ਪੰਜਾਬੀ ਰੇਡੀਓ ਦਿਵਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਆਯੁਰਵੈਦਿਕ ਤਰੀਕੇ ਦੇ ਨਾਲ ਸਿਹਤ ਦਾ ਕਿਸ ਤਰ੍ਹਾਂ ਖਿਆਲ ਰੱਖਣਾ ਆ ਉਸ ਦੀ ਗੱਲਬਾਤ ਕਰਦੇ ਹਾਂ। ਘਰ ਵਿੱਚ ਪਈਆਂ ਹੋਈਆਂ ਚੀਜ਼ਾਂ, ਉਹਨਾਂ ਨੂੰ ਕਿਹੜੀ ਕਿਹੜੀ ਚੀਜ਼ ਨੂੰ ਰਲਾ ਕੇ ਖਾਣਾ ਆ, ਉਸ ਦੀ ਗੱਲਬਾਤ ਕਰਦੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਕੋਈ ਵੀ ਡਾਕਟਰ ਨਹੀਂ ਹੁੰਦਾ, ਕੋਈ ਵੀ ਇਸ ਤਰ੍ਹਾਂ ਦਾ ਡਾਕਟਰ ਨਹੀਂ ਤੁਹਾਡੀ ਨਬਜ਼ ਦੇਖ ਲੈ ਤੁਹਾਨੂੰ ਕਹਿਦਾ ਕਿ ਮੈਂ ਤੁਹਾਨੂੰ ਕੋਈ ਦਵਾਈ ਭੇਜ ਦਊਂਗਾ। ਇਹ ਪ੍ਰੋਗਰਾਮ ਸਿਰਫ ਤੁਹਾਡਾ ਸਾਡੇ ਸਰੋਤਿਆਂ ਦਾ ਹੀ ਹੁੰਦਾ। ਸਰੋਤੇ ਸਾਡੇ ਮਰੀਜ਼ ਹੁੰਦੇ ਆ ਤਾਂ ਸਰੋਤੇ ਹੀ ਸਾਡੇ ਡਾਕਟਰ ਹੁੰਦੇ ਆ। ਇਸ ਦੇ ਵਿੱਚ ਹੋਰ ਕੋਈ ਵੀ ਇਨਵੋਲਵਮੈਂਟ ਨਹੀਂ ਹੁੰਦੀ। ਚੀਜ਼ਾਂ ਉਹਨਾਂ ਦੀ ਗੱਲ ਕੀਤੀ ਜਾਂਦੀ ਆ ਜਿਹੜੀਆਂ ਚੀਜ਼ਾਂ ਦਾ ਕੋਈ ਬਹੁਤਾ ਨੁਕਸਾਨ ਨਹੀਂ ਹੁੰਦਾ। ਹਾਂ, ਆਪੋ ਆਪਣਾ ਜਿੱਸਾ ਆ ਬਾਏ ਗਰਮੀ ਜ਼ਰੂਰ ਹੋ ਜਾਂਦੀ ਹੈ। ਉਹ ਚੀਜ਼ਾਂ ਤੁਸੀਂ ਦੇਖ ਕੇ ਲੈਣੀਆਂ। ਜਿਹੜੀ ਚੀਜ਼ ਤੋਂ ਗਰਮੀ ਆ ਜਾਂ ਜਿਹੜੀ ਚੀਜ਼ ਤੋਂ ਬਾਏ ਆ ਉਹਨਾਂ ਨੂੰ ਤੁਸੀਂ ਆਪ ਹੈਂਡਲ ਕਰਨਾ, ਉਹਨਾਂ ਨੂੰ ਬੈਲੈਂਸ ਤੁਸੀਂ ਆਪ ਕਰਨਾ ਹੈ। ਪਰ ਫਿਰ ਵੀ ਤੁਹਾਨੂੰ ਲੱਗਦਾ ਹੈ ਕਿ ਕਿਸੇ ਚੀਜ਼ ਤੋਂ ਤੁਸੀਂ ਇਹ ਖਾਧੀ ਆ, ਨਵੀਂ ਸ਼ੁਰੂ ਕੀਤੀ ਆ ਅਤੇ ਤੁਹਾਨੂੰ ਕੋਈ ਨਾ ਕੋਈ ਜਿਹੜੀ ਆ ਚੇਂਜ ਲੱਗਦੀ ਆ, ਮਤਲਬ ਕਿ ਤੁਹਾਨੂੰ ਤੰਗ ਕਰਦੀ ਆ, ਤਾਂ ਉਹਨੂੰ ਉੱਥੇ ਤੁਸੀਂ ਬੰਦ ਕਰ ਸਕਦੇ ਆ। ਸਦਾ ਹੀ ਤੁਸੀਂ ਚੀਜ਼ਾਂ ਆਪ ਲੈ ਕੇ ਆਪ ਕੁੱਟ ਕੇ ਬਣਾ ਕੇ ਲੈ ਸਕਦੇ ਆ। ਅਤੇ ਇਹ ਚੀਜ਼ਾਂ ਤੁਸੀਂ ਕੁੱਟੀਆਂ ਕਟਾਈਆਂ ਨਾ ਹੀ ਲਓ ਕਿਸੇ ਤੋਂ ਤਾਂ ਬਹੁਤ ਵਧੀਆ ਆ। ਬਹੁਤ ਸਾਰੇ ਲੋਕਾਂ ਦਾ ਪਤਾ ਲੱਗਾ ਹੈ ਕਿ ਚੀਜ਼ਾਂ ਸੁਣ ਕੇ ਉਹ ਕੁੱਟ ਕੇ ਪੁੜੀਆਂ ਬਣਾ ਕੇ ਵੀ ਤੁਰੇ ਫਿਰਦੇ ਆ, ਪਰਸਾਂ 'ਚ ਪਈਆਂ ਹੋਈਆਂ ਆ, ਤੁਹਾਨੂੰ ਕਹਿੰਦੇ ਵੀ ਆ ਸ਼ੀਸ਼ੀਆਂ ਬਣਾ ਕੇ ਬੈਠੇ। ਪਰ ਸਾਡੀ ਕੋਈ ਗਰੰਟੀ ਨਹੀਂ ਹੁੰਦੀ। ਕਈ ਵਾਰੀ ਕਹਿ ਵੀ ਦਿੰਦੇ ਆ ਵੀ ਜੀ ਪੰਜਾਬੀ ਰੇਡੀਓ ਤੋਂ ਸੁਣਿਆ ਸੀਗਾ। ਇਹ ਚੀਜ਼ ਤੁਸੀਂ ਆਪ ਕਰਿਆ ਕਰੋ, ਤੁਹਾਡੀ ਬਾਡੀ ਆ, ਇਹ ਕਸ਼ਟ ਤੁਸੀਂ ਆਪ ਕਰਨਾ ਆ, ਇਹਨਾਂ ਚੀਜ਼ਾਂ ਨੂੰ ਆਪ ਬਣਾਉਣਾ ਆ। ਜੇ ਤੁਹਾਡੇ ਘਰ 'ਚ ਕੋਈ ਬਜ਼ੁਰਗ ਆ ਨਹੀਂ ਬਣਾ ਸਕਦਾ ਤਾਂ ਤੁਸੀਂ ਉਹਨਾਂ ਨੂੰ ਕਹਿ ਦਿਓ। ਜੇ ਤੁਸੀਂ ਬਜ਼ੁਰਗ ਸੁਣਦੇ ਆ ਤਾਂ ਆਪਣੇ ਬੱਚਿਆਂ ਨੂੰ ਜ਼ਰੂਰ ਕਹੋ ਕਿ ਆਹ ਚੀਜ਼ਾਂ ਤੁਹਾਨੂੰ ਲਿਆ ਕੇ ਦੇਣ। ਉਹਨਾਂ ਚੀਜ਼ਾਂ ਨੂੰ ਤੁਸੀਂ ਇਸ ਤਰ੍ਹਾਂ ਖਾ ਸਕਦੇ। ਕਈ ਵਾਰੀ ਇੱਕ ਬਿਮਾਰੀ ਲਈ ਕਈ ਚੀਜ਼ਾਂ ਵੀ ਦੱਸੀਆਂ ਜਾਂਦੀਆਂ, ਉਹ ਤੁਸੀਂ ਵਾਰੀ ਵੀ ਲੈ ਸਕਦੇ ਆ। ਤੁਸੀਂ ਦੇਖਣਾ ਤੁਹਾਨੂੰ ਆਰਾਮ ਕਿਹੜੀ ਚੀਜ਼ ਤੋਂ ਆਇਆ ਆ। ਇਹ ਜਿਹੜੀਆਂ ਚੀਜ਼ਾਂ ਇਹਨਾਂ ਦੇ ਸਾਈਡ ਇਫੈਕਟ ਨਹੀਂ ਹੁੰਦੇ, ਉਹੀ ਸਿਰਫ ਅਤੇ ਸਿਰਫ ਬਾਏ ਗਰਮੀ ਹੋ ਗਈ ਆ ਜਾਂ ਤੁਹਾਡੇ ਸਰੀਰ ਨੂੰ ਲੱਗਦਾ ਆ ਵੀ ਕੋਈ ਹਾਂ ਆਹ ਚੀਜ਼ ਮੈਨੂੰ ਲੱਗਦਾ ਨਹੀਂ ਗਾ ਠੀਕ ਆ, ਪਰ ਉਹਦਾ ਉਹ ਨੁਕਸਾਨ ਨਹੀਂ ਹੁੰਦਾ, ਸਾਈਡ ਇਫੈਕਟ ਕੋਈ ਨਹੀਂ ਹੈਗਾ। ਜਦੋਂ ਤੁਸੀਂ ਬੰਦ ਕਰ ਦਿੱਤੀ ਫਿਰ ਬੰਦ ਕਰ ਦਿੱਤੀ ਹੁੰਦੀ ਆ। ਸੋ ਉਹ ਤੁਸੀਂ ਆਪਣਾ ਸਰੀਰ ਦੇਖ ਕੇ ਲੈਣੀਆਂ ਇਹ ਚੀਜ਼ਾਂ ਸਾਰੀਆਂ। ਮਤਲਬ ਰੇਡੀਓ ਜਵਾਸੇ ਨੂੰ ਤੁਸੀਂ ਸੁਣਦੇ ਹੋ ਜੀ, ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ, ਐਪ 'ਤੇ, ਗੱਡੀਆਂ ਵਿੱਚ 1350 AM, ਬੇਕਰਸਫੀਲਡ 1450 ਅਤੇ 96.5 FM, ਜੂਬਾ ਸਿਟੀ ਵਿੱਚ 1470 AM, ਸੈਕਰਾਮੈਂਟੋ 1300 AM, ਫਰੈਜ਼ਨੋ ਵਿੱਚ ਪੰਜਾਬੀ ਰੇਡੀਓ ਜਵਾਸੇ ਨੂੰ ਸੁਣਦੇ। ਬਾਕੀ ਘਰਾਂ ਵਿੱਚ ਪਏ ਹੋਏ ਰੇਡੀਓ ਸੈੱਟ ਨੇ ਜੀ, ਉਹਨਾਂ ਦੇ ਉੱਤੇ ਵੀ ਤੁਸੀਂ ਸੁਣਦੇ ਹੋ, ਅੱਗੇ ਪਿੱਛੇ ਵੀ ਸੁਣਦੇ ਹੋ, ਫੋਨ ਨੰਬਰ ਡਾਇਲ ਕਰਕੇ ਵੀ ਸੁਣਦੇ ਹੋ। ਜਿਸ ਤਰ੍ਹਾਂ ਵੀ ਤੁਸੀਂ ਜੁੜੇ ਹੋਏ, ਆਪ ਸਭ ਨੂੰ ਜੀ ਆਇਆਂ, ਸਤਿ ਸ਼੍ਰੀ ਅਕਾਲ ਆ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਡੀਆਂ ਸਿਹਤਾਂ ਬਿਲਕੁਲ ਤੰਦਰੁਸਤ ਰਹਿਣ, ਠੀਕ ਰਹਿਣ। ਅਤੇ ਇਸੇ ਪ੍ਰੋਗਰਾਮ ਨੂੰ ਤੁਸੀਂ ਸੁਣਦੇ ਹੋ ਐਤਵਾਰ ਨੂੰ ਰਾਤ ਨੂੰ 9 ਵਜੇ, ਅਤੇ ਉਸ ਵੇਲੇ ਜਿਹੜੀ ਤੁਸੀਂ ਕਾਲ ਕਰਦੇ ਆ ਉਹ ਕਾਲ ਨਹੀਂ ਲੈ ਜਾਂਦੀ, ਕਿਉਂਕਿ ਪ੍ਰੋਗਰਾਮ ਹੈ ਜਿਹੜਾ ਉਹ ਰਿਕਾਰਡਡ ਹੁੰਦਾ ਆ, ਅੱਜ ਵਾਲਾ ਹੁੰਦਾ, ਮੰਗਲਵਾਰ ਦਾ ਹੁੰਦਾ ਆ। ਇਸ ਕਰਕੇ ਉਹਦੇ ਵਿੱਚ ਤੁਹਾਡੀ ਕਾਲ ਨਹੀਂ ਲਈ ਜਾਂਦੀ। ਕਾਲਾਂ ਬਹੁਤ ਆਉਂਦੀਆਂ ਪਰ ਉਸ ਦਿਨ ਤੁਸੀਂ ਕਾਲ ਨਾ ਕਰਿਆ ਕਰੋ। ਮੰਗਲਵਾਰ ਨੂੰ ਕਾਲ ਲਈ ਜਾਂਦੀ ਆ 4 ਵਜੇ ਤੋਂ ਲੈ ਕੇ 5:30 ਵਜੇ ਕੈਲੀਫੋਰਨੀਆ ਟਾਈਮ ਦੇ ਹਿਸਾਬ ਨਾਲ। ਹੁਣ ਤੁਸੀਂ ਕਾਲ ਕਰ ਸਕਦੇ ਹੋ 408 272 5200 4082725200। ਸਟੂਡੀਓ ਦਾ ਫੋਨ ਨੰਬਰ ਹੈ, ਇਸ 'ਤੇ ਕਾਲ ਕਰਕੇ ਤੁਸੀਂ ਫੀਡਬੈਕ ਪਲੀਜ਼ ਜ਼ਰੂਰ ਦੇਣੀ ਆ। ਫੀਡਬੈਕ ਵੀ ਬਹੁਤ ਜ਼ਰੂਰੀ ਆ ਕਿ ਤੁਸੀਂ ਉਹ ਵੀ ਜ਼ਰੂਰ ਦਿਓ। ਚੱਲਦੇ ਤੁਹਾਡੀਆਂ ਕਾਲਸ ਵੱਲ। ਜਿੰਨੇ ਕੁ ਸਾਡੇ ਨਾਲ ਸਰੋਤੇ ਜੁੜੇ ਹੋਏ ਆ ਉਹਨਾਂ ਦੇ ਨਾਲ ਅਸੀਂ ਵਾਰੀ ਗੱਲ ਕਰਾਂਗੇ। ਜਿਨ੍ਹਾਂ ਨੇ ਹਜੇ ਕਾਲ ਕਰਨੀ ਆ ਉਹ ਤੁਸੀਂ ਕਾਲ ਕਰ ਸਕਦੇ ਆ ਜੀ, ਅਤੇ ਹੌਲੀ ਹੌਲੀ ਤੁਹਾਡੀਆਂ ਕਾਲਾਂ ਲੈਂਦੇ ਆ। ਅਤੇ ਜਦੋਂ ਤੁਸੀਂ ਇਹ ਸੁਣਦੇ ਆ ਤਾਂ ਦੂਸਰਿਆਂ ਨੂੰ ਵੀ ਇਸ ਬਾਰੇ ਦੱਸ ਸਕਦੇ ਆ। ਕੈਨੇਡਾ ਵਾਲੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਨਾਮ ਜੀ? ਹਾਂਜੀ ਭੈਣ ਜੀ, ਅਮਰਜੀਤ ਜੀ। ਹਾਂਜੀ, ਇੱਕ ਤਾਂ ਜਿਹੜਾ ਪਿਛਲੇ ਮੈਂ ਸੁਣਿਆ ਸੀ ਪ੍ਰੋਗਰਾਮ ਦੇ, ਜਿੱਦਾਂ ਕਿਸੇ ਦੀ ਕਾਲ ਸੀ ਵੀ ਕੈਲਸ਼ੀਅਮ ਵਧੀ ਜਾਂਦਾ, ਉਹ ਘਟਾਉਣ ਦਾ ਕੋਈ ਤਰੀਕਾ ਹੋਵੇ ਨਾ। ਹਾਂਜੀ, ਉਹ ਤਾਂ ਜਿੱਦਾਂ ਵਿਟਾਮਿਨ K2 ਆ ਨਾ ਜਿਹੜਾ ਆਪਣੀ ਬੋਡੀ 'ਚ, ਉਹ ਚੈੱਕ ਕਰਾਉਣ ਬਈ ਉਹੀ ਕੈਲਸ਼ੀਅਮ ਨੂੰ ਬੋਡੀ 'ਚ ਲਾਉਂਦਾ ਜਾ ਕੇ ਨਹੀਂ। ਕੈਲਸ਼ੀਅਮ ਘੁੰਮਦਾ ਰਹਿੰਦਾ ਬੋਡੀ 'ਚ, ਉਹ ਵਧੀ ਜਾਂਦਾ। ਜੇ ਉਹ ਬੋਨ ਤੱਕ ਨਾ ਜਾਵੇ ਫਿਰ ਵੱਧਦਾ ਰਹਿੰਦਾ ਵਿਟਾਮਿਨ K2। ਹਾਂਜੀ, ਉਹ YouTube ਤੇ ਪਾ ਲੈਣ ਵਿਟਾਮਿਨ K2 ਦਾ ਆ ਜਾਊਗਾ। ਦੂਜਾ ਹੈਗਾ ਸੀ ਜਿਨ੍ਹਾਂ ਦੇ ਪ੍ਰੋਟੀਨ ਕੁੜੀ ਦੇ ਬਈ ਉਹ 19 ਸਾਲ ਦੀ ਕਾਲਜ ਪੜ੍ਹਦੀ ਹੈ, ਵੀ ਕਾਫੀ ਆਉਂਦੇ। ਹਾਂਜੀ, ਉਹ ਜਦੋਂ ਕਿਡਨੀ 30% ਰਹਿ ਜਾਂਦੀਆਂ ਉਦੋਂ ਇਹ ਕੰਮ ਸ਼ੁਰੂ। ਅੱਛਾ, ਕਿਡਨੀ ਦਾ ਮਤਲਬ ਹੈਗਾ। ਹਾਂ, ਹਾਂਜੀ, ਉਹ 30% ਰਹਿ ਜਾਂਦੀਆਂ, ਫਿਰ ਪ੍ਰੋਟੀਨ ਆਉਣੇ ਸ਼ੁਰੂ ਹੋ ਜਾਂਦੇ। ਉਹ ਫਿਰ ਜਾਂ ਤਾਂ ਉਹ ਜਿਹੜੀ ਕੋਡੀਆਂ ਵਾਲੀ ਦਵਾਈ ਹੈ, ਹਾਂਜੀ, ਆਪਣੀ ਅੰਬੂ ਵਾਲੀ, ਜਾਂ ਤਾਂ ਉਹ, ਜਾਂ ਫਿਰ ਜਿਹੜੀ ਉਹ ਪਖੜੇ ਵਾਲੀ ਤੇ ਮੱਕੀ ਦਾ ਜਿਹੜਾ ਉਹ ਉਬਾਲ ਕੇ, ਹਾਂਜੀ, ਉਹਨਾਂ ਦੋਨੋਂ ਜੇ ਕਰਨੀ ਪੈਣੀ। ਠੀਕ ਹੈ ਜੀ। ਹਾਂਜੀ, ਉਹਦੇ ਨਾਲ ਕਲੀਨ ਹੋਣਗੀਆਂ ਉਹ ਛੇਤਾਂ, ਤੇ ਉਹ ਪ੍ਰੋਟੀਨ ਜਾਣੇ ਆਪਣੇ ਆਪ ਬੰਦ ਹੋ ਜਾਣੇ। ਠੀਕ ਹੈ ਜੀ। ਉਹ ਜਦੋਂ ਉਹਨਾਂ ਦਾ ਫੰਕਸ਼ਨ ਪੂਰਾ ਹੋ ਜਾਣਾ,
ਠੀਕ ਹੈ। ਤੇ ਤੀਜਾ ਜਿਹੜਾ ਬਲਵਿੰਦਰ ਕੌਰ ਭਾਂਜੀ ਨੇ ਕਹਿਣਾ ਜਿਹੜਾ ਨੇ ਇੱਕ ਉਹ ਲਿਖਾਇਆ ਸੀ 14 ਚੀਜ਼ਾਂ ਵਾਲਾ ਉਹਨਾਂ ਦਾ ਹਾਂਜੀ ਹਾਂਜੀ, ਸੀਗਾ ਉਹਨਾਂ ਨੂੰ ਵੀ ਰਿਕੁਐਸਟ ਕਰਦੇ ਹਾਂ। ਹਾਂ ਰਿਕੁਐਸਟ ਜਾਓ ਤੁਹਾਨੂੰ WhatsApp ਤੇ ਭੇਜ ਦੇਣ ਜਾਂ ਤੁਸੀਂ ਗਾਹ ਲਿਖਾ ਦਿਓ। ਠੀਕ ਹੈ, ਉਹ ਕੰਮ ਤੇ ਹੁੰਦੇ। ਠੀਕ ਹੈ, ਓਕੇ ਥੈਂਕ ਯੂ ਭੈਣ। ਥੈਂਕ ਯੂ ਜੀ, ਥੈਂਕ ਯੂ। ਹਾਂ, ਕਿਡਨੀਆਂ ਕਲੀਨ ਵਾਲਾ ਇਹਨਾਂ ਨੇ ਦੱਸਿਆ ਸੀ ਥੋੜ੍ਹਾ ਜਿਹਾ ਹੀ, ਇਹਨਾਂ ਨੇ ਹੁਣ ਦੱਸਿਆ ਹੈਗਾ ਆ। ਉਹ ਸੀਗਾ 1 ਲੀਟਰ ਤੁਸੀਂ ਨਿੰਬੂਆਂ ਦਾ ਰਸ ਕੱਢਣਾ ਆ, 8 ਕੁ ਉਹਦੇ ਵਿੱਚ ਕੌਡਾਂ ਦੱਸੀਆਂ ਸੀਗੀਆਂ। ਫਿਰ ਇਹਨਾਂ ਨੇ ਬਾਅਦ ਵਿੱਚ ਉਹਨੂੰ ਕਰੈਕਟ ਕੀਤਾ ਸੀ ਕਿ 4 ਲੂਣ ਥੋੜ੍ਹੇ ਪਾ ਲਿਓ ਅਤੇ 4 ਜਵੈਣਾਂ ਪਾਉਣੀਆਂ ਆ। ਅਤੇ ਉਹ ਜਦੋਂ ਕੌਡੀਆਂ ਖੁਰ ਜਾਣਗੀਆਂ ਤਾਂ ਉਹਨੂੰ ਪੁਣ ਕੇ 1 ਚਮਚਾ ਹੀ ਨਿਰਨੇ ਕਾਲਜੇ ਸਵੇਰ ਨੂੰ ਲੈਣਾ ਆ। ਅਤੇ 1.5 ਘੰਟਾ ਕੁਛ ਨਹੀਂ ਖਾਣਾ ਪੀਣਾ, ਬਹੁਤਾ ਨਹੀਂ ਲੈਣਾ ਜਿਨ੍ਹਾਂ ਨੂੰ ਪ੍ਰੋਬਲਮ ਆ। ਅਤੇ ਉਹਨਾਂ ਨੇ ਇਹੀ ਦੱਸਿਆ ਕਿ ਪੈਗ ਬਣਾ ਕੇ ਨਹੀਂ ਪੀਣਾ, ਸਿਰਫ 1 ਚਮਚਾ ਹੀ ਲੈਣਾ ਹੈ। ਤਾਂ ਉਹ ਤੁਸੀਂ ਕਰ ਸਕਦੇ ਆ। 4082725200 ਸਟੂਡੀਓ ਫੋਨ ਨੰਬਰ ਆ। ਆਸਟ੍ਰੇਲੀਆ ਤੋਂ ਹਰਮਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਬਲਵੀਰ ਜੀ। ਹੋਰ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ, ਵੇਟ ਕਰਦੇ ਰਹੀਦਾ। ਥੈਂਕ ਯੂ ਜੀ। ਇੱਕ ਬਲਵੀਰ ਮੇਰਾ ਸਵਾਲ ਆ ਜੀ, ਨਸ਼ਾ ਦੁੱਧਿਆਂ ਦਾ ਨਸ਼ਾ ਕਿਵੇਂ ਛਡਾਇਆ ਜਾਵੇ? ਠੀਕ ਹੈ। ਦੂਸਰੀ ਹੈਗੀ ਆ ਭਈ ਇੱਕ ਜਿਹੜੀ ਸ਼ੂਗਰ ਆ 25 ਸਾਲ ਦਾ ਬੱਚਾ ਆ, ਸ਼ੂਗਰ ਕਾਫੀ ਵੱਧ ਗਈ, ਕਈ ਟੀਟ ਕੀਤੇ, ਦੇਸੀ ਇਲਾਜ ਵੀ ਕਰ ਰਹੇ। ਇੱਕ ਉਦਣ ਹਨਾ ਕਿਸੇ ਨੇ ਦੱਸੀ ਪਿਆਜ਼ ਵਾਲਾ, ਪਿਆਜ਼, ਹਾਂਜੀ, ਜਿਹੜੀਆਂ ਜੜ੍ਹਾਂ ਆ ਉਹਨਾਂ ਨੂੰ ਪਾ ਕੇ, ਪਿਆਜ਼ ਮਤਲਬ ਹਰੇ ਪਿਆਜ਼ ਦੀਆਂ ਜੜ੍ਹਾਂ, ਹਰੇ ਪਿਆਜ਼ ਦੀਆਂ ਜੜ੍ਹਾਂ ਭਿਉਂ ਲੈਣੀਆਂ, ਹਾਂਜੀ, ਭਿਉਂਦਣੀਆਂ, ਰਾਤ ਨੂੰ ਸਵੇਰ ਨੂੰ ਪੀਣਾ। ਹਾਂਜੀ, ਤੇ ਬਾਕੀ ਉਹ ਪਿਆਜ਼ ਵੀ ਰੋਟੀ ਨਾਲ ਖਾ ਲੈਣਾ। ਕਈਆਂ ਨੇ ਮੁੱਲੀਆਂ ਵੀ ਦੱਸੀਆਂ ਹੋਈਆਂ ਜੀ। ਅੱਛਾ ਜੀ। ਹਾਂਜੀ। ਇੱਕ ਬਲਵਿੰਦਰ ਜੀ ਮੈਂ ਤੁਹਾਨੂੰ ਫੀਡਬੈਕ, ਹਾਂਜੀ ਫੀਡਬੈਕ, ਉਹ ਇੱਕ ਦਿਨ ਨਾ ਭਾਈ ਸਾਹਿਬ ਨੇ ਦੱਸਿਆ ਸੀ ਕਿ ਹਰੀ ਜਿਹੜੀ ਸੌਗੀ ਆ ਉਹ ਜੇਨੇ ਚ ਖਰਕੇ ਚ ਭਿੱਕੇ ਕੇ ਨਾ ਖਾਓ ਹਨਾ। ਤੇ ਬਲਵਿੰਦਰ ਜੀ ਮੈਂ ਤਾਂ ਕੀ ਹਰੀ ਸੌਗੀ ਲਿਆ ਕੇ ਉਹ ਚ ਐਪਲ ਸਾਈਡਰ ਵਿਨੀਗਰ ਪਾ ਲਿਆ। ਅੱਛਾ ਜੀ। ਮੈਨੂੰ 15 ਦਿਨ ਹੋ ਗਏ ਆ। ਮੈਨੂੰ ਤਾਂ ਏਦਾਂ ਲੱਗਦੀ ਜਿਵੇਂ ਕੋਈ ਟੌਨਿਕ ਹੋ ਗਈ ਹੁੰਦੀ ਹੈ, ਟੌਨਿਕ ਮਿਲੀ ਹੁੰਦੀ ਹੈ। ਅੱਛਾ। ਹਾਂਜੀ, ਮੈਂ ਮਤਲਬ ਮੈਂ ਐਵੇਂ ਤੁਹਾਡੇ ਕੋਲ ਝੂਠ ਕੇ ਬੋਲੋ, ਮੈਂ ਖਿੱਚ ਘੜੀਸ ਕੇ ਪੈਰ ਰੱਖਦੀ ਸੀ, ਖਿੱਚ ਘੜੀਸ ਕੇ ਤੁਰ, ਮਤਲਬ ਲੱਤਾਂ ਵੀ ਇੰਨੀਆਂ, ਪੈਰ ਵੀ ਦੁਖਦੇ ਸੀ, ਸਭ ਕੁਛ। ਪਰ ਮੈਂ ਉਦਾਂ ਨਾ ਆਪਣੇ ਦਿਮਾਗ ਨਾਲ ਲਾ ਕੇ ਇਹ ਕੀਤਾ, ਮੈਂ ਕਿਹਾ ਵੀ ਉਹ ਤਾਂ ਅਸੀਂ ਨਹੀਂ ਕਰ ਸਕਦੇ, ਚੱਲ ਉਦਾਂ ਵੀ ਮੈਂ ਐਪਲ ਸਾਈਡਰ ਵਿਨੀਗਰ ਪੀ ਨਹੀਂ ਸਕਦੀ। ਹਰਮਿੰਦਰ ਜੀ ਏਦਾਂ ਨਾ ਐਪਲ ਸਾਈਡਰ ਵਿਨੀਗਰ ਵੀ ਤਾਂ ਚਾਚਿਓ ਤਾਇਓ ਹੈ, ਫਰਕ ਤਾਂ ਪੈਂਦਾ। ਉਹ ਮੈਂ ਆਪਣੀ ਦਾਦੀ ਆਪਣਾ ਇਲਾਜ ਮੈਂ ਆਪੇ ਹੀ ਇਹਨੂੰ ਉਹ ਕੀਤਾ ਹਨਾ। ਪਰ ਮੈਨੂੰ ਉਹਦੇ ਨਾਲ ਜਿੱਦਾਂ ਸਰੀਰ 'ਚ 50% ਕਰੰਟ ਆ ਗਿਆ ਮੇਰੇ। ਅੱਛਾ, ਲਾ ਜੇ ਹੋਰ ਵੱਧ ਜਾਊਗਾ। ਨਹੀਂ ਹੁਣ ਤਾਂ ਮੈਂ ਪੱਕਾ ਹੀ, ਮੈਂ ਕਿਹਾ ਮੈਂ ਤਾਂ ਅੱਗੇ ਹੁਣ 7-8 ਦਾਣੇ ਖਾਂਦੀ ਆ। ਮੈਂ ਕਿਹਾ ਜਦੋਂ ਠੀਕ ਹੋਗਾ 2-3 ਦਾਣੇ ਰੋਜ਼ ਖਾ ਲੈ। ਮੈਂ ਤਾਂ ਬਾਥਰੂਮ ਰੱਖਿਆ, ਸਵੇਰੇ ਪਹਿਲਾਂ ਉੱਠ ਕੇ ਬਸ ਉਹ ਖਾਣੇ ਖਾ ਕੇ ਫੇਰ ਨਹਾਉਣਾ ਮੈਂ। ਠੀਕ ਆ। ਤੇ ਨਹੀਂ ਤਾਂ ਦਿਨੇ ਚੇਤਾ ਭੁੱਲ ਜਾਂਦਾ। ਹਾਂਜੀ। ਬਾਕੀ ਇਹ ਸੀ ਮੇਰੀ ਰਿਕੁਐਸਟ। ਤੇ ਅੱਜ ਰੂਸਿਓਹਾ ਜਿਹੜਾ ਦੱਸਿਆ ਨਾ, ਠੀਕ ਹੈ, ਉਹਦਾ ਨਸ਼ਾ ਕੋਈ ਖਾਸ। ਠੀਕ ਹੈ ਜੀ, ਓਕੇ, ਥੈਂਕ ਯੂ, ਸਤਿ ਸ਼੍ਰੀ ਅਕਾਲ। ਢੋਡਿਆਂ ਦਾ ਨਸ਼ਾ, ਲੋਕੀ ਕਹਿੰਦੇ ਆ ਅਫੀਮ ਦੀ ਖੇਤੀ ਪੰਜਾਬ ਦੇ ਵਿੱਚ ਕਰਨੀ ਆ। ਦੇਖੋ ਇਹ ਨਿਕਲਦੀਆਂ ਨੇਗੀਆਂ ਚੀਜ਼ਾਂ ਜਿਹੜੀਆਂ ਆਪਣੇ ਬੋਡੀ ਦੇ ਵਿੱਚ ਵੜ ਜਾਂਦੀਆਂ ਆ। ਦੱਸ ਦਿਓ ਜੀ ਜੇ ਕਿਸੇ ਨੇ ਛੱਡਿਆ ਹੋਊ ਜਾਂ ਕਿਸੇ ਨੇ ਛਡਾਇਆ ਹੋ ਕਿਸੇ ਦਾ। ਤੇ ਹਰਪ੍ਰੀਤ ਸਤਿ ਸ਼੍ਰੀ ਅਕਾਲ। ਅਮਰਜੀਤ ਐਲੇ ਵਾਲੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਗੁਰਪਾਲ ਬੋਲਦੀ ਹਾਂ ਜੀ। ਤੇ ਭੈਣ ਜੀ ਵੀਰਵਾਰ ਨੂੰ ਜਗਵੀਰ ਸਿੰਘ ਨੇ ਨਾ ਇੱਕ ਸੰਗ੍ਰਹਿਣੀ ਦੇ ਇਲਾਜ 3-4 ਦੱਸੇ ਸੀ। ਇੱਕ ਤਾਂ ਜਾਮਣ ਦਾ ਜੂਸ, ਇੱਕ ਅਨਾਰ ਦਾ ਜੂਸ, ਇੱਕ ਲੀਚੀ ਦਾ ਜੂਸ। ਜਿਹੜਾ ਚੌਥਾ ਸੀਗਾ ਨਾ ਦਹੀਂ ਦੇ ਵਿੱਚ, ਉਹ ਮੈਂ ਲਿਖਣਾ ਭੁੱਲ ਗਈ। ਦਹੀਂ ਦੇ ਵਿੱਚ ਤਰੋਖੜਾ ਪਾਉਣਾ ਕਿ ਕੀ ਪਾਉਣਾ ਉਹ ਲਿਖਣਾ ਮੇਰੇ ਤੋਂ ਲਿਖ ਨਹੀਂ ਗਿਆ ਹੈਗਾ। ਦਿੱਤਾ ਸੀ ਪਰ ਬਾਅਦ ਵਿੱਚ ਭੁੱਲ ਗਈ। ਉਹ ਮੇਰੀ ਨਨਾਣ ਕੈਨੇਡਾ ਤੋਂ ਆਈ ਸੀ, ਉਹਦੇ ਹਸਬੈਂਡ ਗ੍ਰਹਿਣੀ ਦੀ ਪ੍ਰੋਬਲਮ। ਠੀਕ ਹੈ। ਹਾਂਜੀ, ਉਹ ਤੁਹਾਨੂੰ ਯਾਦ ਭੁੱਲ ਗਿਆ। ਹਾਂਜੀ, ਠੀਕ ਹੈ। ਹਾਂਜੀ, ਜਾਂ ਫਿਰ ਮੈਂ ਜਗਵੀਰ ਸਿੰਘ ਦਾ ਫਿਰ ਮੈਂ ਤੁਸੀਂ ਦੁਬਾਰਾ ਸੁਣ ਸਕਦੇ ਆ। ਪ੍ਰੋਗਰਾਮ ਫੋਨ ਦੇ ਉੱਤੇ ਪਿਆ ਹੋਇਆ ਆ, ਤੁਸੀਂ ਦੁਬਾਰਾ ਸੁਣ ਕੇ ਨਾ ਉਹਨੂੰ ਲਿਖ ਸਕਦੇ ਆ। ਤੇ ਜੇ ਕਿਸੇ ਨੇ ਸੁਣਿਆ ਹੋਊਗਾ, ਜੇ ਕਿਸੇ ਨੂੰ ਯਾਦ ਹੋਊਗਾ, ਉਹ ਵੀ ਤੁਹਾਨੂੰ ਜ਼ਰੂਰ ਅਸੀਂ ਰਿਕੁਐਸਟ ਕਰਦੇ ਹਾਂ ਲਿਖਾ ਦਿਓ। ਸੁਮਨ ਦੀ ਪਹਿਲੇ ਤੋਂ ਸਤਿ ਸ਼੍ਰੀ ਅਕਾਲ। ਹੈਲੋ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਜੀ। ਸਿਸਟਰ ਇੰਡੀਆ ਬਹੁਤ ਐਲਰਜੀ। ਠੀਕ ਆ। ਉਹਨਾਂ ਦੇ ਘਰ ਦੇ ਕੋਲ ਨਾ ਕੰਸਟਰਕਸ਼ਨ ਚੱਲਦੀ, ਡਸਟ ਐਮਰਜੈਂਸੀ ਲੈ ਕੇ ਜਾਣਾ ਪਿਆ। ਠੀਕ ਆ। ਤਾਂ ਠੀਕ ਹੋ ਗਈ ਆ, ਪਰ ਉਹਨੂੰ ਡਸਟ ਐਕਸਰੇ ਦਾ ਡਸਟ ਦਿਖਾ ਦਿੰਦੇ ਆ, ਪਰ ਉਹ ਡਾਕਟਰ ਵੱਲੋਂ ਕੱਢ ਨਹੀਂ ਸਕਦੇ ਜੀ। ਪੁੱਛਦੇ ਆ। ਬਹੁਤੀਆਂ ਐਲਰਜੀਆਂ ਸਾਨੂੰ ਉਦੋਂ ਹੁੰਦੀਆਂ ਜਦੋਂ ਸਾਡਾ ਇਮਿਊਨ ਸਿਸਟਮ ਵੀ ਆ ਨਾ ਜਿਹੜਾ ਬਹੁਤਾ ਹੀ ਜ਼ਿਆਦਾ ਥੱਲੇ ਨੂੰ ਹੋ ਜਾਂਦਾ ਆ। ਇਮਿਊਨ ਸਿਸਟਮ ਸਾਡਾ ਸਟਰੋਂਗ ਰੱਖਣਾ ਚਾਹੀਦਾ ਆ, ਪਰ ਉਹੀ ਬਹੁਤ ਵੀਕ ਹੁੰਦਾ ਆ। ਸੋ ਕੋਸ਼ਿਸ਼ ਕਰਿਆ ਕਰੋ ਚੰਗੀਆਂ ਚੀਜ਼ਾਂ ਖਾਣ ਦੀ। ਤੇ ਇਹ ਡਸਟ ਵਾਲੀ ਐਲਰਜੀ ਕਿਵੇਂ ਹਟਦੀ ਆ, ਇਹ ਵੀ ਆਪਾਂ ਜ਼ਰੂਰ ਪੁੱਛਦੇ ਹਾਂ। ਮਨਪ੍ਰੀਤ ਸਤਿ ਸ਼੍ਰੀ ਅਕਾਲ। ਆਪਣੇ ਵਾਲੇ ਜਿੱਦਾਂ ਮੇਰੇ ਡਾਕਟਰ ਯੂਜ਼ ਕਰ ਲਾ। ਠੀਕ ਆ, ਠੀਕ ਹੈ ਜੀ, ਜ਼ਰੂਰ ਪੁੱਛਦੇ ਹਾਂ। ਥੈਂਕ ਯੂ ਮਨਪ੍ਰੀਤ। ਤੇ ਨਾਲ ਦੀ ਨਾਲ ਤੁਹਾਨੂੰ ਇਹ ਜ਼ਰੂਰ ਪੁੱਛਦੇ ਹਾਂ ਵੀ ਜੇ ਤੁਹਾਡੇ ਕੋਲ ਕੋਈ ਫੀਡਬੈਕ ਹੁੰਦੀ ਆ ਜਿਹੜੀਆਂ ਚੀਜ਼ਾਂ ਤੁਸੀਂ ਵਰਤੀਆਂ, ਪਲੀਜ਼ ਜ਼ਰੂਰ ਦੱਸਿਆ ਕਰੋ। ਹਰਪ੍ਰੀਤ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪਹਿਲਾਂ ਫੀਡਬੈਕਸ ਦੇਣੀਆਂ ਨੇ।
ਹਾਂਜੀ। ਤੇ ਉਹ ਮੇਰੀ ਮੰਮਾ ਨੂੰ ਨਾ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ। ਉਹਨਾਂ ਨੂੰ ਬਹੁਤ ਸਾਰੀਆਂ ਮਤਲਬ ਪ੍ਰੋਬਲਮਸ ਆਈਆਂ ਹੋਈਆਂ ਨੇ ਜੀ। ਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਬਹੁਤ ਸਾਰੀਆਂ ਫੈਂਸੀਆਂ ਨਿਕਲੀਆਂ ਸੀ ਤੇ ਖਾਜ ਹੁੰਦੀ ਸੀਗੀ ਜੀ। ਉਹ ਕਿਸੇ ਨੇ ਦੱਸਿਆ ਸੀ ਕੋਕੋਨਟ ਆਇਲ ਦੇ ਵਿੱਚ ਪਾ ਕੇ ਉਹ ਲਾਉਣਾ ਸੀਗਾ ਤੇ ਉਹਨਾਂ ਦੇ ਸਿਰ ਵਿੱਚ ਉਹਨਾਂ ਨੇ ਸਾਰੇ ਕਿਤੇ ਲਾਇਆ ਤੇ ਹੁਣ ਉਹਨਾਂ ਨੂੰ ਬਹੁਤ ਜ਼ਿਆਦਾ ਆਰਾਮ ਆ ਗਿਆ। ਠੀਕ ਆ। ਤੇ ਸੈਕਿੰਡ ਵਨ ਉਹਨਾਂ ਦੀਆਂ ਜਿਹੜੇ ਨੇਲ ਵੀ ਖਰਾਬ ਹੋ ਗਏ ਸੀ ਸ਼ਾਇਦ ਸ਼ੂਗਰ ਕਰਕੇ ਤੇ ਉਹ ਸਪੈਲਟ ਵਾਲਾ ਦੱਸਿਆ ਸੀਗਾ ਤੇ ਉਹਨਾਂ ਨੇ ਉਹ ਕੀਤਾ। ਉਹ ਤੋਂ ਵੀ ਉਹਨਾਂ ਨੂੰ ਬਹੁਤ ਆਰਾਮ ਆ ਗਿਆ। ਬਸ ਥੋੜਾ ਜਿਹਾ ਹੀ ਰਹਿ ਗਿਆ। ਉਹ ਕਹਿੰਦੇ ਹੁਣ ਇੱਕ ਉਂਗਲ ਤੇ। ਠੀਕ ਆ। ਤੇ ਤੀਸਰੀ ਵਾਲੀ ਉਹ ਜਿਹੜੀ ਗੋਡਿਆਂ ਨੂੰ ਦੱਸਿਆ ਸੀ ਸਰਮਨ ਪਾਊਡਰ ਚੂਨਾ ਤੇ ਸ਼ਹਿਦ। ਹਾਂਜੀ। ਤੇ ਮੰਮਾ ਨੇ ਉਹ ਵੀ ਕੀਤਾ। ਇੱਕ ਗੋਡਾ ਠੀਕ ਹੋ ਗਿਆ ਤੇ ਦੂਜਾ ਉਹ ਕਹਿੰਦੇ ਬਸ ਹੁਣ ਥੋੜਾ ਹੀ ਰਹਿ ਗਿਆ। ਬਹੁਤ ਬਹੁਤ ਥੈਂਕ ਯੂ ਜਿਨ੍ਹਾਂ ਨੇ ਦੱਸਿਆ। ਥੈਂਕ ਯੂ ਤੁਹਾਡਾ ਵੀ। ਗੱਲ ਹਰਪ੍ਰੀਤ ਇੱਦਾਂ ਆ ਵੀ ਤੁਸੀਂ ਫੀਡਬੈਕ ਦੇ ਦਿੱਤੀ ਆ। ਬਹੁਤਿਆਂ ਨੂੰ ਆਰਾਮ ਆਉਂਦਾ ਆ। ਉਹ ਪਿੱਛੇ ਬੋਲਦੇ ਨਹੀਂਗੇ। ਉਹਨਾਂ ਨੂੰ ਤਾਂ ਹੀ ਕਹਿੰਦੇ ਆ ਵੀ ਦੇਖੋ ਕਿੰਨੀਆਂ ਚੀਜ਼ਾਂ ਤੋਂ ਆਰਾਮ ਆਉਂਦਾ ਆ। ਮੰਮੀ ਇੰਡੀਆ ਨੇਗੇ ਉਹਨਾਂ ਨੂੰ ਉੱਥੇ ਦੱਸਦੀ ਬਹੁਤ ਸਾਰੀ ਮੈਡੀਸਨਾਂ ਖਾਂਦੇ ਨੇ ਤਾਂ ਉਹਨਾਂ ਦੀ ਜਿਹੜੀਆਂ ਫੈਂਸੀ ਉਹ ਬਹੁਤ ਜ਼ਿਆਦਾ ਹੋਰ ਵਧੀ ਜਾਂਦੀਆਂ ਕਿਉਂਕਿ ਉਹ ਗਰਮ ਨੇ। ਉਹ ਹਾਈ ਬਲੱਡ ਪ੍ਰੈਸ਼ਰ ਵੀ ਹੈਗਾ ਉਹਨਾਂ ਨੂੰ ਤੇ ਉਹਨਾਂ ਨੂੰ ਸ਼ੂਗਰ ਵੀ ਆ। ਠੀਕ ਆ। ਤੇ ਉਹਨਾਂ ਦਾ weight ਵੀ ਬਹੁਤ ਜ਼ਿਆਦਾ ਵਾ ਤਾਂ ਕਰਕੇ ਫਿਰ ਉਹਨਾਂ ਨੂੰ ਹੁਣ ਮੈਂ ਇਹ ਦੱਸਦੀ ਰਹੀ ਤੁਸੀਂ ਬਾਹਰਲੇ ਪਾਸੇ ਅਪਲਾਈ ਕਰ ਲਓ ਨਾ ਆਪਣੀ ਸਕਿਨ ਦੇ ਤੇ ਫਿਰ ਉਹ ਕਿਹੜਾ ਬੋਡੀ ਤੇ ਇਫੈਕਟ ਪਾਉਂਦੀਆਂ ਚੀਜ਼ਾਂ। ਤੇ ਇੱਕ ਮੈਂ ਨਾ ਆਪਣੇ ਬਾਰੇ ਪੁੱਛਣਾ ਸੀਗਾ। ਹਾਂਜੀ। ਤੇ 2 months ਹੋ ਗਏ ਮੈਨੂੰ ਪੀਰੀਅਡ ਨਹੀਂ ਆਏ ਹੈਗੇ ਤੇ ਮੈਂ ਪ੍ਰੈਗਨੈਂਟ। ਠੀਕ ਹੈ। ਤੇ ਮੈਂ ਡਾਕਟਰ ਕੋਲ ਵੀ ਗਈ ਸੀ ਤੇ ਉਹਨਾਂ ਨੇ ਮੇਰਾ ਪਾਪ ਟੈਸਟ ਕੀਤਾ ਸੀਗਾ ਪਰ ਉਹਦੀ ਹਜੇ ਤੱਕ ਕੋਈ ਰਿਪੋਰਟ। ਠੀਕ ਹੈ। ਤੇ ਜੇ ਕਿਸੇ ਨੂੰ ਪਤਾ ਹੋਵੇ ਦੱਸਿਓ। ਮੈਨੂੰ ਬਹੁਤ ਟੈਨਸ਼ਨ ਇਸ ਗੱਲ ਦੀ ਵੀ ਕਿਉਂ ਨਹੀਂ ਆ ਰਹੀ। ਮੈਂ 35 year old। ਠੀਕ ਹੈ ਕੋਈ ਨਹੀਂ ਪੁੱਛਦੇ ਆਪਾਂ। ਹਾਂਜੀ ਥੈਂਕ ਯੂ ਜੀ। ਥੈਂਕ ਯੂ। ਮਨੀ ਪੁੱਛਣਾ ਸੀਗਾ ਜਿਹੜਾ ਕਿੰਨੀ ਵਾਰੀ ਦੱਸਿਆ ਸੀਗਾ ਨਿੰਬੂ ਦਾ ਰਸ ਕੱਢ ਕੇ ਵਿੱਚ ਅਸੀਂ ਵੀ ਦਿੰਦੇ ਆ ਉਹ ਤੇ ਬਾਅਦ ਵਿੱਚ ਜਿਹੜਾ ਤੁਸੀਂ ਚਾਰ ਜਵੈਣਾ ਤੇ 4 ਲੂਣ। ਹਾਂਜੀ ਉਹ ਕਿਹੜੀਆਂ ਉਹ ਦੱਸ ਦੇਣ ਜਰਾ। ਇਹ ਤਾਂ ਤੁਸੀਂ ਸਟੋਰ ਜਾਓ ਕਹੋ 4 ਜਵੈਣਾ ਦੇ ਦਿਓ ਕਿਉਂਕਿ ਮੈਂ ਵੀ ਖੁਦ ਨਹੀਂ ਦੇਖੀਆਂ ਹੈਗੀਆਂ। ਲੂਣ ਤਾਂ ਆਪਾਂ ਦੇਖ ਲਈਦਾ ਚਿੱਟਾ ਆ ਕਾਲਾ ਆ ਪਿੰਕ ਆ ਏਦਾਂ ਦੇ ਹੁੰਦੇ ਆ ਨਾ। ਹਾਂਜੀ ਹਾਂ ਲੂਣ ਉਹੀ ਹੋਣੇ ਆ। ਠੀਕ ਹੈ ਓਕੇ ਜੀ ਓਕੇ। ਹਾਂਜੀ ਕਈ ਵਾਰੀ ਤੁਹਾਡੀ ਕਿਡਨੀ ਦੇ ਵਿੱਚ ਕੋਈ ਇਨਫੈਕਸ਼ਨ ਵਗੈਰਾ ਹੈਗਾ ਆ ਉਹ ਤਾਂ ਵਾਕਿਆ ਹੀ ਜਿਹੜੀ ਫੀਡਬੈਕ ਆਈ ਆ ਉਹਨਾਂ ਦਾ ਠੀਕ ਹੋ ਗਿਆ। ਕੋਈ ਜ਼ਰੂਰੀ ਨਹੀਂ ਹੁੰਦਾ ਸਰੀਰ ਆਪੋ ਆਪਣਾ ਕਿ ਇਹਨੂੰ ਚੀਜ਼ ਕਿਸ ਤਰ੍ਹਾਂ ਪੈਂਦੀ ਆ ਕਿਸੇ ਨੂੰ ਕਿਸ ਤਰ੍ਹਾਂ ਪੈਂਦੀ ਆ। ਉਹ ਤਾਂ ਹੀ ਕਹਿੰਦੇ ਆ ਕਿ ਜਦੋਂ ਤੁਹਾਨੂੰ ਲੱਗਦਾ ਆ ਕੁਛ ਕਿ ਸਾਨੂੰ ਗੜਬੜ ਆ ਉਸ ਵੇਲੇ ਚੀਜ਼ ਨੂੰ ਤੁਸੀਂ ਛੱਡ ਵੀ ਸਕਦੇ ਹੈਗੇ ਆ। ਨਸੀਬ ਕੌਰ। ਹਾਂ ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਅੱਗੇ ਫੋਨ ਕੀਤਾ ਸੀ ਅੱਜ ਮੈਂ ਇਸ ਕਰਕੇ ਫੋਨ ਕੀਤਾ ਮੈਨੂੰ ਨਾ 2000 ਦੀ ਖਾਂਸੀ ਹੈ ਬੇਟੇ ਬਹੁਤ ਜ਼ਿਆਦਾ। ਖਾਂਸੀ ਹੈ ਤੁਹਾਨੂੰ? ਹਾਂ ਖਾਂਸੀ ਹੈ ਠੀਕ ਹੀ ਨਹੀਂ ਹੁੰਦੀ। ਮੈਂ ਡਾਕਟਰ ਸਾਰੇ ਜੱਜ ਕੋਈ ਐਕਸਰੇ ਹੋ ਗਏ ਸਾਰਾ ਕੁਛ ਹੋ ਗਿਆ। ਇੱਕ ਡਾਕਟਰ ਨੇ ਮੈਨੂੰ ਇਹ ਦੱਸਿਆ ਕਿ ਆਸਥਮਾ ਤੇ ਐਲਰਜੀ ਹੈ। ਉਹਦੀ ਮੈਨੂੰ ਐਲਰਜੀ ਦਵਾਈ ਦਿੱਤੀ ਹੈ ਪਰ ਮੈਨੂੰ ਹੱਥੋਂ ਇੰਨੇ ਆਉਂਦੇ ਆ ਬੇਟੇ। ਰਾਤ ਨੂੰ ਮੇਰੀ 3 ਚੁੰਨੀਆਂ ਛੋਟੀ ਰੱਖੀਆਂ ਮੈਨੇ ਹੱਥੋਂ ਨਾ ਭਰ ਜਾਂਦੀਆਂ ਨੇ ਤੜਕੇ ਧੋਣੀਆਂ ਇੰਨੀਆਂ। ਜੇ ਕਿਸੇ ਨੂੰ ਪਤਾ ਹੋਵੇ ਤਾਂ ਦੱਸਿਓ ਜਗਵੀਰ ਵੀਰ ਜੀ ਜ਼ਰੂਰ ਪੁੱਛਿਓ ਕਹਿੰਦੇ। ਠੀਕ ਹੈ ਠੀਕ ਹੈ ਜੀ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਗੁਰਦੀਪ ਕੌਰ ਜੀ ਸਤਿ ਸ਼੍ਰੀ ਅਕਾਲ। ਇੱਕ ਦਿਨ ਉਹ ਦਿਨ ਕਿਹਾ ਸੀ ਨਾ ਛੋਟੇ ਬੱਚੇ ਨੂੰ ਕਹੋ ਜੇ ਮੈਂ ਇੱਕੋ ਹੀ ਗੱਲ ਦੱਸਾਂਗੀ ਚਟਨੀ ਜੀ ਹੈਗੀ ਬਣਾ ਕੇ ਦੋ ਥੋੜੀ ਥੋੜੀ ਉਹਦੇ ਹਿਸਾਬ ਨਾਲ ਦੇ ਕੇ ਗਰਮ ਦੁੱਧ ਪਿਓ ਤਾਂ ਕਬਜ਼ ਖੁੱਲ ਜਾਏਗੀ। ਕਿਸੇ ਨੇ ਬੜੀਆਂ ਹੀ ਦੱਸੀਆਂ ਮੇਰੇ ਕੋਲ ਬੜੀਆਂ ਲਿਖੀਆਂ ਪਰ ਆ ਬੱਚਿਆਂ ਨੂੰ ਜਿਹਨੂੰ ਦਿੱਤੀ ਆਰਾਮ ਆ ਗਿਆ ਛੋਟਾ ਜਿਹਾ ਇਲਾਜ ਜੀ। ਤੁਸੀਂ 5 ਚਮਚ ਘਿਓ ਪਾ ਲਓ 200 ਗ੍ਰਾਮ ਆਪਣਾ ਮਨੱਕਾ ਪਾ ਕੇ ਨਾ ਬੜੀ ਵਾਰੀ ਦੱਸਣੀ ਬੀਜ ਕੱਢ ਲਓ 200 ਗ੍ਰਾਮ ਗੁਲਕੰਦ ਪਾ ਲਓ 100 ਗ੍ਰਾਮ ਸਰਨਾ ਦੇ ਪੱਤੇ ਪਾ ਕੇ ਚਟਨੀ ਕੁੱਟ ਲਓ ਇਹਦੀ ਬੜੀ ਸਵਾਦ ਜੀ ਬਣੇਗੀ। ਉਹੀ ਬੱਚੇ ਦੀ ਉਮਰ ਦੇ ਹਿਸਾਬ ਨਾਲ ਪਾਉਣ ਉਹਨੂੰ ਤੇ ਗਰਮ ਦੁੱਧ ਪਿਆਉਣ ਤੋਂ ਉਹਨਾਂ ਆਰਾਮ ਆ ਜਾਏਗਾ। ਠੀਕ ਆ। ਤੇ ਦੂਜਾ ਜਿਹੜੇ ਸਿੰਗਰੈਣੀ ਵਾਲੇ ਨਾ ਛੋਟਾ ਜਿਹਾ ਇਲਾਜ ਇਹ ਜ਼ਰੂਰੀ ਹੈ। ਮੈਂ ਤੁਹਾਨੂੰ ਉਦੋਂ ਵੀ ਦੱਸ ਗਈ ਸੀ ਮੇਰੇ ਨਾਂ ਦੀ ਕੁੜੀ 3 ਦਿਨ ਉਹਦੇ ਬਿਜ਼ਨਸ ਤੇ ਨਹੀਂ ਗਈ ਤੇ 2 ਦਿਨਾਂ ਚ ਉਹਨੂੰ ਆਰਾਮ ਫਰਕ ਪੈ ਗਿਆ। ਹਿੰਗ ਸੁੰਡ ਜੀ ਜੀਰਾ ਭੁੰਨ ਕੇ ਪਾਊਡਰ ਪਾਓ ਤੇ ਪੀਸ ਲਓ। ਤਿੰਨੇ ਚੀਜ਼ਾਂ ਦੇ ਵਿੱਚ ਥੋੜਾ ਕਾਲਾ ਲੂਣ ਪਾ ਲਓ ਤੇ ਉਹਨੂੰ ਤੁਸੀਂ ਉਹਦੇ ਹਿਸਾਬ ਨਾਲ ਹੀ ਅੱਧੇ ਚਮਚੇ ਥੋੜਾ ਪਾਣੀ ਤੁਹਾਨੂੰ 1 ਦਿਨ ਚ ਪਤਾ ਲੱਗ ਜਾਏਗਾ ਨਿੱਕੀ ਸੁੱਕਾ ਜਿਹਾ ਇਲਾਜ। ਦੂਜਾ ਰਾਤੀ ਤੁਸੀਂ ਬਣਾਓ ਜਾਂ ਸਵੇਰੇ ਖਿਚੜੀ ਜਾਂ ਚੌਲ ਬਣਾ ਲਓ ਠੰਡੇ ਕਰ ਲਓ ਹਿੰਗ ਪਾ ਕੇ ਦਹੀਂ ਪਾ ਕੇ ਖਾ ਲਓ। ਇੱਕ ਉਹਨੇ ਈਸ ਬਗੌਲ ਦਾ ਛਿਲਕਾ ਜਿਹੜਾ ਸ਼ੱਕਰ ਵਾਲਾ ਪਾਣੀ ਠੰਡਾ ਬਣਾਓ ਗਲਾਸ ਉਹਦੇ 2 ਚਮਚੇ ਘੋਲ ਕੇ ਪੀ ਲਓ। ਤੇ ਤੁਸੀਂ ਜਿਹੜਾ ਮੱਕੀ ਦੀ ਰੋਟੀ 4 ਦਿਨ ਹੀ ਖਾ ਲਓ ਨਾ ਸਿਰਫ ਦੁਪਹਿਰੇ ਹੀ ਰਾਤੀ ਨਹੀਂ ਖਾਣੀ ਨਾ ਖਾਓ। ਦਹੀਂ ਹਿੰਗ ਪਾ ਕੇ ਤੁਹਾਨੂੰ ਕਿੰਨੇ ਚਿਰਾਂ ਦੀ ਸੰਗਰਾਣੀ ਤੁਹਾਡੀ ਹਟ ਜਾਏਗੀ ਜੀ। ਸਾਡੇ ਫਲੂਜ ਹੋਏ ਨੇ ਗਲੇ ਗੁਲੇ ਬੰਦ ਹੋਏ ਪਏ ਸਾਡੇ ਸਾਰਿਆਂ ਦੇ ਬੱਚੇ ਮੇਰੇ ਦੇ ਵੀ ਆ ਨਾ 20 ਗ੍ਰਾਮ ਸਮਾਨ ਪਾ ਲਓ ਜਿੰਨੇ ਕਹਿੰਦੇ 2 ਦਿਨ ਪੀਰੀਅਡ ਆਉਂਦੇ ਜਾਂ ਨਹੀਂ ਆਉਂਦੇ ਆ ਕਾੜਾ ਹੀ ਪੀਰੀਅਡ ਮੈਂ ਹੁਣੇ ਹੀ ਲੱਭ ਕੇ ਰੱਖ ਲਿਆ। ਦੂਜੀਆਂ ਮੈਂ ਪਿੱਛੋਂ ਦੱਸਣੀ। ਦੂਜੀ ਗੱਲ ਇਹ ਹੈਗੀ ਹੈ ਕਿ ਜਿਹੜੇ ਕਹਿੰਦੇ ਨੇ ਨਾ ਆਪਣਾ ਵੀ ਸਾਨੂੰ ਲਿਖਾ ਦੇਣ ਮੈਂ ਕਿਸੇ ਨੁਕਸੇ ਨਹੀਂ ਲਿਖਾ ਸਕਦੀ ਕੋਈ ਬੋਲੇਗਾ ਮੈਂ ਲਿਖ ਵੀ ਨਹੀਂ ਸਕਦੀ ਇਸ ਟਾਈਮ ਦੇ ਵਿੱਚ। ਹਾਂ ਰਿਕਾਰਡ ਫਰੋਲੋ
ਉਹਦਾ ਆਰਾਮ ਨਾਲ ਵੇਖੋ, ਸੁਣੋ। ਇੱਕ ਹਫ਼ਤਾ ਹੈਗੀ ਜੇ ਵਿੱਚ ਦਵਾਈਆਂ ਕੱਢ ਲਓ, ਤੇ ਜੇ ਨਹੀਂ ਕਰ ਸਕਦੇ ਮੇਰੀ ਨੁਕਸਾ ਨਾ ਸੁਣ, ਕਿਤੇ ਹੋਰ ਸੁਣ ਕੇ ਲਿਖਣ, ਜਿੱਥੇ ਲਿਖ ਸਕਦੇ ਨੇ। ਮੇਰੀ ਕੋਈ ਉਹ ਵਰੀ ਨਹੀਂ ਹੈਗੀ। ਦੂਜੀ ਗੱਲ ਹੈਗੀ ਹੈ, ਪੰਜਾਬੀ ਰੇਡੀਓ ਤੇ ਮੈਂ ਅੱਜ ਤੱਕ ਕਦੀ ਨਹੀਂ ਕਿਹਾ ਬਲਵਿੰਦਰ ਮੈਂ ਨੰਬਰ ਦੱਸਣੀ ਮੇਰੇ ਘਰ ਕਾਲਾਂ ਕਰੋ। ਮੇਰੇ ਘਰ ਕਾਲਾਂ ਆਉਂਦੀਆਂ ਵੀ ਨੇ, ਮੈਂ ਉਹਨਾਂ ਨੂੰ 3 ਨੰਬਰ ਦੇ ਦਿੰਦੀ ਹਾਂ। ਮੈਂ ਆਹ ਸੁਣਨ ਵਾਲਾ ਜੇ, ਆਹ ਤੁਹਾਡਾ ਰਿਕਾਰਡ ਜੇ, ਆਹ ਤੁਹਾਡਾ ਬਲਵਿੰਦਰ ਉਸ ਪੰਜਾਬੀ ਰੇਡੀਓ ਤੇ ਗੱਲ ਕਰਨ ਵਾਲਾ ਜੇ। ਤੁਸੀਂ, ਮੈਂ ਤੁਹਾਨੂੰ ਅੱਜ ਦੱਸ ਦਿੱਤਾ, ਅੱਗੋਂ ਤੁਸੀਂ ਸੁਣਿਆ ਕਰੋ, ਗੱਲ ਕਰਿਆ ਕਰੋ। ਤੀਜੀ ਗੱਲ ਹੈ, ਕਿਸੇ ਨੂੰ ਕੋਈ ਬਿਮਾਰੀ ਵੀ ਹੁੰਦੀ ਹੈ ਨਾ, ਪਹਿਲਾਂ ਆਪਾਂ ਹਸਪੀਟਲ ਭੱਜਨੇ ਆ, ਜਾ ਕੇ ਬੱਚਾ ਹੋਣ ਵਾਲਾ ਤਾਂ ਨਹੀਂ ਹੋਇਆ ਤਾਂ ਵੀ, ਕੋਈ ਮਿਸਕੈਰੇਜ ਹੈ ਤਾਂ ਵੀ, ਕਿਸੇ ਨੂੰ ਟੀਵੀ ਹੈ, ਇੱਕ ਰੱਬ ਉਲਟ ਜਾਂਦਾ ਹੈ ਜਿਹਨੂੰ ਕੈਂਸਰ ਦੱਸੀ ਜਾਂਦੀ। ਹੁਣ ਕਿਸੇ ਦਾ ਨੌਜਵਾਨ ਮੁੰਡਾ ਹੈ, ਉਹਨੂੰ ਕੈਂਸਰ ਦੀ ਦੱਸਿਆ ਗਿਆ, ਮੈਂ ਇਹ ਨਹੀਂ ਸੁਣਿਆ ਉਹ ਕੈਂਸਰ ਕਾਹਦੀ। ਜੀ ਜੀ, ਤੁਹਾਨੂੰ ਪਤਾ ਹੋਣਾ, ਉਹ ਬੰਦਾ ਕਿ ਦੱਸ ਗਿਆ ਸੀ 29 ਸਾਲ ਦਾ ਬੱਚਾ ਤੇ ਉਹਦੀ ਉਹ ਹੈ। ਮੈਂ ਇਹ ਕਹਾਂਗੀ, ਮੈਨੂੰ ਕੋਈ ਕਹਿ ਦੇਗਾ ਇੰਨਾ ਇਸ ਬਿਮਾਰੀ ਨੂੰ ਸੁਣ ਕੇ ਬੰਦਾ ਧਬਕ ਜਾਂਦਾ ਹੈ। ਮੈਨੂੰ ਤਾਂ ਕੋਈ ਕਹਿ ਦੇਗਾ ਨਾ ਸਵਾਹ ਦੀ ਚੁੰਡੀ ਘੋਲ ਕੇ ਪਾਣੀ ਪੀ ਲੈ, ਘੋਲ ਕੇ ਤੇ ਲਾਵਾਂਗੇ, ਮੈਂ ਤਾਂ ਉਹ ਵੀ ਪੀ ਲਾਂਗੀ। ਭੈਣ ਜੀ ਹਰਜੀਤ ਕਹਿੰਦੀ ਸੀ ਨਾ, ਇਹ ਡਾਕਟਰ ਨੇ ਇਲਾਜ, ਡਾਕਟਰ ਕੋਲ ਜਾਓ। ਤੁਸੀਂ ਨਿੱਕਾ ਮੋਟਾ ਜਿੰਨਾ ਨੁਕਸਾ ਹੈਗਾ ਸਾਰਾ ਪੀਓ, ਕੀ ਪਤਾ ਕਿਹੜੇ ਤੋਂ ਆਰਾਮ ਆ ਜਾਏਗਾ। ਕੈਂਸਰ ਹੈ ਜੀ ਜੀ ਜੀ। ਬਾਕੀ ਹੈਗਾ, ਜਿੰਨੇ ਵੀ ਗੱਲ ਕਰਨੀ ਹੈ, ਇੱਥੇ ਏਡਾ ਮੰਚ ਚੱਲਦਾ ਪਿਆ ਪੰਜਾਬੀ ਰੇਡੀਓ, ਇੱਥੇ ਮੈਂ ਬੋਲਾਂਗੀ, ਹੁਣ ਸਾਰੇ ਦੁਨੀਆ ਸੁਣ ਰਹੀ ਹੋਵੇਗੀ। ਜੇ ਮੈਂ ਪ੍ਰਾਈਵੇਟ ਕਹਾਂਗੀ ਮੇਰੇ ਘਰ ਆ ਕੇ ਸੁਣੋ, ਮੈਂ ਪੀਰ ਚ ਵੀ ਦੱਸ ਦਿੰਦੀ ਹਾਂ, ਮਿਸਕੈਰੇਜ ਵੀ ਦੱਸਿਆ, ਬੇਬੀ ਨਹੀਂ ਹੁੰਦਾ ਤਾਂ ਵੀ ਦੱਸਿਆ। ਸਿਆਣੇ ਕਹਿੰਦੇ ਨੇ ਦੁੱਖ ਨੂੰ ਲੁਕਾਓ ਨਾ, ਕੋਠੇ ਚੜ ਕੇ ਕੁੱਕੀਏ। ਅੱਜ ਕੱਲ ਤਾਂ ਇੱਥੇ ਡਾਕਟਰੀ ਬੇਬੀ ਪੈਦਾ ਕਰ ਰਹੇ ਤੇ ਸਾਨੂੰ ਸ਼ਰਮ ਕਾਹਦੀ? ਇੱਥੇ ਦੱਸੋ ਜਿਹੜਾ ਦੁੱਖ ਹੈਗਾ ਜੀ। ਦੂਜੀ ਗੱਲ ਹੈ ਜਿਹੜੀ ਪੀਰਟ ਵਾਲੀ ਗੱਲ ਹੈ, ਮੈਂ ਇਹ ਕਹਾਂਗੀ ਜਿਹਨੂੰ 2 ਦਿਨ ਆ ਦੇਣ ਆ ਕਾੜਾ ਲਵੋ, ਬਿਲਕੁਲ ਖੁੱਲ ਜਾਣਗੇ ਜੀ। ਜਿਨ੍ਹਾਂ ਨੂੰ ਅਸਲੀ ਨਹੀਂ ਆਉਂਦੇ ਤਾਂ ਮਿੱਠਾ ਤੇਲ ਜਾਂ ਭਸਮ ਜਿਹੜੀ ਹੈ ਨਾ, ਉਹ ਕੜਾਹ ਬਣਾ ਲਓ, 1 ਕੌਲੀ ਸ਼ੱਕਰ ਪਾ ਕੇ, 1 ਚਮਚੇ ਕਣਕ ਦੇ ਦਾਣੇ ਜਾਂ ਮਿੱਠਾ ਤੇਲ ਜਾਂ ਭਸਮ ਬਣੀ ਪੀਸੀ ਦਵਾਈ ਹੈ, ਤੇ ਕਣਕ ਦੇ ਦਾਣੇ ਰੱਖ ਕੇ ਖਾਓ, ਚਮਚੇ ਚ ਲਪੇੜ ਕੇ ਮੂੰਹ ਚ ਪਾ ਲਓ, ਉੱਤੋਂ ਸਾਰਾ ਕੜਾਹ ਖਾ ਲਓ। 3-4 ਦਿਨ ਲਗਾਤਾਰ ਐਵੇਂ ਕਰਿਆ ਕਰੋ, ਤੇ ਆਹ ਕਾੜਾ ਪੀਣਾ ਸ਼ੁਰੂ ਕਰ ਲਓ, ਪੀਰੀਅਡ ਖੁੱਲ ਜਾਣਗੇ। ਜਿਨ੍ਹਾਂ ਨੂੰ ਘੱਟ ਉਹਨਾਂ ਦੇ ਫੁੱਲ ਜਾਣਗੇ। ਆਹ ਕਾੜਾ ਬੜਾ ਚੰਗਾ, ਹੁਣ ਮੈਂ ਦੱਸਣ ਲੱਗੀ ਹਾਂ। ਅੱਜ ਮੈਂ ਇੰਨਾ ਗਲੇ ਨੂੰ ਠੀਕ ਕੀਤਾ, ਮੈਂ ਕਿਹਾ ਚੱਲ ਮਾੜਾ ਮੋਟਾ ਬੋਲਣ ਜੋਗੀ ਹੋ ਜਾਵਾਂਗੀ ਜੀ। ਇੱਕ ਤੁਸੀਂ ਬਨਕਸ਼ਾ ਲੈ ਲਓ, ਸੌਂਫ ਲੈ ਲਓ, ਬਨਕਸ਼ਾ ਤੇ ਜੂਫਾ ਲੈ ਲਓ। ਇਹ ਇੰਡੀਅਨ ਸਟੋਰ ਤੇ ਮਿਲ ਜਾਏਗਾ, ਪਰ ਘਰਾਂ ਚੀਜ਼ਾਂ ਪਈਆਂ ਹੁੰਦੀਆਂ। ਸੌਂਫ, ਜੂਫਾ, ਬਨਕਸ਼ਾ, ਮਨੱਕਾ, ਦਾਲਚੀਨੀ, ਜੈਫਲ, ਵੱਡੀ ਇਲਾਚੀ, ਸੁਹਾਗਾ ਤੇ ਕਾਜਬਾਨ, ਇਹ 20-20 ਗ੍ਰਾਮ ਲੈ ਕੇ ਸਾਰਾ ਸਮਾਨ ਇਕੱਠਾ ਕੁੱਟ ਲਓ। 1 ਚਮਚਾ 1 ਗਲਾਸ ਚ ਪਾ ਲਓ। ਮੈਂ ਬੜੀ ਵਾਰੀ ਦੱਸ ਗਈ ਹਾਂ। ਜਦੋਂ ਪੌਣਾ ਗਲਾਸ ਰਹਿ ਜਾਏ, ਉਹਦੇ ਚ ਮਾਮੂਲੀ ਜੀ ਪੱਤੀ, ਇਹ ਗੁੜ ਪਾ ਕੇ ਕਾੜੇ, ਥੋੜਾ ਗੁੜ ਪਾ ਲੈਣਾ ਵਿੱਚ, ਉਹਨੂੰ ਪਾ ਕੇ ਕਾੜ ਕੇ ਥੋੜੀ ਪੱਤੀ ਜ਼ਰੂਰ ਸੁੱਟ ਲਓ ਵਿੱਚ, ਉਹਨੂੰ ਪੁਣ ਕੇ ਉਹਨੇ 1 ਚਮਚ ਬਦਾਮ ਰਗਣ ਘੋਲ ਕੇ ਪਾਓ। ਤੁਸੀਂ 3-4 ਦਿਨ ਪੀਵੋ, ਤੁਹਾਨੂੰ ਬਹੁਤ ਫਰਕ ਪੈ ਜਾਏਗਾ। ਜਿੰਨਾ ਵੀ ਹੈ, ਦੇਖੋ ਵਿਚਾਰਿਆਂ ਨੂੰ ਪਤਾ ਹੀ ਨਹੀਂ ਸੀ, ਉਹ ਕਹਿੰਦੇ ਪੈਸੀ ਮੈਮਰੀ ਵਾਸਤੇ ਚਾਂਦੀ ਦੇ ਵਰਕ ਤਾਂ ਮੈਂ ਬੇਬੀ ਵਾਸਤੇ ਦੱਸਣੀ ਹੁੰਦੀ ਆ ਜੀ ਜੀ। ਤੇ ਮੈਂ ਉਹਨਾਂ ਨੂੰ ਮੈਮਰੀ ਵਾਸਤੇ ਦੱਸਾਂ, ਇਹ ਆਪਣਾ ਪੁਰਾਣਾ ਨੁਕਸਾ ਲੋਕੀ ਹੁਣ ਤੱਕ ਇੰਡੀਆ ਦੁੱਧਾਂ 'ਚ ਪਾ ਕੇ ਰਾਤ ਨੂੰ ਘੋਲ ਕੇ ਪੀਂਦੇ ਨੇ। ਤੇ ਅਖਰੋਟ ਤੇ ਸਾਰਾ ਸਮਾਨ ਜਿਹੜਾ 100-100 ਗ੍ਰਾਮ ਪਾ ਲਓ। ਅਖਰੋਟ ਗਿਰੀ, ਬਦਾਮ, ਪਿਸਤਾ, ਚਾਰੇ ਮਗਜ਼, ਖਸਖਸ, ਸੌਂਫ, ਮਿਸ਼ਰੀ, ਕਾਲੀ ਮਿਰਚ 25 ਗ੍ਰਾਮ ਪਾ ਲਓ। ਛੋਟੀ ਇਲਾਚੀ 25 ਗ੍ਰਾਮ ਪਾ ਲਓ। ਤੇ ਇੰਨੀ ਬੜੀਆਂ ਨੂੰ ਕੁੱਟ ਲਵੋ। ਦੁੱਧ ਨਾਲ 1 ਚਮਚਾ ਲਓ, ਤੁਹਾਡੀ ਮੈਮਰੀ ਬੜੀ ਤੇਜ਼ ਹੋ ਜਾਏਗੀ। ਨਾਲੇ ਜਿਹੜਾ ਸਿਰ ਸੁਰ ਪੀੜ ਦੀ ਉਹਦੇ ਨਾਲ ਆ ਜਾਂਦੀ, ਅੱਖਾਂ ਨੂੰ ਵੀ ਇਹਦੇ ਨਾਲ ਬਹੁਤ ਫਰਕ ਪੈਂਦਾ ਜੀ। ਮੈਂ ਇਹ ਕਹਾਂਗੀ, ਉਹ ਕਿਸੇ ਨੇ ਕਿਹਾ 2 ਬੱਚੇ ਨੇ ਬੋਲਦੇ ਨਹੀਂ, ਜਿਹੜਾ ਨੁਕਸਾ ਸੁਣਿਆ ਹੈ, ਲਿਖਿਆ ਹੈ, ਪੜਿਆ ਹੈ, ਉਹ ਤਾਂ ਮੈਂ ਦੱਸ ਦਿੰਨੀ ਆ। ਅੱਗੋਂ ਕਿਸਮਤ ਆਪਣੀ ਮੇਰੀ ਭਾਂਜੀ ਦਾ ਮੁੰਡੇ ਨਹੀਂ 2 ਬੋਲਦੇ, ਉਹ ਵੀ ਕਰਦੀ ਪਈ ਵਿਚਾਰੀ ਇਹ ਜੀ। ਗੁਰਬੰਦੀ ਬਦਾਮ ਤੁਸੀਂ ਲੈ ਲਓ, ਛੋਟੀ ਗਿਰੀਆਂ ਹੁੰਦੀਆਂ ਜਿਹੜੀਆਂ ਆਪਾਂ 14 ਚੀਜ਼ਾਂ ਚ ਪਾਉਂਦੇ ਆ, ਨਹੀਂ ਮਿਲਣਗੀਆਂ ਦੂਜੀਆਂ ਪਾ ਲਓ, ਕੋਈ ਗੱਲ ਨਹੀਂ। ਤੁਸੀਂ ਰਾਤ ਨੂੰ ਬੱਚਿਆਂ ਦੇ ਹਿਸਾਬ ਨਾਲ, ਜੇ ਵੱਡੇ ਨੇ 10-10 ਭਿਉਂ ਲਓ, ਛੋਟੇ ਨਿੱਕੇ ਦਾ 5-4 ਗਿਰੀਆਂ 5-6 ਭਿਉਂ ਲਓ। ਸਵੇਰੇ ਮੱਖਣ ਪਾ ਕੇ, ਅੰਗੂਰਾਂ ਦੀ ਖੰਡ ਪਾ ਕੇ ਚਟਣੀ ਬਣਾ ਕੇ ਸਵੇਰੇ ਰੋਜ਼ ਖਵਾਓ ਤੁਸੀਂ ਉਹਨਾਂ ਜੀ। ਹੁਣ ਛੋਟੇ ਬੱਚੇ ਨੇ, ਤੇ ਜਿਹੜਾ ਇੱਕ ਵਾਰ ਮੈਂ ਨੁਕਸਾ ਲਿਖ ਲਿਆ ਸੀ ਵੀ ਅਕਰਕਰਾ ਹੁੰਦਾ ਪਾਊਡਰ, ਇਹ ਜਿਬ ਤੇ ਚੁੰਡੀ ਘਸਾ ਕੇ ਬਾਹਰ ਚੁਗਲੀਆਂ ਕਰਦੇ ਰਹੋ, ਜਿਹੜਾ ਬੋਲਣ ਦੀ ਜ਼ਬਾਨ ਦਾ ਉਹ ਹੈਗਾ ਉਹ ਖੁੱਲ ਜਾਂਦਾ। ਪਰ ਹੁਣ ਪਤਾ ਨਹੀਂ ਬੱਚੇ ਕਿੱਡੇ ਨੂੰ ਬਾਹਰ ਕਰ ਸਕਦੇ ਨੇ ਕਿ ਨਹੀਂ ਕਰ ਸਕਦੇ ਜੀ। ਇੱਕ ਮਗਾ ਪਾਊਡਰ ਜਿਹੜਾ ਨਾ, ਅੱਧਾ ਚਮਚ ਜਿਹੜਾ ਹੈ ਨਾ, ਉਹ ਵੀ ਪਾਣੀ ਨਾਲ ਖਾਓ, ਤੇ ਉਹਦੇ ਨਾਲ ਵੀ ਬੋਲਣ ਦੇ ਬੱਚੇ ਜਿਹੜੀ ਉਹ ਜ਼ਬਾਨ ਨੂੰ ਬੁਲਾਵਾ ਹੀ ਹੁੰਦਾ। 1 ਚਮਚ ਸੌਂਫ ਲੈ ਕੇ ਉਹ ਪਾਣੀ ਕੱਪ ਚ ਉਬਾਲ ਕੇ ਉਹ ਵੀ ਉਹਨਾਂ ਨੂੰ ਪਿਆਉਣ ਥੋੜਾ। ਖੀਰੇ ਦੇ ਬੀਜ ਦੇਣ ਤਾਂ ਬੱਚਾ ਬੋਲ ਹੀ ਪਏਗਾ। ਤੇ ਮੈਂ ਤਾਂ ਨਿੱਕੇ ਨੁਕਸੇ ਅੱਜ ਲੱਭ ਕੇ ਰੱਖੇ ਸੀ। ਮੈਂ ਕਿਹਾ ਇੱਕੋ ਕਹਿੰਦੇ ਸੋਜ, ਛੋਟਾ ਜਿਹਾ ਇਲਾਜ, ਸੁੰਡ ਥੋੜੀ ਜਿਹੀ ਉਬਾਲ ਕੇ ਕੱਪ ਚ ਪੀ ਲਓ। ਬੇਸਨ ਫਰਕੜੀ ਖਾ ਲਓ। ਸਰ੍ਹੋਂ ਦੇ ਤੇਲ ਚ ਨਾ ਤੁਲਸੀ ਦੇ ਪੱਤੇ ਪਾ ਕੇ ਉਹਦੀ ਮਾਲਿਸ਼ ਕਰੋ ਤੁਸੀਂ ਉੱਤੇ। ਕਰੇਲੇ ਜੂਸ ਚ ਨਾ ਨਿੰਬੂ ਨਿਚੋੜ ਕੇ ਪੀ ਲਓ।
ਤੁਹਾਡੀ ਜਿਹੜੀ ਉਹ ਅੜ ਜਾਏਗੀ। ਇੱਕ ਮੇਰਾ ਕੁਐਸਚਨ ਇਹ, ਮੈਂ ਕਈ ਵਾਰੀ ਗਿਲਟੀਆਂ ਦੱਸ ਚੁੱਕੀ ਹਾਂ। ਇੱਕ ਭੈਣ ਜੀ ਉਹ ਦਿਨ ਬੋਲੇ ਸੀ ਇਹ ਅੰਜੀਰਾਂ ਨੇ, ਪਲੀਜ਼ ਇਹ ਅੰਜੀਰਾਂ ਨਹੀਂ ਹੈਗੀਆਂ, ਇਹ ਆਪਣੀਆਂ ਵਾਈ ਵੂਈ ਤੋਂ ਆਪਣਾ ਮਾਸ ਇਕੱਠਾ ਕੋਈ ਗਿਲਟੀਆਂ ਆਮ ਬਣ ਜਾਂਦੀਆਂ, ਸਾਡੀਆਂ ਇੱਥੇ ਕਿਸੇ ਨੂੰ ਹੈਗੀਆਂ ਸੀ। ਮੈਂ ਇਹ ਤਾਂ ਛੋਟੇ ਛੋਟੇ ਇਲਾਜ ਨਾਲ ਹਟ ਜਾਣਗੀਆਂ। ਜਿਹੜੀਆਂ ਅੰਜੀਰਾਂ ਹੁੰਦੀਆਂ ਨਾ ਉਹ ਆਪਣੀਆਂ, ਮੇਰੀ ਸਾਡੀ ਇੱਕ ਲੇਡੀ ਨੂੰ ਪੁਰਾਣੇ ਟਾਈਮ ਕਿ ਮੈਨੂੰ ਯਾਦ ਆਉਂਦੀ ਹੈ, ਕੰਨਾਂ ਦੇ ਨਾਲ ਜਿਹੜੀ ਲੰਮੀ ਜਿਹੀ ਥੱਲੇ ਆਪਣੀ ਨਾੜ ਜਿਹੀ ਹੈ ਨਾ ਇੱਥੇ ਹੁੰਦੀਆਂ, ਤੇ ਫਿਰ ਉਹਨਾਂ 'ਚ ਪੈ ਜਾਂਦਾ ਰੇਸ਼ਾ, ਇੰਨਾ ਗੰਦਾ ਵਗਦਾ ਰਹਿੰਦਾ। ਉਹਨਾਂ ਨੂੰ ਲੋਕੀ ਅੰਜੀਰਾਂ ਕਹਿੰਦੇ ਨੇ। ਸਾਡੇ ਗਲੀ 'ਚ ਬੁੱਢੇ ਸੀ ਆਉਂਦੇ ਨੇ ਵਡੇਰੇ ਮੇਰੇ ਛਾਮੀ ਬਹਿੰਦੀਆਂ ਬੜੀਆਂ, ਮੈਂ ਉਹਨਾਂ ਦੀਆਂ ਗੱਲਾਂ ਯਾਦ ਨੇ। ਉਹ ਕਹਿੰਦੇ ਬਿੱਲੀਓ ਜੂਠਾ ਪੀਓ ਅੰਜੀਰਾਂ ਹੋ ਜਾਣਗੀਆਂ, ਕੁੱਤੇ ਦਾ ਵੱਢ ਜਾਏਗਾ ਤੇ ਹਲਕੇ ਹੋ ਜਾਣਗੇ, ਚੂਹਾ ਵੱਢ ਜਾਏਗਾ ਤੇ ਸਾਨੂੰ ਗਲ ਘੋਟੀ ਬਿਮਾਰੀ ਪੈ ਜਾਏਗੀ। ਸੋਚੀ ਦਾ ਉਹ ਕਹਿੰਦੇ ਨੇ ਮੰਦਰਾਓ, ਇਹਨਾਂ ਗਿਲਟੀਆਂ ਨੂੰ ਕਿੱਥੋਂ ਮੰਦਰਾਵਾਂਗੇ ਅਸੀਂ? ਇਹ ਦਵਾਈ ਨਾਲ ਆਰਾਮ ਆਏਗਾ। ਕਾਲੀ ਮਿਰਚ, ਨਮਕ, ਅਲਵੇਰਾ ਦਾ ਗੁੱਦਾ ਭੁੰਨ ਕੇ ਖਾਓ, ਗਿਲਟੀਆਂ ਹਟ ਜਾਣਗੀਆਂ। ਜੈਫਲ, ਦਾਲਚੀਨੀ, ਸੁੰਡ, ਜਵੈਣ, ਕਾਲੀ ਮਿਰਚ, ਸੌਂਫ ਕੁੱਟ ਕੇ ਥੋੜੀ ਥੋੜੀ ਖਾਓ। ਫੜਕੜੀ ਵੇਸਣ ਵਾਲੀ ਖਾਓ। ਚੂਨਾ ਜਿਹੜਾ ਕਣਕ ਦੇ ਦਾਣੇ ਜਿੰਨਾ ਖਾਓ, ਤੁਹਾਡੀਆਂ ਗਿਲਟੀਆਂ ਹਟ ਜਾਣਗੀਆਂ। ਤੇ ਅੰਜੀਰਾਂ ਨਹੀਂ ਹੈਗੀਆਂ, ਅੱਗੋਂ ਤੋਂ ਅੰਜੀਰਾਂ ਨਾ ਦੱਸਿਆ ਜੀ ਜੀ। ਇੱਕ ਮੈਂ ਤੁਹਾਨੂੰ ਛੋਟਾ ਜਿਹਾ ਇਲਾਜ ਦੱਸਣ ਲੱਗੀ ਆ। ਉਹਨਾਂ ਕਿਹਾ ਸੀ ਨਾ ਟੀਵੀ ਹੈ, ਪਾਣੀ ਵਾਲੀ ਹੈ। ਉਹ ਭੈਣ ਜੀ ਕਹਿੰਦੇ ਜੇ ਰਸੌਲੀਆਂ 'ਚ ਪਾਣੀ ਪੈਂਦਾ ਟਿਊਮਰ ਬਣਦਾ, ਕਦੀ ਨਹੀਂ। ਮੇਰੀਆਂ 2 ਰਸੌਲੀਆਂ ਕਿਤੇ ਸੋਂਦਾ ਕਰਨੀ ਇੱਥੇ ਸਾਰੇ ਕਢਾਈਆਂ, ਇੱਕ ਅਜੇ ਵੀ ਹੈਗੀ ਹੱਥ ਨਾਲ ਅੜਦੀ, ਪਤਾ ਨਹੀਂ ਐਡੀ ਮੋਟੀ ਹੋਈ ਪਈ। ਕੋਈ ਮੇਰੀ ਸਿਰ ਪੀੜ ਨਹੀਂ, ਕੋਈ ਮੇਰੀਆਂ ਲੱਤਾਂ ਨੂੰ ਕੁਛ ਨਹੀਂ। ਆਓ ਨਾ 5 ਮਿੰਟਾਂ 'ਚ ਕੱਢ ਕੇ ਮੈਨੂੰ ਟਵਾਣੇ ਸਾਡੇ ਹਸਪਤਾਲ ਸ਼ਹਿਰ 'ਚ 2 ਦਿਨ ਪੱਟੀ ਲਾਈ, ਤੀਜੇ ਦਿਨ ਉਹਨਾਂ ਲਾ ਦਿੱਤੀ ਤੇ ਠੀਕ ਹੋ ਗਿਆ। ਤੇ ਹੁਣ ਮੈਂ ਇੱਥੋਂ ਨਹੀਂ ਕਰਵਾਉਂਦੀ ਪਈ, ਮੈਂ ਨਹੀਂ ਉੱਥੇ ਜਾਵਾਂਗੀ, ਉੱਥੇ ਕਢਾ ਤੇ ਕੋਈ ਦਰਦ ਨਹੀਂ ਹੁੰਦੀ। ਜਿਹੜੀ ਰਸੌਲੀ ਉਹਨਾਂ ਕੱਢ ਕੇ ਵਿਖਾਈ ਸੀ, ਇਹ ਬਲਵਿੰਦਰ ਬਿਲਕੁਲ ਮਾਸ ਇੱਕ ਸਖਤ ਜਿਹਾ ਇਕੱਠਾ ਹੋਇਆ ਸੀ, ਇਹਦੇ 'ਚ ਕੁਛ ਵੀ ਨਹੀਂ ਹੈਗਾ ਜੀ। ਇਹ ਪਤਾ ਨਹੀਂ ਕਿਉਂ ਗਿਲਟੀਆਂ ਜਿਹੀਆਂ ਬਣ ਜਾਂਦੀਆਂ। ਜਿਹੜਾ ਟਿਊਮਰ ਹੈ, ਮੈਂ ਵੇਖ ਪਈ ਕਿ ਸਾਡੇ 3 ਮਰੀਜ਼ ਇਸੇ ਚੀਜ਼ਾਂ ਚਲੇ ਗਏ ਨੇ। ਅਸੀਂ ਤਾਂ ਕੈਂਸਰ ਨੂੰ ਬੜਾ ਕੁਝ ਵੇਖਿਆ ਤੇ ਬੜੀਆਂ ਦਵਾਈਆਂ ਤੇ ਲਿਖ ਵੀ ਰੱਖੀਆਂ ਤੇ ਕਰਦੇ ਵੀ ਪਏ, ਬੋਲਦੇ ਵੀ। ਜਿਹੜਾ ਟਿਊਮਰ ਹੈ ਜਦੋਂ ਬੇਟੇ ਸਿਰ 'ਚ ਹੋ ਜਾਏਗਾ, ਯੂਟਸ 'ਚ ਹੋ ਜਾਏਗਾ, ਕਿਤੇ ਵੀ ਹੋ ਜਾਏਗਾ, ਬ੍ਰੈਸਟ 'ਚ ਹੋ ਜਾਏਗਾ, ਉਹ ਜਾਂਦਿਆਂ ਨਾਲ ਉਹ ਟਿਸ਼ੂ ਜਿਹਾ ਬਣਦਾ ਜੇ। ਸਾਨੂੰ ਉਹਨਾਂ ਡਾਕਟਰ ਨੇ ਵਿਖਾਉਂਦੇ ਹੀ ਜਦੋਂ ਸਾਰੇ ਟੈਸਟ ਲੈਂਦੇ ਸੀ, ਉਹਦੇ ਵਿੱਚ ਅਗਾ ਬਣਦਾ ਫਿਰ ਟਿਊਮਰ ਸ਼ੁਰੂ ਹੋ ਜਾਂਦਾ। ਫਿਰ ਗੰਦਗੀ ਪੈ ਗਈ, ਫਿਰ ਉਹ ਫੋੜਾ ਬਣ ਗਿਆ, ਫਿਰ ਕੈਂਸਰ ਬਣ ਗਈ। ਉਹਨੂੰ ਉਹ ਜਿਹੜਾ ਹੈ ਨਾ, ਉਹ ਗਿਲਟੀਆਂ ਜਿਹੜੀ ਰਸੌਲੀਆਂ ਨੇ ਪਾਣੀ ਵਾਲੀਆਂ ਹੁੰਦੀਆਂ ਨੇ ਯੂਟਸ ਦੇ ਵਿੱਚ, ਕਈਆਂ ਵਾਰੀ ਬੇਬੀ ਨਹੀਂ ਹੁੰਦਾ, ਰਸੌਲੀ ਦੇ ਵਿੱਚ ਪਾਣੀ ਨਹੀਂ ਪਿਆ ਹੁੰਦਾ, ਸਿਰਫ ਰਸੌਲੀਆਂ ਉਹੀ ਨੇ ਜਿਹੜੀਆਂ ਅੰਦਰ ਯੂਟਸ ਚ ਹੁੰਦੀਆਂ, ਪਾਣੀ ਵਾਲੀ ਰਸੌਲੀ ਸਾਦੇ ਨੇ ਉਹਨੂੰ। ਟੀਵੀ ਵਾਲੇ ਭਾਵੇਂ ਕਿੰਨਾ ਹੀ ਹੈ ਨਾ, ਮੈਂ ਤਾਂ ਨੁਕਸਾ ਦੱਸਾਂਗੀ ਉਹਨਾਂ ਨੂੰ, ਜੇ ਪਾਣੀ ਹੈਗਾ ਤਾਂ ਇੱਕ ਤਾਂ ਜਿਨ੍ਹਾਂ ਦੇ ਤੁਲਸੀ ਦੇ ਪੱਤੇ ਜਿਹੜੇ ਫੇਫੜੇ ਨਾ ਤੇ ਰੰਗ ਦੇ ਵਿੱਚ ਹੀ ਜ਼ਿਆਦਾ ਹੁੰਦੀ ਹੈ, ਕਿਉਂਕਿ ਖੰਘ ਖੁੰਘ ਸ਼ੁਰੂ ਹੁੰਦੀ ਹੈ ਨਾ, ਉੱਥੇ ਟੀਵੀ ਸ਼ੁਰੂ ਹੋ ਜਾਂਦੀ। ਜਿਹੜੇ ਇੱਕ ਤੁਲਸੀ ਦੇ ਪੱਤੇ ਲੈ ਕੇ ਨਾ ਚਾਹ ਬਣਾ ਕੇ ਪੀਵੋ ਤੁਸੀਂ, ਟੀਵੀ ਵਾਲੇ। ਇੱਕ ਫੇਫੜੇ ਜਿਹੜੇ ਨੇ ਮੂੰਹ ਤੋਂ ਜਿਹੜਾ ਪਾਣੀ ਹੈ, ਪੱਤੇ ਦਾ ਜੂਸ ਵੀ ਪੀਵੋ ਤੁਲਸੀ ਦੇ ਦਾ। ਇੱਕ ਮਗਾ, ਸੁੰਡ, ਕਾਲੀ ਮਿਰਚ ਜਿਹੜੀ ਇਹਨੇ ਦਹੀਂ ਚ ਪਾ ਕੇ ਖਾਣ, ਪਾਣੀ ਸੁਕਾਉਂਦਾ ਹੈ ਨਾ, ਮਰ ਕੇ ਰਾਤ ਨੂੰ ਭਿਉਂ ਕੇ ਰੱਖੋ, ਸਵੇਰੇ ਪੀਵੋ, ਇਹ ਫੇਫੜਿਆਂ ਨੂੰ ਤਾਕਤ ਦਿੰਦਾ, ਲੰਗ ਨੂੰ। ਤੁਸੀਂ ਫਰਕੜੀ ਲਾਲ ਰੰਗ ਦੀ ਮਿਲਦੀ ਜਿਹੜੀ ਪਿੰਕ ਜੀ ਹੁੰਦੀ, ਉਹਨੂੰ ਪੀਸ ਲਓ, ਇੱਕ ਚੁਟਕੀ ਗਰਮ ਪਾਣੀ ਨਾਲ ਰੋਜ਼ ਸਵੇਰੇ ਦਿਓ ਟੀਵੀ ਵਾਲਿਆਂ ਨੂੰ। ਦੁੱਧ 'ਚ ਥੋੜੀ ਲਸਣ ਉਬਾਲ ਕੇ ਦਿਓ, ਤੇ ਪਾਣੀ ਹੈ ਤੇ ਪਿੱਤ ਪਾਪੜਾ ਜ਼ਰੂਰ ਪੀਣ, ਕਿਉਂਕਿ ਉਹਨਾਂ ਨੂੰ ਉਹ ਪਾਣੀ ਸੁਕਾਏਗਾ ਜਿਹੜਾ ਅੰਦਰ ਵੜ ਗਿਆ। ਹੁਣ ਮੈਂ ਕਹੋਗੇ ਤਾਂ ਮੈਂ ਕੈਂਸਰ ਵਾਲੀ ਦਵਾਈ ਦੱਸ ਦੇਣੀ। ਜਿਨ੍ਹਾਂ ਨੂੰ ਕੈਂਸਰ ਹੈ, ਖੌਰੇ ਹਸਪੀਟਲ ਵਿਚਾਰੇ ਕਿੰਨੇ ਭੱਜੇ ਹੋਣਗੇ, ਕਿੰਨੇ ਟੈਸਟ ਹੋਏ ਹੋਣਗੇ, ਉਹ ਲਾਸਟ ਆਪਣੇ ਕੋਲ ਆਉਂਦੇ ਨੇ। ਮੈਂ ਸੁਣਦੀ ਰਹਿੰਦੀ ਹਾਂ 6 ਮਹੀਨੇ ਦਵਾਈ ਕੀਤੀ, ਸਾਨੂੰ ਹਸਪੀਟਲ ਆਰਾਮ ਨਹੀਂ ਆਇਆ, ਅਸੀਂ ਹੁਣ ਦੇਸੀ ਨੁਕਸੇ ਖਾਣੇ ਨੇ। ਵਾਹਿਗੁਰੂ ਕਰੇ ਕਿਸੇ ਨੂੰ ਲੱਗੇ ਨਾ, ਤੇ ਮੈਂ ਸਾਰਾ ਨੁਕਸਾ ਦੱਸਾਂਗੀ। ਪਹਿਲੋਂ ਤਾਂ ਜਿਹੜੇ ਉਹ ਨਿੰਬੂ ਰੱਖਣਾ ਨਾ ਆਪਣਾ ਕਰਕੇ ਫਰੀਜ, ਤੇ ਆਪਣਾ ਉੱਥੇ ਇੰਡੀਆ ਸਾਡੇ ਬਹੁਤ ਵਰਤ ਰਹੇ ਨੇ। ਉਹ ਬੰਦਾ ਬੋਲਿਆ ਤਾਂ ਮੈਨੂੰ ਯਾਦ ਆ ਗਈ, ਫਰਕ ਵੀ ਬੜਾ ਪਿਆ ਹੈ। ਤੇ ਉਹਨੂੰ ਫਰੀਜ ਕਰਕੇ, ਉਹਨੂੰ ਗ੍ਰਾਈਂਡ ਕਰਕੇ, ਜਿਹੜਾ ਮਰਜ਼ੀ ਸਲਾਦ ਵਿੱਚ ਪਾ ਲੈ, ਕੀਵੀ ਫਰੂਟ ਵਿੱਚ ਪਾਇਆ ਹੋਵੇ ਸਲਾਦ ਦੇ, ਜਿੰਦੇ ਵਿੱਚ ਨਿੰਬੂ ਗ੍ਰਾਈਂਡ ਕੀਤਾ ਜਾਂ ਫਰੀਜ ਕੀਤਾ ਪਾਉਣਾ, ਉਹ ਖਾਣ। 2 ਟਾਈਮ ਵੀ ਖਾ ਸਕਦੇ ਸਲਾਦ ਦੇ ਵਿੱਚ, ਉਹ ਬਹੁਤ ਚੰਗੀ ਚੀਜ਼। ਜਿਹੜਾ ਇੱਕ ਹੈ ਨਾ, ਇਹਨੂੰ ਨਾ ਛੱਡਣ। ਕਿਸੇ ਦੀ ਤਰਰ ਤੇ ਆ ਗਈ ਸੀ, ਇਸੇ ਜਿਹੜਾ ਮੈਂ ਦੱਸਿਆ, ਇਸੇ ਨੁਕਸੇ ਨਾਲ ਬੰਦਾ ਠੀਕ ਹੋ ਗਿਆ ਬਿਲਕੁਲ। 29 ਸਾਲ ਦਾ ਮੁੰਡਾ ਹੀ ਸਾਡਾ ਉੱਥੇ। ਤੁਸੀਂ ਮੈਂ 1 ਕਿਲੋ ਗਾਜਰ ਦਾ ਜੂਸ ਰੋਜ਼ ਕੱਢ ਲਓ, 2-2.5 ਗਲਾਸ। ਵੱਡਾ ਨਿੰਬੂ ਜਿਹੜਾ ਪੀਲਾ ਉਹਨੂੰ ਕੱਟ ਲਓ, ਉਹਦਾ ਗੁੱਦਾ ਕੱਢ ਦਿਓ, ਉਹਨੂੰ ਬਰੀਕ ਕੱਟ ਕੇ ਕੁੱਟ ਕੇ ਮੈਂ ਪਾਣੀ ਪਾ ਕੇ ਉਹਦੀ ਚਟਣੀ ਬਣਾ ਕੇ ਘੋਲ ਲਓ। ਸਵੇਰ ਤੋਂ ਲੈ ਕੇ ਸਾਰਾ ਦਿਨ ਉਹਨੂੰ ਪੀਂਦੇ ਰਹੋ। ਇੱਕ ਕੀਵੀ ਫਰੂਟ ਜ਼ਰੂਰ ਖਾਓ। ਇੱਕ ਜਿਹੜੀ ਖੁਰਮਾਨੀਆਂ ਨੇ ਖਾਓ, ਇਹਨਾਂ ਦੀ ਗਿੜਕ ਦਾ ਪਾਊਡਰ ਮਿਲਦਾ ਜੇ ਪਸਾਰੀਆਂ ਕੋਲ, ਉਹ ਵੀ ਲੈ ਕੇ ਪਾਣੀ ਨਾਲ ਤੁਸੀਂ ਖਾਓ। ਪਨੀਰ ਡੋਡੀਆ ਕੈਂਸਰ ਵਾਲੇ ਤੇ ਭਾਵੇਂ ਬੋਨ ਕੈਂਸਰ ਹੈ, ਭਾਵੇਂ ਦੂਜੀ ਹੈ, ਭਾਵੇਂ ਬਲੱਡ ਕੈਂਸਰ ਹੈ, ਕੁਛ ਵੀ ਹੈ ਨਾ, ਇਹ ਪਨੀਰ ਡੋਡੀਆ ਬੜਾ ਕੰਮ ਦੇ ਗਿਆ। ਸਾਡਾ ਉੱਥੇ ਮੁੰਡੇ ਵਰਤਦੇ ਆ, ਵਿਚਾਰਾ ਬਚ ਗਏ। ਇੱਕ ਜਿਹੜੀ ਹਲਦੀ ਕੱਚੀ ਹੈ ਨਾ, ਉਹਨੂੰ ਤਾਂ ਇੰਨਾ ਯੂਜ਼ ਕਰਨ, ਭਾਵੇਂ ਸਲਾਦ 'ਚ ਪਾ ਕੇ ਖਾ ਲੈਣ, ਭਾਵੇਂ ਚਿੱਤ ਕੇ ਖਾ ਲੈਣ, ਦੁੱਧ 'ਚ ਪਾ ਕੇ ਖਾਣ, ਦਹੀਂ 'ਚ ਪਾ ਕੇ ਖਾਣ। ਜਿੰਨੀ ਹਲਦੀ ਖਾਣਗੇ ਉਹਨਾਂ ਨੂੰ ਬੜਾ ਫਰਕ ਪਏਗਾ। ਮੇਰੇ ਤੇ 4-5 ਨੁਕਸੇ ਜਿਹੜੇ ਹੈਗੇ ਨੇ ਮੈਂ ਦੱਸੇ ਨੇ। ਕਲੌਂਜੀ ਲੈ ਲੈਣ, ਇੱਕ ਚੁਟਕੀ ਸਵੇਰੇ ਇੱਕ ਸ਼ਾਮੀ ਜ਼ਰੂਰ ਪਾਣੀ ਗਰਮ ਨਾਲ ਲੈਣ।
ਕੈਂਸਰ ਵਾਲੇ। ਅੰਗੂਰ ਦਾ ਰਸ ਕੱਢ ਲੈਣ, ਵੱਡਾ ਸਾਰਾ ਚਮਚਾ ਇੱਕੋ, ਅੱਧਾ ਚਮਚ ਜਿਹੜਾ ਹੈ ਨਾ ਉਹ ਉਹਨੂੰ ਵਿੱਚ ਪਾ ਕੇ ਕਲੌਂਜੀ ਦਾ ਤੇਲ ਤੇ ਉਹ ਤੁਸੀਂ ਉਹ ਜ਼ਰੂਰ ਲੈਣ, ਉਹਨਾਂ ਵਾਸਤੇ ਬੜਾ ਚੰਗਾ ਹੈ। ਇੱਕ ਕਹਿੰਦੇ ਦਰਦਾਂ ਬੜੀਆਂ ਨੇ, ਦਰਦਾਂ ਵਾਸਤੇ ਨਿੱਕਾ ਜਿਹਾ ਇਲਾਜ ਹੈ, ਵੇਖ ਲਓ ਆਹ ਮੈਂ ਅੱਗੇ ਵੀ ਦੱਸਿਆ ਸੀ, 10 ਗ੍ਰਾਮ ਮਿਸ਼ਰੀ, 10 ਗ੍ਰਾਮ ਅਖਰੋਟ, 10 ਗ੍ਰਾਮ ਅਲਸੀ, 10 ਗ੍ਰਾਮ ਤੇਜ ਪੱਤਾ, 10 ਗ੍ਰਾਮ ਕਾਲੀ ਮਿਰਚ, 10 ਗ੍ਰਾਮ ਚਾਰੇ ਮਗਜ਼ ਤੇ 10 ਗ੍ਰਾਮ 5 ਗ੍ਰਾਮ ਦਾਲਚੀਨੀ। ਇਹਨੂੰ ਕੁੱਟ ਕੇ ਪੁੜੀਆਂ 10 ਬਣਾ ਲਓ, ਰੋਜ਼ ਦੀ ਇੱਕ ਖਾਓ ਤੇ 1 ਘੰਟਾ ਕੁਛ ਨਾ ਖਾਓ। ਜਿੰਨੀਆਂ ਵੀ ਕਿਸੇ ਦੀਆਂ ਪੀੜਾਂ ਹੈਗੀਆਂ ਨਾ ਹਟ ਜਾਣਗੀਆਂ। ਕੁੜੀ ਕਹਿੰਦੀ ਜੀ ਮੇਰੀ ਬਾਂਹ ਨੂੰ ਫੜ ਕੇ ਨਾ ਦਲੀਜ ਨੂੰ ਫੜ ਕੇ ਬਾਂਹ ਨੂੰ ਮੋਢੇ ਨੂੰ ਅਕੜਾਵੇ, ਦਲੀਜ ਨੂੰ ਫੜ ਲਵੇ। ਜਿਹੜੀ ਬਾਂਹ ਦੁਖਦੀ ਹੈ ਉਹ ਦੂਜੀ ਬਾਂਹ ਪਾਸੇ ਜੱਫੀ ਪਾਵੇ ਘੁੱਟ ਕੇ, ਜਿੰਨਾ ਕਿ ਹੱਥ ਉੱਪਰ ਜਿੰਨਾ ਉਹਨੂੰ ਖਿੱਚ ਪੈਗੀ ਉਨੀ ਉਹਨੂੰ ਆਰਾਮ ਆਏਗਾ। ਉਹਨੂੰ ਇੱਕ 12 ਚੀਜ਼ਾਂ ਦੇ ਤੇਲ ਦੀ ਮਾਲਿਸ਼ ਕਰੇ ਤੇ ਐਕਸਰਸਾਈਜ਼ ਕਰੇ, ਕਦੀ ਉਹਨੂੰ ਰਾਈਟ ਸਾਈਡ, ਕਦੀ ਲੈਫਟ ਸਾਈਡ, ਕਦੀ ਪਿੱਛੇ, ਕਦੀ ਅੱਗੇ, ਕਦੀ ਸਿਰ ਨੂੰ ਫੜ ਕੇ ਆਈਆਂ ਹੀ ਕਰੇ ਤਾਂ ਉਹਦਾ ਮੋਢਾ ਬਿਲਕੁਲ ਠੀਕ ਹੋ ਜਾਏ। ਓਕੇ ਬੇਟਾ ਤੁਸੀਂ ਕਾਲ ਲਵੋ। ਹੁਣ ਗੁਰਦੀਪ ਕੌਰ ਤਾਂ ਕੋਈ ਨਾ ਕੁਝ ਬੋਲ ਜਾਂਦੀ, ਮੈਨੂੰ ਆਖ ਦਿੰਦੀ ਆ ਕਿਸੇ ਨਾਰਾਜ਼ਗੀ ਲੱਗੇ ਤਾਂ ਕੋਈ ਗੱਲ ਨਹੀਂ, ਮੈਂ ਥੋੜਾ ਜਿਹਾ ਦੱਸ ਦਿੰਦੀ ਹਾਂ, ਮੇਰੀ ਉਹ ਆਦਤ ਹੈ। ਥੈਂਕ ਯੂ ਜੀ, ਥੈਂਕ ਯੂ। ਓਕੇ ਤੁਸੀਂ ਕਾਲ ਲਓ ਬੇਟਾ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਜੇ ਤੁਹਾਡੇ ਕੋਲ ਵੀ ਕੋਈ ਨੁਕਸਾ ਹੁੰਦਾ ਆ ਤਾਂ ਤੁਸੀਂ ਸ਼ੇਅਰ ਕਰ ਸਕਦੇ ਆ, ਇਹਨਾਂ ਨੂੰ ਲਿਖ ਲਿਆ ਕਰੋ। ਜੇ ਨਹੀਂ ਲਿਖੇ ਗਏ ਐਤਵਾਰ ਨੂੰ ਰਿਪੀਟ ਹੁੰਦਾ ਆ, ਫੋਨ ਦੇ ਉੱਤੇ ਅਪਲੋਡ ਕਰ ਦਿੱਤਾ ਜਾਂਦਾ ਆ ਅਤੇ ਤੁਸੀਂ ਉਸ ਨੂੰ ਸੁਣ ਕੇ ਵੀ ਲਿਖ ਸਕਦੇ ਆ। 4082725200। ਜਸਵੀਰ ਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਭਰਜਾਈ ਬੱਚੇ ਦਾਨੀ ਦੇ ਬਾਹਰ ਰਸੌਲੀ ਆ ਜੀ, ਤੇ ਉਹ ਪਹਿਲਾਂ ਉਹਨੇ ਦਵਾਈ ਖਾਧੀ ਸੀ ਆਯੁਰਵੈਦਿਕ ਦੀ ਤਾਂ ਠੀਕ ਹੋ ਗਈ, ਤਾਂ ਹੁਣ ਦੁਬਾਰਾ ਉਹਦੇ ਫਿਰ ਹੋ ਗਈ ਆ। ਤੇ ਨਾਲੇ ਉਹਦੇ ਜਦੋਂ ਬਲੀਡਿੰਗ ਹੁੰਦੀ ਆ, ਪੀਰੀਅਡ ਆਉਂਦਾ ਤਾਂ ਬਲੀਡਿੰਗ ਜ਼ਿਆਦਾ ਹੁੰਦੀ ਆ। ਉਹਦੇ ਬਾਰੇ ਪੁੱਛਣਾ ਸੀਗਾ ਫਿਰ ਜੇ ਕਿਸੇ ਨੂੰ ਪਤਾ ਹੈ ਤਾਂ। ਠੀਕ ਹੈ ਜੀ, ਹਾਂਜੀ ਥੈਂਕ ਯੂ ਭੈਣ ਜੀ। ਥੈਂਕ ਯੂ ਜਸਵੀਰ ਜੀ। ਵੈਸੇ ਤੁਹਾਡੇ ਹੋਲਡ ਕੀਤੇ ਇਹ ਨਹੀਂ ਵੀ ਦੱਸਿਆ ਹੈਗਾ ਅਤੇ ਜਿਹੜੀਆਂ ਰਸੌਲੀਆਂ ਹੁੰਦੀਆਂ ਪਿਛਲੇ ਹਫ਼ਤੇ ਵੀ ਦੱਸਿਆ ਗਿਆ ਸੀਗਾ। ਜਸਮੇਲ ਕੌਰ ਜੀ, ਮੈਂ ਪੁੱਛਣਾ ਸੀ, ਉਹ ਵੀਰ ਜੀ ਹੋਰਾਂ ਨੇ ਦੱਸਿਆ ਸੀ ਨਾ ਪਿਛਲੇ ਹਫ਼ਤੇ, ਉਹ ਸਾਡਾ ਰੇਡੀਓ ਖਰਾਬ, ਮੇਰੇ ਤੋਂ ਦੁਬਾਰਾ ਸੁਣ ਨਹੀਂ ਹੋਇਆ। ਉਹਨਾਂ ਕਿਹਾ ਸੀ ਕਿ ਜਿਹੜਾ ਹੈਗਾ ਗ੍ਰੇਪ ਸੀਡ ਦੇ ਵਿੱਚ ਬਦਾਮਾਂ ਦੇ ਛਿਲਕੇ ਪਾ ਕੇ ਤੇ ਉਹ ਲਾਉਣਾ, ਜਿਹੜੇ ਵਾਈਟ ਦਾਗ ਹੋ ਜਾਂਦੇ। ਤੇ ਉਹ ਮੈਂ ਪੁੱਛਣਾ ਸੀ ਵੀ ਉਹ ਛਿਲਕੇ ਇਸਕੇ ਵਿੱਚ ਪਾਉਣੇ ਜਾਂ ਸਾਬਤ ਪਾ ਕੇ, ਜਾਂ ਫਿਰ ਸਾਬਤ ਸ਼ਾਇਦ ਉਹਨਾਂ ਨੇ ਸਾਬਤ ਕਿਹਾ ਸੀਗਾ, ਆਪਣੇ ਸਾਬਤ ਕਿਹਾ ਸੀਗਾ। ਜਿਹੜੇ ਛਿਲਕੇ ਉਹ ਮੋਟੇ ਮੋਟੇ ਹੁੰਦੇ ਆ ਜਿਨ੍ਹਾਂ ਦੇ ਵਿੱਚੋਂ ਗਿਰੀ ਕੱਢੀ ਦੀ। ਹਾਂਜੀ ਹਾਂ, ਤੇ ਇੱਕ ਮੈਂ ਪੁੱਛਣਾ ਸੀ, ਉਹ ਜਿੰਨ ਚ ਕਹਿੰਦੇ ਸੀ ਨਾ ਸੌਗੀ ਪਾ ਕੇ ਰੱਖਣੀ। ਜੀ ਜੀ, ਤੇ ਉਹ ਪੁੱਛਣਾ ਸੀ ਵੀ ਉਹ ਬਾਅਦ ਦੇ ਵਿੱਚ 8 ਦਿਨਾਂ ਬਾਅਦ ਉਹ ਸੌਗੀ ਵਿੱਚੋਂ ਉਹਦੇ ਕੱਢ ਲੈਣੀ ਕਿ ਉਹਦੇ ਵਿੱਚ ਹੀ ਪਈ ਰਹਿਣ ਦੇਣੀ ਤੇ ਉਵੇਂ ਹੀ ਖਾਣੀ? ਚਲੋ ਉਹ ਜ਼ਰੂਰ ਆਪਾਂ ਪੁੱਛਦੇ ਹਾਂ ਜੀ। ਹਾਂਜੀ ਆਹੋ, ਥੈਂਕ ਯੂ ਜੀ, ਥੈਂਕ ਯੂ ਜੀ। ਅੱਜ ਉਹਨਾਂ ਨੂੰ ਜਿੰਨ 'ਚ ਸਵਾਦ ਲੱਗੀ ਹੋਣੀ ਆ। ਵੈਸੇ ਕਿਸੇ ਨੇ ਪਾਣੀ 'ਚ ਪਾ ਕੇ ਖਾਧੀ ਸੀ, ਉਹਨਾਂ ਨੇ ਸ਼ਾਇਦ ਲਾਸਟ ਵੀਕ ਹੀ ਦੱਸਿਆ ਕਿ ਉਹਨਾਂ ਦੀਆਂ ਅੱਖਾਂ ਨੂੰ ਬਹੁਤ ਫਰਕ ਪੈ ਗਿਆ, ਨਿਗਾਹ ਨੂੰ ਬਹੁਤ ਫਰਕ ਪੈ ਗਿਆ ਆ। ਅਤੇ ਬਾਕੀ ਅੱਜ ਇਹਨਾਂ ਤੋਂ ਦੁਬਾਰਾ ਪੁੱਛਿਆ ਗਿਆ, ਜ਼ਰੂਰ ਦੱਸ ਦਿਓ ਜੀ। ਮਨਜੀਤ ਸਿੰਘ ਭੈਣ ਜੀ ਸਤਿ ਸ੍ਰੀ ਅਕਾਲ, ਮੈਂ ਮਲਵਾਕੀ ਤੋਂ ਬੋਲਦਾ ਜੀ। ਮੇਰੀ ਨਾ ਲੈਫਟ ਸਾਈਡ ਦੀ ਹਿੱਪ ਆ ਨਾ, ਹਾਂਜੀ, ਇੱਥੋਂ ਦਰਦ ਹੁੰਦੀ ਆ ਤੇ ਲੱਤ ਤੱਕ ਜਾਂਦੀ ਆ, ਤੇ ਮੈਂ ਡਾਕਟਰ ਨੂੰ ਦਿਖਾਇਆ ਵਾ। ਉਹ ਕਹਿੰਦਾ ਵੀ ਤੇਰੀ ਉਹਦੇ ਵਿੱਚ ਰੂਮ ਹੈ ਨੀ ਗਾ ਤੇ ਆਪੋ ਚ ਰਗੜੀ ਜਾਂਦੀ ਆ ਤੇ ਤੈਨੂੰ ਹਿੱਪ ਨਵੀਂ ਪਈ ਜੀ। ਠੀਕ ਆ। ਤੇ ਉਹ ਮੈਂ ਦੂਜੇ ਕੋ ਵੀ ਗਿਆ ਡਾਕਟਰ ਕੋ, ਉਹਨਾਂ ਮੈਨੂੰ ਟੀਕਾ ਲਾਤਾ। ਉਹ ਕਹਿੰਦੇ ਵੀ ਤੈਨੂੰ ਆਰਾਮ ਤੇ ਥੋੜਾ ਚਿਰ ਆਏਗਾ। ਹੈ ਕੋਈ ਮੇਲ ਆਪਸ ਵਿੱਚ ਇਹਨਾਂ ਦਾ? ਕੋਈ ਨਹੀਂ, ਨਹੀਂ ਪਤਾ ਨਹੀਂ। ਉਹ ਟੀਕਾ ਲਾਤਾ ਤੇ ਉਹਦੇ ਨਾਲ ਦਰਦ ਮੇਰੀ ਹਟੀ, ਤੇ ਕਈ ਵਾਰੀ ਮੇਰਾ ਬਿਲਕੁਲ ਠੀਕ ਹੁੰਦਾ ਆ ਤੇ ਕਈ ਵਾਰ ਤਾਂ ਬਹੁਤ ਮੈਂ ਰਾਤ ਵੀ ਸੁੱਤਾ ਨਹੀਂ ਜਾਂਦਾ। ਜੀ 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 ਜੀ, ਉਹ ਤੁਹਾਡੇ ਰੀਹ ਦੀ ਪੇਨ ਹੈਗੀ ਆ ਜਾਂ ਕੁਛ ਨਾ ਕੁਛ ਛਾਟਿਕਾ ਪੇਨ ਹੈਗੀ ਆ। ਵੈਸੇ ਉਹਦੀਆਂ ਚੀਜ਼ਾਂ ਦੱਸੀਆਂ ਵੀ ਗਈਆਂ ਸੀਗੀਆਂ ਤੇ ਆਪਾਂ ਦੁਬਾਰਾ ਵੀ ਪੁੱਛਦੇ ਹੈਗੇ ਆ। ਐਕਸਰਸਾਈਜ਼ ਆ ਵੈਸੇ ਇਹਦੀ। ਅੱਛਾ ਜੀ, ਉਹ ਮੈਂ ਤਾਂ ਬਹੁਤ ਤੰਗ ਆ। ਉਹ ਡਾਕਟਰ ਮੈਂ ਦੁਬਾਰਾ ਫੇਰ ਕੋ ਗਿਆ, ਉਹ ਕਹਿੰਦਾ ਨਹੀਂ ਭਾਈ ਉਹ ਤੇਰੇ ਤੇ ਹਿੱਪ ਰਿਪਲੇਸਮੈਂਟ ਕਰਨੀ ਪੈਣੀ ਆ, ਵਿੱਚ ਰੂਮ ਹੈ ਨਹੀਂ ਗਾ। ਹਾਂਜੀ ਕੋਈ ਨਹੀਂ, ਕੋਈ ਨਹੀਂ, ਕੱਟ ਵੱਢ ਨਾ ਕਰਾਇਓ ਤੁਸੀਂ, ਤੇ ਆਪਾਂ ਪੁੱਛਦੇ ਜ਼ਰੂਰ ਹੈਗੇ ਆ ਕਿਸੇ ਨਾ ਕਿਸੇ ਨੂੰ। ਬਲਜੀਤ ਹੈਲੋ ਭੈਣ ਜੀ, ਧਨੀਏ ਦਾ ਪਾਣੀ ਆ ਮੇਰੀ ਕੱਢ ਕੇ ਰੱਖ, ਹਰ ਰੋਜ਼ ਤੋੜ ਕੇ ਰੱਖਾਂ। 2-4 ਦਿਨ ਤਾਂ ਵੈਸੇ ਕੱਢ ਜਾਂਦਾ, ਉਹ ਫਰਿੱਜ 'ਚ ਰੱਖ ਲੈ। ਅੱਛਾ ਠੀਕ ਹੈ, ਠੀਕ ਹੈ, ਥੈਂਕ ਯੂ ਜੀ। ਅਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ। ਇਸੇ ਤਰ੍ਹਾਂ ਪਲੀਜ਼ ਹੋਲਡ 'ਤੇ ਬਣੇ ਰਹਿਣਾ। 4082725200। ਫੀਡਬੈਕ ਜ਼ਰੂਰ ਪੁੱਛਦੇ ਹਾਂ ਜੀ। ਆਰਾਮ ਬਹੁਤਿਆਂ ਨੂੰ ਆਉਂਦਾ ਆ, ਬਹੁਤਿਆਂ ਨੂੰ ਆਏ ਆ, ਪਰ ਫੀਡਬੈਕ ਜ਼ਰੂਰ ਦਿਆ ਕਰੋ। ਇੱਕ ਬ੍ਰੇਕ ਤੋਂ ਬਾਅਦ ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ 'ਚ ਵੈਸੇ ਨਾ ਪ੍ਰੋਗਰਾਮ ਸਿਹਤ ਸੰਭਾਲ ਮੰਗਲਵਾਰ ਨੂੰ ਹੁੰਦਾ ਜੀ 4 ਵਜੇ ਤੋਂ ਲੈ ਕੇ 5:30 ਵਜੇ ਤੱਕ, ਜਿਸ ਦੇ ਵਿੱਚ ਤੁਸੀਂ ਕਾਲ ਕਰਕੇ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਉਸ ਦੇ ਬਾਰੇ ਪੁੱਛਦੇ ਹੋ ਅਤੇ ਫੀਡਬੈਕ ਵੀ ਦਿੰਦੇ। ਜੇ ਕੋਈ ਇਲਾਜ ਹੁੰਦਾ ਆ ਤਾਂ ਇਲਾਜ ਵੀ ਜ਼ਰੂਰ ਸ਼ੇਅਰ ਕਰਿਆ ਕਰੋ, ਜਿਹੜੀਆਂ ਚੀਜ਼ਾਂ ਤੋਂ ਤੁਹਾਨੂੰ ਆਰਾਮ ਆਉਂਦਾ ਆ, ਅਤੇ ਉਹ ਬਾਕੀਆਂ ਨੂੰ ਵੀ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਹੜੀ ਪ੍ਰੋਬਲਮ ਸੀਗੀ। ਬਾਕੀ ਸਰੀਰ ਆਪੋ ਆਪਣਾ ਜੀ, ਕੋਸ਼ਿਸ਼ ਕਰਕੇ ਦੇਖ ਸਕਦੇ ਹਾਂ, ਥੋੜ੍ਹੀ ਦਵਾਈ ਬਣਾ ਸਕਦੇ ਹਾਂ। ਜੇ ਤੁਹਾਡੇ ਕੋਲ ਬਾਹਲੇ ਕੰਮ ਕਾਰ ਆ
ਤੁਹਾਡੇ ਕੋਲ ਨਹੀਂ ਟਾਈਮ ਹੈਗਾ ਤਾਂ ਥੋੜ੍ਹੀ ਜਿਹੀ ਚੀਜ਼ ਬਣਾ ਕੇ ਤੁਸੀਂ ਉਸ ਦੀ ਕੋਸ਼ਿਸ਼ ਕਰ ਸਕਦੇ ਹਾਂ। ਬਾਏ ਗਰਮੀ ਜ਼ਰੂਰ ਦੇਖੋ ਤੁਹਾਡੇ ਸਰੀਰ ਨੂੰ ਆ, ਜੇ ਕਿਸੇ ਚੀਜ਼ ਤੋਂ ਐਲਰਜੀ ਆ ਤਾਂ ਉਹ ਚੀਜ਼ਾਂ ਨਹੀਂ ਲੈਣੀਆਂ ਤੁਸੀਂ, ਉਹਨਾਂ ਚੀਜ਼ਾਂ ਨੂੰ ਤੁਸੀਂ ਨਾ ਪਾਵੋ ਉਹਦੇ ਵਿੱਚ। ਇਹਨਾਂ ਚੀਜ਼ਾਂ 'ਤੇ ਜੇ ਲੱਗਦਾ ਵੀ ਤੁਹਾਨੂੰ ਕੋਈ ਫਰਕ ਹੈਗਾ ਆ, ਤੁਹਾਨੂੰ ਠੀਕ ਨਹੀਂ ਬੈਠ ਰਹੀਆਂ ਤਾਂ ਉਹਨਾਂ ਨੂੰ ਬੰਦ ਕਰ ਦਿਓ। ਬਾਕੀ ਬਾਏ ਗਰਮੀ ਆ ਤਾਂ ਉਹਨਾਂ ਨੂੰ ਬੈਲੈਂਸ ਕਰੋ, ਠੰਡੀਆਂ ਚੀਜ਼ਾਂ ਲਓ ਜੇ ਗਰਮੀ ਆ, ਅਤੇ ਜੇ ਬਾਏ ਆ ਤਾਂ ਫਿਰ ਤੁਸੀਂ ਗਰਮ ਖਾਵੋ। ਗਰਮ ਚੀਜ਼ਾਂ ਬੜੀਆਂ ਹੈਗੀਆਂ ਖਾਣੇ ਵਾਲੀਆਂ, ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਬੈਲੈਂਸ ਕਰ ਸਕਦੇ। ਵੈਸੇ ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ, ਸਾਡੇ ਸਰੋਤੇ ਆ, ਉਹਨਾਂ ਦਾ ਪ੍ਰੋਗਰਾਮ ਆ, ਉਹੀ ਸਾਡੇ ਮਰੀਜ਼ ਆ ਅਤੇ ਉਹੀ ਸਾਡੇ ਡਾਕਟਰ ਹੁੰਦੇ। ਇਸ ਪ੍ਰੋਗਰਾਮ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ ਜਿਹਦੇ ਕੋਲ ਕੋਈ ਲਾਇਸੈਂਸ ਹੋਵੇ, ਤੁਹਾਨੂੰ ਕਹਿ ਦੇਵੇ ਕਿ ਮੇਰੇ ਕੋਲ ਆਣ ਕੇ ਤੁਸੀਂ ਆ ਮੈਨੂੰ ਦਿਖਾ ਲਓ। ਸੋ ਇਸ ਤਰ੍ਹਾਂ ਦਾ ਕੋਈ ਵੀ ਸਿਸਟਮ ਨਹੀਂ ਹੈਗਾ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ। 4082725200 ਸਟੂਡੀਓ ਫੋਨ ਨੰਬਰ ਹੈ। ਅਗਲੇ ਕਾਲਰਸ ਵੱਲ ਚਲਾਂਗੇ, ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤੇ। ਬੀਸਲਾ ਪਰਿਵਾਰ ਬੇਕਰਸਫੀਲਡ, ਮਹਿੰਦਰ ਸਿੰਘ ਭੰਗਲ ਅੰਡਿਆਨਾ, ਬਹਾਦਰ ਸਿੰਘ ਗਿੱਲ ਫੌਲਰ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਗਰਮੀਤ ਸਿੰਘ ਯੂਕੇ, ਬਲਕਾਰ ਸਿੰਘ, ਅਮਰਜੀਤ ਕੌਰ ਗਿੱਲ ਬੇਕਰਸਫੀਲਡ, ਤਜਿੰਦਰ ਸਿੰਘ ਗਿੱਲ ਤੇ ਪਰਿਵਾਰ ਬੇਕਰਸਫੀਲਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜੋਗਿੰਦਰ ਕੌਰ ਰੀਡਲੇ, ਬਲਵੰਤ ਕੌਰ ਮੰਗਟ ਓਹਾਇਓ, ਦਲਵੀਰ ਸਿੰਘ, ਜਸਵੰਤ ਕੌਰ ਅਟਵਾਲ ਜੁਬਾ ਸਿਟੀ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਜੁਬਾ ਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਫੀਡਬੈਕ ਪਲੀਜ਼ ਜ਼ਰੂਰ ਦੇਣੀ ਹੈ ਕਿ ਜਿਹੜੀਆਂ ਚੀਜ਼ਾਂ ਤੋਂ ਤੁਹਾਨੂੰ ਆਰਾਮ ਆਇਆ ਆ। ਅੱਗੇ ਸਾਡੇ ਨਾਲ ਜੁੜੇ ਹੋਏ ਨੇ ਜੀ ਅਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਬਲਵਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਜੀ ਮੈਂ ਤੁਹਾਨੂੰ 2-3 ਵਾਰੀ ਪੁੱਛਿਆ, ਮੈਨੂੰ ਇੱਕ ਤਾਂ ਹੈਗਾ ਕੈਸਟਰਡ ਬਹੁਤ ਬਣਦਾ ਮੇਰੇ, ਕੈਪਸੂਲ ਨਾ ਖਾਵਾਂ ਤਾਂ ਮੈਨੂੰ ਦਿਲ ਪਰ ਖਟਿਆਈ ਬਣ ਕੇ ਨਾ ਉਲਟੀਆਂ ਲੱਗ ਜਾਂਦੀਆਂ, ਕੁਛ ਖਾਣਾ ਨਹੀਂ ਹਾਜ਼ਮ ਹੁੰਦਾ। ਠੀਕ ਆ। ਤੇ ਦੂਸਰੀ ਗੱਲ ਇਹ ਆ, ਮੇਰੀ ਲੱਤ ਬਹੁਤ ਦੁਖਦੀ ਆ, ਕਦੇ ਗੋਡਾ ਲੱਤਾਂ ਦੁਖਣ, ਕਦੇ ਥੱਲੇ ਪਿੰਨੀ ਚੱਲ ਜਾਂਦਾ ਬਗਲ ਸਾਈਡ ਪਰ, ਕਦੇ ਮੋਢੇ ਛੋਟਾਂ ਵੀ ਚੱਲ ਜਾਂਦਾ, ਕਦੇ ਗੋਡੇ ਦੇ ਉੱਪਰ ਆ ਜਾਂਦਾ ਪੱਟ ਵਿੱਚ, ਕਦੇ ਗੋਡੇ ਦੇ ਪਿਛਲੇ ਪਾਸੇ ਨਾੜਾਂ ਜਿਹੜੀਆਂ ਉੱਥੇ ਆ ਜਾਂਦਾ ਆ। ਠੀਕ ਆ। ਇਹ ਮੈਨੂੰ ਦੱਸਿਓ ਕੋਈ। ਹਾਂ, ਨਾਲੇ ਜਿਹੜੀ ਬਲਵਿੰਦਰ ਦੂਸਰੀ ਭੈਣ ਦੱਸਦੀ ਆ ਨਾ 12 ਚੀਜ਼ਾਂ ਦਾ ਤੇਲ, ਹਾਂਜੀ, ਉਹਨੂੰ ਕਹਿ ਦਿਓ ਵੀ ਹਟ ਕੇ ਦੱਸ ਦੇਵੇ, 4-4 9 ਲੈ ਦੇਵੇ ਕੱਲੀ ਚੀਜ਼ ਦੇ 12। ਤੁਸੀਂ ਦੁਬਾਰਾ ਸੁਣ ਲਿਆ ਕਰੋ, ਫਿਰ ਰੇਡੀਓ ਤੇ ਇੰਨਾ ਟਾਈਮ ਨਹੀਂ ਨਾ ਹੁੰਦਾ ਵੀ ਹਟ ਕੇ ਦੱਸਣ। ਉਹ ਜਿੱਦਾਂ ਹੁਣ ਹਟ ਕੇ ਗਈ ਨਾ, ਫੇਰ ਕਹਿੰਦੀ ਫੇਰ ਮੈਂ ਦੁਬਾਰਾ ਫੇਰ ਆ ਜਾਊਗੀ ਜਿੱਦਾਂ ਤੂੰ ਦੱਸਿਆ। ਔਰ ਲਾਈਨਾਂ ਨਹੀਂ ਮਿਲਦੀਆਂ, ਤੁਸੀਂ ਹੁਣ ਕਦੋਂ ਦੇ ਹੋਲਡ ਤੇ ਆ, ਲਾਈਨ ਨਹੀਂ ਮਿਲਦੀ ਨਾ, ਪ੍ਰੋਬਲਮ ਇਹ ਹੋ ਗਿਆ। ਫਿਰ ਏਦਾਂ ਕਰ, 4 ਚੀਜ਼ਾਂ ਦੱਸਦਾ ਉਹਨਾਂ ਨਾਂ ਲਿਖਦਾ ਆਪਣੇ ਕੋਲ, ਮੈਂ ਦੱਸਦੇ ਤੇਲ ਦੂਏ ਬਾਕੀ ਫਿਰ ਦੂਸਰੇ ਦੱਸ ਦੇਵੇ। ਠੀਕ ਹੈ, ਹਾਂਜੀ ਠੀਕ, ਦੱਸੋ ਮੈਨੂੰ ਪਹਿਲਾਂ ਗੋਡੇ ਦਾ ਨਾਲ ਕੈਸਟਰ ਦਾ। ਥੈਂਕ ਯੂ ਜੀ, ਥੈਂਕ ਯੂ। ਇਹਨਾਂ ਚੀਜ਼ਾਂ ਦੇ ਇਲਾਜ ਤਾਂ ਬਹੁਤ ਦੱਸੇ ਹੋਏ ਆ ਜੀ, ਤੇ ਹੋਰ ਵੀ ਪੁੱਛਦੇ ਆ ਜੇ ਕੋਈ ਤੁਹਾਨੂੰ ਦੱਸ ਦੇਵੇ। ਇਸ ਪ੍ਰੋਗਰਾਮ ਨੂੰ ਬਹੁਤ ਜ਼ਿਆਦਾ ਘੁਮਾਉਂਦੇ ਆ ਤੁਹਾਡੇ ਲਈ ਕਿ ਤੁਹਾਡੇ ਤੋਂ ਲਿਖਿਆ ਨਹੀਂ ਜਾਂਦਾ। ਐਤਵਾਰ ਨੂੰ ਹੁੰਦਾ ਜੇ 4 ਅੱਜ ਲਿਖ ਲਈਆਂ, 4 ਉਦੋਂ ਲਿਖ ਸਕਦੇ ਆ, ਬਾਕੀ 4 ਫੋਨ 'ਤੇ ਵੀ ਸੁਣ ਸਕਦੇ ਆ ਤੁਸੀਂ, ਉਹਦੇ ਤੋਂ ਵੀ ਲਿਖ ਸਕਦੇ ਆ ਜਿਹੜੀਆਂ ਚੀਜ਼ਾਂ ਤੁਹਾਡੀਆਂ ਰਹਿ ਗਈਆਂ ਆ। ਅਤੇ ਤੁਹਾਡੇ ਇਹਦੇ ਲਈ ਬਹੁਤ ਕੁਛ ਜਿਹੜਾ ਹੈ ਨਾ, ਉਹਦੇ 'ਤੇ ਟਾਈਮ ਲੱਗਦਾ ਹੈ ਕਰਨੇ ਲਈ, ਕਿ ਰੇਡੀਓ 'ਤੇ ਇੰਨਾ ਟਾਈਮ ਨਹੀਂ ਹੁੰਦਾ ਕਿ ਕੱਲੀ ਚੀਜ਼ ਨੂੰ ਉਹ ਦੱਸਿਆ ਜਾਵੇ। ਨਿਰਮਲ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਨਿਰਮਲ ਸਿੰਘ ਬੋਲ ਰਿਹਾ ਜੀ। ਗੱਲ ਇਹ ਆ ਵੀ ਮੇਰੇ ਨਾ ਅੱਖਾਂ ਦੇ ਵਿੱਚ ਪ੍ਰੋਬਲਮ ਆ, ਪਿੱਛੋਂ ਨਾ ਪਾਣੀ ਆਉਂਦਾ ਅੱਖਾਂ ਦੇ ਵਿੱਚ, ਤੇ ਉਹ ਮੈਂ ਤਕਰੀਬਨ ਮੈਨੂੰ 1.5 ਸਾਲ ਹੋ ਗਿਆ, ਹਰ ਮਹੀਨੇ ਮੈਨੂੰ ਦੋਨਾਂ ਅੱਖਾਂ 'ਚ ਟੀਕੇ ਲਵਾਉਣੇ ਪੈਂਦੇ। ਅੱਛਾ ਜੀ। ਹਾਂ, ਤੇ ਇਹ ਆ ਵੀ ਮੈਂ ਹੁਣ ਆਪਣੇ ਭਾਜੀ ਜਗਵੀਰ ਸਿੰਘ ਉਹਨਾਂ ਨੇ ਵੀ ਦੱਸਿਆ ਸੀਗਾ, ਤੇ ਦੂਜੇ ਭੈਣ ਜੀ ਉਹਨਾਂ ਨੇ ਵੀ ਦੱਸਿਆ, ਉਹ ਕਹਿੰਦੇ ਵੀ ਜਿਹੜੀ ਫਟਕੜੀ ਪਾਉਣੀ ਹੈ ਨਾ ਜਾਂ ਗੁਲਾਬ ਦੇ ਅਰਕ ਵਿੱਚ, ਉਹ ਫਟਕੜੀ ਖਿੱਲ ਕਰਕੇ ਉਹ ਫੇਰ ਪਾਉਣੀ ਆ ਕਿ ਕੱਚੀ ਫਟਕੜੀ ਵੀ ਪਾ ਸਕਦੇ? ਚਲੋ ਉਹ ਵੀ ਕਲੀਅਰ ਕਰ ਦੇਣਗੇ। ਠੀਕ ਹੈ, ਕਿਉਂਕਿ ਮੈਂ ਕਈਆਂ ਦਿਨਾਂ ਸੋਚਦਾ, ਮੈਂ ਪਿਛਲੀ ਵਾਰੀ ਵੀ ਮੈਂ ਕਰਦਾ ਸੀ ਫੋਨ, ਮੇਰੇ ਕੋਲ ਲੱਗਾ ਨਹੀਂ, ਤੇ ਮੈਂ ਕਿਹਾ ਵੀ ਮੈਂ ਪਹਿਲਾਂ ਕਨਫਰਮ ਵੀ ਚੀਜ਼ਾਂ ਕਰਨੀਆਂ ਚਾਹੀਦੀਆਂ ਵੀ ਕਿੱਦਾਂ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਹਾਂਜੀ, ਬਸ ਜ਼ਰੂਰੀ ਗੱਲ ਮੇਰੀ ਇਹ ਸੀ, ਮੈਂ ਮਤਲਬ ਮੈਨੂੰ ਪਤਾ ਲੱਗਣਾ ਚਾਹੀਦਾ ਕਿਉਂਕਿ ਮੈਨੂੰ ਹਰ ਮਹੀਨੇ ਅੱਖਾਂ 'ਚ ਟੀਕੇ ਲਾਉਣੇ ਪੈਂਦੇ ਆ। ਠੀਕ ਹੈ ਜੀ। ਹਾਂਜੀ, ਓਕੇ ਜੀ, ਥੈਂਕ ਯੂ ਤੁਹਾਡਾ ਜੀ। ਹੈ, ਥੈਂਕ ਯੂ ਜੀ, ਥੈਂਕ ਯੂ। ਬਾਕੀ ਜਿਨ੍ਹਾਂ ਨੂੰ ਛਾਤੀ ਦੇ ਵਿੱਚ ਉਹ ਬਹੁਤ ਜੰਮੀ ਹੁੰਦੀ ਆ, ਰੇਸ਼ਾ ਨਿਕਲਦੀ ਨਹੀਂ, ਰਾਤ ਭਰ ਬੈਠਣਾ ਪੈਂਦਾ ਆ, ਉਹਨਾਂ ਨੂੰ ਇਹ ਵੀ ਦੱਸਿਆ ਕਿ ਜਿਹੜੀ ਮੇਥੀ ਆ, ਮੇਥੀ ਦਾ ਕਾੜਾ ਬਣਾ ਕੇ ਪੀਵੋ। ਇਹ ਵੀ ਇੱਕ ਵਾਰ ਦੱਸਿਆ ਗਿਆ ਸੀਗਾ ਕਿ ਜੇ ਉਹ ਕਰੋ ਤਾਂ ਉਹ ਵੀ ਫਿਰ ਬੰਦਾ ਠੀਕ ਹੋ ਜਾਂਦਾ ਆ। ਭੁਪਿੰਦਰ ਕੌਰ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਤਾਂ ਬਲਵਿੰਦਰ ਨੂੰ ਪੁੱਛਣਾ, ਮੈਨੂੰ ਦਾ ਨਾ ਮਣਕਾ ਦਬਿਆ ਹੋਇਆ ਇੱਕ ਤੀਜਾ। ਅੱਛਾ ਜੀ। ਦਾ ਠੀਕ ਆ। ਉਹਦੀ ਲੱਤ ਨਹੀਂ ਸਿਆੜਦੀ, ਤਾਂ ਹੁਣ ਐਕਸਰਾ ਕਰਾਇਆ ਉਹ ਇੰਡੀਆ, ਤੇ ਉਹ ਦੱਸੇ ਕੋਈ ਵੀ ਕਿਵੇਂ ਠੀਕ ਆ। ਮਣਕੇ ਦੀ ਕੋਈ ਐਕਸਰਸਾਈਜ਼ ਦੱਸ ਦਊਗਾ। ਠੀਕ ਆ। ਹਾਂਜੀ, ਤੇ ਆ ਜਿਹੜਾ ਭਾਈ ਦੱਸਦਾ ਨਾ ਬਈ ਮੈਨੂੰ ਖੱਟੇ ਢਕਾਰ ਆਉਂਦੇ ਆ, ਕਰਦੇ ਤਾਂ ਅਗਲੇ ਹੈ ਨਹੀਂ, ਪੀਂਦੇ ਕੁਛ ਕਰਦੇ ਨਹੀਂ ਨਾ। ਹਾਂਜੀ, ਇਹ ਤਾਂ ਜਿਹੜਾ ਆਪਣੇ ਵਿਨੀਗਰ ਪੀਂਦੇ ਆਪਾਂ, ਇਹਦੇ ਨਾਲ ਐਪਲ ਸਾਈਡਰ ਵਿਨੇਗਰ। ਹਾਂਜੀ ਹਾਂਜੀ, ਠੀਕ ਆ। ਜਿਹੜਾ ਅੱਖਾਂ ਚੋਂ ਪਾਣੀ ਆਉਂਦਾ, ਹਾਂਜੀ,
ਇਹ ਅੱਖਾਂ ਰਾਤ ਨੂੰ ਭਿਉਂ ਕੇ ਆਪਦੇ ਰੱਖ ਲੈਣ, ਮੁੱਠੀ ਸਾਰੀ ਤੜਕੇ ਚੱਬ ਲਿਆ ਕਰਨਾ, ਇਹਨਾਂ ਅੱਖਾਂ 'ਚੋਂ ਪਾਣੀ ਆਉਣੋਂ ਹਟ ਜਾਊਗਾ, ਨਾਲੇ ਨਿਗਾਹ ਵੱਧ। ਠੀਕ ਹੈ ਜੀ। ਇਹ ਖੁਦ ਮੈਂ ਆਪ ਕੀਤਾ, ਮੇਰੀ ਅੱਖ 'ਚੋਂ ਇੱਕ 'ਚੋਂ ਪਾਣੀ ਆਉਂਦਾ ਸੀ, ਮੈਂ ਬਣਵਾ। ਹਾਂਜੀ। ਅੱਛਾ, ਇੱਕ ਜਿਹੜੀ ਦੱਸਿਆ ਸੀ ਪਾਣੀ ਦੀ ਘੁੱਟ ਭਰ ਕੇ ਮੂੰਹ ਧੋਣਾ, ਹਾਂਜੀ, ਉਹ ਐਕਸਰ ਕਰੀ ਜਾਣ, ਉਹਦੇ ਨਾਲ ਵੀ ਆਰਾਮ ਆਉਂਦਾ। ਠੀਕ ਆ। ਮੈਂ ਤਾਂ ਇਹੀ ਕੁਛ ਕਰੀ ਜਾਂਦੀ ਹਾਂ, ਠੀਕ ਆ ਸਾਰਾ ਕੁਛ। ਠੀਕ ਹੈ ਜੀ। 81 ਸਾਲ ਦੀ ਉਮਰ ਆ ਮੇਰੀ, ਨਾਲੇ ਠੀਕ ਆ। ਐਂ ਆ ਵੀ ਇਹ ਕਰਦੇ ਹੈ ਨਹੀਂ ਕਿ ਪੁੱਛੀ ਜਾਂਦੇ। ਇਹ ਤਾਂ ਤੁਹਾਡੀ ਗੱਲ ਸਹੀ ਆ। ਹਾਂ, ਜੇ 2 ਚਮਚੇ ਨਹੀਂ ਪੀ ਹੁੰਦੇ, ਇੱਕ ਚਮਚਾ ਪਾਣੀ 'ਚ ਪਾ ਕੇ ਪੀ ਲਓ ਤੜਕੇ ਵੇਲੇ। ਜੀ ਜੀ। 1 ਚਮਚਾ ਪੀ ਜੀ ਜੀ, ਲੈ ਭੁੱਖ ਵਧਾਉਂਦਾ। ਹਾਂਜੀ, ਚੰਗਾ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂ, ਜਿਨ੍ਹਾਂ ਦੇ ਤਾਂ ਗੈਸ ਬਣਦੀ ਆ, ਖੱਟੇ ਡਕਾਰ ਕੁਛ ਵੀ ਆਉਂਦੇ ਆ, ਉਹ ਤਾਂ ਵੈਸੇ ਵੀ ਤੁਸੀਂ ਕਹਿੰਦੇ ਵੀ ਪਾ ਕੇ ਪੀਂਦੇ ਰਹੋ ਨਾ, ਸ਼ਾਮ ਸਵੇਰੇ 2 ਚਮਚੇ ਪਾਣੀ ਦੇ ਵਿੱਚ ਪਾ ਲਿਆ ਕੋਸੇ ਜਿਹੇ ਦੇ ਵਿੱਚ ਐਪਲ ਸਾਈਡਰ ਵਿਨੇਗਰ, ਅਤੇ ਉਹ ਤੁਸੀਂ ਤੁਹਾਨੂੰ ਆਰਾਮ ਆ ਜਾਂਦਾ ਆ। ਬਾਕੀ ਹਾਂਜੀ, ਇਹਨਾਂ ਨੇ ਦੱਸਿਆ ਸੀਗਾ ਕਿ ਇਹਨਾਂ ਦੀ ਨਿਗਾਹ ਨੂੰ ਫਰਕ ਆ, ਇਹਨਾਂ ਦੀਆਂ ਅੱਖਾਂ ਨੂੰ ਫਰਕ ਆ। ਇਹ ਸੌਗੀ ਪਾਣੀ ਦੇ ਵਿੱਚ ਪੀਂਦੇ ਸੀਗੇ, ਜਿੰਨ 'ਚ ਨਹੀਂ ਪੀਂਦੀ, ਇਹਨਾਂ ਨੇ ਪਾਣੀ ਦੇ ਵਿੱਚ ਪੀਂਦੀ ਆ। ਗੁਰਮੀਤ ਕੌਰ। ਗੁਰਮੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਕੀ ਦੱਸਣਾ ਜੀ? ਹਾਂਜੀ ਭੈਣ ਜੀ, ਉਹਨਾਂ ਦਾ ਖੰਘ ਰੇਸ਼ਾ। ਹਾਂਜੀ, ਖੰਘ ਰੇਸ਼ਾ ਬਹੁਤ, ਮੈਨੂੰ ਖੰਘ ਘੱਟ ਆਉਂਦੀ, ਰੇਸ਼ਾ ਬਹੁਤ। ਠੀਕ ਹੈ ਜੀ। ਰੇਸ਼ਾ ਤੋਂ ਮੈਂ ਹੁਣੇ ਦੱਸਿਆ ਆ, ਉਹ ਕਹਿੰਦੇ ਸੀਗੇ ਵੀ ਜਿਹੜੀ ਮੇਥੀ ਆ, ਦਾਣੇ ਆ, ਉਹਨਾਂ ਦਾ ਕਾੜਾ ਬਣਾ ਕੇ ਪੀ ਲਓ। ਸਵਰਨ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੇ ਮੰਮੀ ਹੈ, ਹੈਗੀ ਆ 70 ਸਾਲ, ਤੇ ਉਹਨਾਂ ਦੇ ਪੈਰਾਂ ਦੇ ਵਿੱਚ ਬਹੁਤ ਸੇਕ ਨਿਕਲਦਾ ਆ। ਸੇਕ ਨੇ, ਠੀਕ ਆ। ਹਾਂਜੀ, ਕੋਈ ਹੈ ਤੁਹਾਨੂੰ ਤਾਂ ਸਾਨੂੰ ਕੋਈ ਦੇਸੀ ਕਰਦੇ ਵੀ ਆਹ? ਨਹੀਂ, ਦੇਸੀ ਤੇ ਕੁਛ ਨਹੀਂ ਕਰਦੇ ਹੈ, ਉਹਦਾ ਦਵਾਈ ਵਗੈਰਾ। ਸੇਕ ਨਿਕਲਦਾ ਕਰਕੇ? ਨਹੀਂ, ਉਹ ਸੱਟ ਲੱਗ ਗਈ ਸੀ, ਡਿੱਗ ਗਏ ਸੀਗੇ, ਤੇ ਦਵਾਈ ਉਹਦੀ ਚੱਲਦੀ ਆ, ਤੇ ਉਹਨਾਂ ਕਰਕੇ ਗੱਲ ਹੈਗੀ ਆ। ਠੀਕ ਆ। ਹਾਂਜੀ, ਠੀਕ ਹੈ। ਆਪਾਂ ਹੋਰ ਵੀ ਕਿਸੇ ਨੂੰ ਪੁੱਛਦੇ ਹਾਂ, ਪਰ ਬਹੁਤ ਵਾਰੀ ਦੱਸਿਆ ਗਿਆ ਆ ਵੀ ਤੁਸੀਂ ਇਹਨਾਂ ਨੂੰ ਦੇਸੀ ਘਿਓ ਜਾਂ ਤੇਲ ਲਾ ਕੇ ਸੌਣਾ ਆ। ਕਈ ਤਾਂ ਲਪੇਟ ਕੇ ਸੌਂਦੇ ਆ ਜਿਨ੍ਹਾਂ ਦੇ ਸੇਕ ਨਿਕਲਦਾ ਆ, ਤੇ ਉਹ ਵੀ ਕਈਆਂ ਨੂੰ ਆਰਾਮ ਵੀ ਆਇਆ। ਬਾਕੀ ਬੋਡੀ ਆਪੋ ਆਪਣੀ ਹੈ ਜੀ। ਹੋਰ ਵੀ ਆਪਾਂ ਪੁੱਛਦੇ ਹਾਂ ਕਿਸੇ ਨੂੰ। ਕਿਰਨ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਜਿਹੜੇ ਪੈਰਾਂ ਚੋਂ ਸੇਕ ਪਹਿਲਾਂ ਨਿਕਲਦਾ ਨਾ, ਉਹਨਾਂ ਨੂੰ ਕਹੋ ਸਰੋਂ ਦਾ ਤੇਲ ਨਾ ਹਾਂਜੀ ਲਾ ਕੇ ਤੇ ਉਹਦੀ ਮਸਾਜ ਕਰਨਾ। ਠੀਕ ਆ। ਘੱਟੋ ਘੱਟ 20 ਮਿੰਟ ਕਰਨਾ। ਠੀਕ ਆ। ਤੇ ਉਹਦੇ ਨਾਲ ਕਾਫੀ ਫਰਕ ਪਿਆ। ਤੇ ਇੱਕ ਕਹਿੰਦੇ ਸੀ ਰੇਸ਼ਾ ਡਿੱਗਦੀ ਹੈ ਨਾ ਗਲੇ 'ਚ, ਹਾਂਜੀ, ਉਹਦੀ ਜਿਹੜੀ ਸੁਹਾਗਾ ਹੁੰਦਾ, ਸੁਹਾਗੇ ਦੀ ਖਿੱਲ ਬਣਾ ਕੇ ਨਾ, ਉਹਦੀ ਇੱਕ ਚੁਟਕੀ ਲੈਣੀ ਹੈ ਪਾਣੀ ਨਾਲ, ਬਸ ਉਹਦੇ ਨਾਲ ਠੀਕ ਹੋ ਜਾਣਾ ਰੇਸ਼ਾ। ਠੀਕ ਹੈ ਜੀ। ਤੇ ਇੱਕ ਕਹਿੰਦੇ ਸੀ ਆਪਣੇ ਖੱਟੇ ਢਕਾਰ ਆਉਂਦੇ ਰਹਿੰਦੇ ਸੀ, ਹਾਂਜੀ, ਤੇ ਉਹਨਾਂ ਦੇ ਲਈ ਸਰੋਂ ਦਾ ਤੇਲ ਨਾ ਧੁੰਨੀ 'ਚ ਪਾਲਣ। ਹਾਂਜੀ, ਠੀਕ ਆ। ਧੁੰਨੀ ਪੂਰੀ ਪਾਲਣ ਸਰੋਂ ਦੇ ਤੇਲ ਦੇ ਨਾਲ। ਉਹ ਸਾਰੀ ਗੈਸ ਵਗੈਰਾ ਜਿੱਦਾਂ ਮਰਜ਼ੀ ਕਿਵੇਂ ਪੇਟ ਚੜਿਆ, ਜਿੱਦਾਂ ਕਫ ਹੋਇਆ ਹੁੰਦਾ ਨਾ, ਉਹਦੀ ਤਾਂ ਠੀਕ ਹੋ ਜਾਂਦੀ। ਅੱਛਾ ਜੀ, ਠੀਕ ਆ। ਤੇ ਹਾਂਜੀ, ਮੈਂ ਹੁਣ ਪੁੱਛਦੀ ਹਾਂ, ਤੇ ਇੱਕ ਜਿੱਦਾਂ ਕੋਲੇਸਟ੍ਰੋਲ ਵਧਿਆ ਹੋਵੇ ਤਾਂ ਉਹਦੇ ਲਈ ਕੋਈ ਹੋਰ ਇਲਾਜ ਹੋਵੇ ਤਾਂ ਆਂਟੀ ਹੋਵੇ, ਗੁਰਦੀਪ ਆਂਟੀ ਨੂੰ ਕਿ ਦੱਸਣਾ। ਤੇ ਇੱਕ ਮੈਂ ਪੁੱਛਿਆ ਸੀਗਾ, ਜਿੱਦਾਂ ਪਲਸ ਵੱਧਦੀ ਆ, 8 ਸਾਲ ਦੀ ਬੇਬੀ ਆ, ਤੇਜ਼ ਹੋ ਜਾਂਦੀ ਪਲਸ। ਹਾਂਜੀ, ਉਹਦੀ ਤੇਜ਼ ਹੋ ਜਾਂਦੀ ਹੈ। ਤੇ ਇੱਕ ਮੇਰੀ ਫਰੈਂਡ ਆ, ਉਹਦੀ ਜਿੱਦਾਂ ਮਣਕੇ ਹਿੱਲੇ ਹੋ ਆ। ਠੀਕ ਆ, ਉਹਦੀ ਐਕਸਰਸਾਈਜ਼ ਮਣਕੇ ਹਾਂਜੀ ਉਹ ਆ। ਤੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ। ਠੀਕ ਹੈ ਜੀ। ਠੀਕ ਹੈ ਜੀ, ਓਕੇ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਦੇਖੋ, ਇਹ ਦੱਸ ਵੀ ਗਏ ਆ ਤੇ ਪੁੱਛ ਵੀ ਗਏ ਆ। ਤੁਸੀਂ ਜੇ ਕਿਸੇ ਨੂੰ ਪਤਾ ਤੇ ਦੱਸ ਵੀ ਜਾਇਆ ਕਰੋ। ਪੁੱਛਦੇ ਤਾਂ ਆਪਾਂ ਸਾਰੇ ਹੈਗੇ ਆ ਕਿ ਐਕਸਰਸਾਈਜ਼ ਹੈ ਦੱਸੀਆਂ ਗਈਆਂ ਆ। ਜੇ ਕਿਸੇ ਨੂੰ ਯਾਦ ਹੈ ਤੇ ਜ਼ਰੂਰ ਦੱਸ। ਸੁਖਦੇਵ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਨੌ ਆਪਣੇ ਇੰਡੀਆ ਨਰਿੰਦਰ ਕੌਰ, ਉਹਦੇ ਨਾ ਪਿੱਤੇ 'ਚ ਪੱਥਰੀ ਆ। ਪਿੱਤੇ 'ਚ ਪੱਥਰੀ ਆ, ਠੀਕ ਆ। ਹਾਂਜੀ, ਕੋਈ ਉਸ ਤਰ੍ਹਾਂ ਕੋਈ ਦਵਾਈ ਬੂਟੀ ਨਾਲ ਜੇ ਠੀਕ ਹੁੰਦਾ ਹੋਵੇ ਤਾਂ ਦੱਸ ਦਿਓ। ਡਾਕਟਰ ਤਾਂ ਕਹਿੰਦੇ ਆ ਵੀ ਸਰਜਰੀ ਕਰਨੀ। ਤੇ ਡਾਕਟਰ ਕੋ ਜਾਣਾ ਤੇ ਫਿਰ ਡਾਕਟਰ ਨੇ ਇਹੀ ਕਹਿਣਾ ਆ। ਨਹੀਂ, ਦਿਖਾਇਆ ਨਾ ਪਹਿਲਾਂ ਬਈ ਉਹਨਾਂ ਨੇ, ਮੈਂ ਕਿਹਾ ਮੈਂ ਪੁੱਛੂਗੀ ਭਾਈ ਬਈ। ਹਾਂਜੀ, ਨਹੀਂ, ਉਹਨੇ ਤਾਂ ਉਹੀ ਦੱਸਣਾ, ਸਰਜਰੀ ਨਾਲ ਕੱਢਦੇ ਆ। ਤੇ ਉਹਨਾਂ ਦਾ ਸਰਜਰੀ ਕਹਿਣਾ, ਆਪਾਂ ਜਣੇ ਕਹਿੰਦੇ ਵੀ ਚੱਲ ਕੋਈ ਇਲਾਜ ਹੋ ਜਾਏ। ਹਾਂਜੀ, ਪੁੱਛਦੇ ਆਪਾਂ, ਪੁੱਛਦੇ ਆ। ਇੱਕ ਮੇਰੇ ਬਲਵਿੰਦਰ ਪੈਰਾਂ ਦੇ ਵਿੱਚੋਂ ਪਤਾ ਨਹੀਂ ਕਿਉਂ ਆ ਮੱਚਦੇ ਆ ਪੈਰ। ਗੱਲ ਪਤਾ ਨਹੀਂ ਕੀ, ਕਈ ਦਵਾਈਆਂ ਬੂਟੀਆਂ, ਕੋਈ ਆਪਸ ਰੱਬ ਨੂੰ ਪਤਾ ਵਾ। ਜੀ। ਤੇ ਕਿਤੇ ਟੈਕਦੀ ਨਹੀਂ ਜਾਣੀ, ਥੱਲੇ ਭੱਠੀ ਦੇ ਧਰੇ ਹੁੰਦੇ ਆ ਪੈਰ। ਹਾਂਜੀ, ਰਾਤ ਨੂੰ ਲੱਤਾਂ ਨਹੀਂ ਟੇਕਦੀਆਂ, ਮੱਚਦੀਆਂ ਲੱਤਾਂ, ਬੁਰਾ ਹਾਲ ਹੋਇਆ ਪਿਆ। ਠੀਕ ਹੈ। ਹੁਣੇ ਦੱਸਿਆ ਪੈਰਾਂ ਤੋਂ, ਤਾਂ ਹੁਣੇ ਦੱਸਿਆ। ਵੈਸੇ ਕਰਕੇ ਦੇਖਣ ਦੇ ਵਿੱਚ ਕੋਈ ਵੀ ਨੁਕਸਾਨ ਨਹੀਂ ਹੈਗਾ। ਪਿੱਤੇ ਦੀ ਪੱਥਰੀ ਦੇ ਇਲਾਜ ਵੀ ਦੱਸੇ ਗਏ। ਹੋਰ ਵੀ ਆਪਾਂ ਪੁੱਛਦੇ ਹਾਂ। ਤੇ ਬਹੁਤਿਆਂ ਨੂੰ ਆਰਾਮ ਵੀ ਆਇਆ ਕਿ ਪਿੱਤੇ ਦੀ ਪੱਥਰੀ ਪਤਾ ਹੀ ਨਹੀਂ ਕਿੱਥੇ ਗਈ ਆ। ਬਹੁਤੀ ਕਈ ਵਾਰੀ ਤੁਹਾਨੂੰ ਦੱਸਿਆ ਵੀ ਜਾਂਦਾ ਆ ਵੀ ਗਾਜਰ ਦਾ ਜੂਸ ਨਿੰਬੂ ਨਿਚੋੜ ਕੇ ਪੀਣਾ ਹੈ, ਪੱਥਰੀਆਂ ਉਹਦੇ ਨਾਲ ਵੀ ਗਈਆਂ ਲੋਕਾਂ ਦੀਆਂ। ਆਰਾਮ ਸਿੰਘ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਉਹ ਮੈਂ ਦੱਸਣਾ, ਕਹਿੰਦੇ ਨਾ ਵੀ ਲੱਤ ਦੇ ਵਿੱਚ ਪੀੜ ਹੁੰਦੀ ਹੈ। ਹਾਂਜੀ, ਜਾਂ ਪਿੰਨੀ 'ਚ ਪੀੜ ਹੁੰਦੀ ਹੋਵੇ। ਹਾਂਜੀ, ਜਾਂ ਉੱਪਰੋਂ ਪੀੜ ਥੱਲੇ ਨੂੰ ਆਉਂਦੀ ਹੋਵੇ ਜੀ। ਜਿੱਥੇ ਆਪਣੇ ਅਸੀਂ ਟੀਕਾ ਲਵਾਈ ਦਾ ਨਾ ਕਦੀ, ਹਾਂਜੀ, ਉੱਥੋਂ ਦਬਾ ਕੇ ਦੇਖਣਾ, ਉੱਥੇ ਤਕਲੀਫ ਹੋਊਗੀ।
ਦੋਨਾਂ ਹੀ ਪਾਸੇ ਦਬਾ ਕੇ ਦੇਖ ਲਓ, ਇੱਕ ਪਾਸੇ ਨਾ ਜਿੱਧਰ ਦਰਦ ਹੁੰਦੀ ਹੈ ਉਧਰ ਜ਼ਰੂਰ ਦਰਦ ਹੁੰਦੀ, ਕਿ ਮੇਰੇ ਨਾਲ ਤੇ ਹੁੰਦੀ ਰਹਿੰਦੀ। ਠੀਕ ਹੈ, ਤੁਸੀਂ ਉੱਥੇ ਫਿਰ ਜਾਂ ਤਾਂ ਐਵੋਡੈਕਸ ਮਲੋ, ਹਾਂਜੀ, ਤੇ ਜਾਂ ਫਿਰ ਤੇਲ ਬਣਾ ਲਓ। ਮੈਂ ਤਾਂ ਬਹੁਤਾ ਤੇਲ ਜ਼ਿਆਦਾ ਵੀ ਨਹੀਂ ਬਣਾ ਕੇ ਬਲਦਾ, ਮੈਂ ਤਾਂ ਲਸਣ ਤੇ ਜਵੈਣ ਪਾ ਕੇ 2-4 ਦਿਨ ਮਾਲਿਸ਼ ਕਰੋ, ਉਹ ਫਿਰ ਖੂਨ ਤੁਰ ਪੈਂਦਾ ਆ। ਹਾਂਜੀ ਹਾਂਜੀ, ਮਾਲਿਸ਼ ਦੀ ਗੱਲ ਮਲਣ ਦੀ ਲੋੜ ਨਹੀਂ, ਉਹਨੇ ਕੁ ਥਾਂ 'ਚ ਹੀ ਮਲਣਾ ਹੈ। ਠੀਕ ਆ, ਉੱਥੋਂ ਫਿਰ ਖੂਨ ਤੁਰ ਪੈਂਦਾ ਤੇ ਲੱਤ ਮਤਲਬ ਉਸ ਨਾਲ ਪਤਾ ਲੱਗ ਜਾਂਦਾ ਵੀ ਮੈਨੂੰ ਫਰਕ ਪੈ ਗਿਆ ਹੈ। ਇਹ 5-7 ਦਿਨ ਕਰਨ, ਇਹ ਜਿਹੜੀ ਛਾਟਕਾ ਦੀ ਪੇਨ ਹੈ ਇਹ ਵੀ ਠੀਕ ਹੋ ਜਾਂਦੀ ਹੈ। ਠੀਕ ਹੈ ਜੀ, ਇੰਨਾ ਭੈਣ ਜੀ ਮੈਨੂੰ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਸਰੋਤਿਓ, ਜੋ ਵੀ ਕੁਛ ਪਤਾ ਹੁੰਦਾ ਹੈ ਜ਼ਰੂਰ ਸ਼ੇਅਰ ਕਰ ਜਾ ਕਰੋ। 408 272 5200 4082725200। ਸਰਬਜੀਤ ਕੌਰ, ਸਤਿ ਸ੍ਰੀ ਅਕਾਲ ਸਰਬਜੀਤ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਮੇਰਾ ਭਰਾ ਆ ਭੈਣ ਜੀ ਇੰਡੀਆ, ਤਾਂ ਉਹਦੇ ਹੱਥ ਸੌਂਦੇ ਆ ਬਹੁਤ। ਹੱਥ ਸੌਂਦੇ ਆ? ਹਾਂਜੀ, ਹੱਥ ਸੌਂਦੇ। ਦਵਾਈ ਵੀ ਉਹਨੇ ਲਈ ਡਾਕਟਰ ਕੋਲ, ਉੱਥੇ ਦਵਾਈ ਨਾਲ ਕੋਈ ਫਰਕ ਨਹੀਂ ਪਿਆ। ਹੁਣ ਡਾਕਟਰ ਨੇ ਟੀਕਿਆਂ ਤੇ ਲਾ। ਅੱਛਾ, ਹੱਥ ਸੌਂਦਿਆਂ ਕਰਕੇ? ਹਾਂਜੀ, ਹੱਥ ਸੌਂਦੇ, ਹਾਂਜੀ, ਦਾ ਸੁੰਨ ਹੋ ਜਾਂਦੇ, ਇਹਦਾ ਪਤਾ ਨਹੀਂ ਲੱਗਦਾ ਵੀ ਕੁਛ ਹੈਗੀ ਜਾਣ ਕੇ। ਚਲੋ ਕੋਈ ਨਾ, ਸੁਣਦੇ ਰਹੋ। ਅੱਜ ਮੈਂ ਫਟਕੜੀ ਵਾਲਾ ਜ਼ਰੂਰ ਇੱਕ ਵਾਰ ਫਿਰ ਦੱਸਦਾ। ਅੱਛਾ, ਓਕੇ, ਥੈਂਕ ਯੂ ਜੀ, ਥੈਂਕ ਯੂ। ਬਿਮਲ ਕੌਰ। ਹੈਲੋ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹੈਲੋ ਜੀ, ਮੇਰੇ ਨਾ ਕਾਕੇ ਦਾ ਦੋਸਤ ਹੈ। ਹਾਂਜੀ ਜੀ ਜੀ। ਤੇ ਉਹਦੇ ਭੈਣ ਜੀ, ਉਹਦੇ ਨਾ ਪੈਂਕਰੀ ਦੱਸੀ, ਇਹਦੇ ਪੇਟ 'ਚ ਨਾ ਪੈਂਕਰੀ ਦੱਸੀ। ਅੱਛਾ, ਤੇ ਤੁਸੀਂ ਉਹਦਾ ਕੋਈ ਇਲਾਜ ਮੈਨੂੰ ਦੱਸ ਸਕਦੇ ਹੋ? ਬੜੀ ਮਿਹਰਬਾਨੀ। ਠੀਕ ਹੈ। ਹਾਂਜੀ, ਠੀਕ ਹੈ। ਹੈ ਓਕੇ, ਠੀਕ ਹੈ, ਠੀਕ ਹੈ ਜੀ। ਭਜਨ ਕੌਰ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਇਹ ਭੈਣ ਦਾਖ ਉਹ ਜਿਹੜੀ ਦਾਖ ਕਹਿੰਦੇ ਆ ਜੀ, ਉਹ ਪਾਣੀ 'ਚ ਪੈਣੀ ਆ? ਜਦੋਂ ਤੁਹਾਡੀਆਂ ਕਾਲਸ ਮਿਲ ਜਾਂਦੀਆਂ, ਤੁਹਾਡੀ ਫੋਨ ਤੇ ਗੱਲ ਹੁੰਦੀ ਆ ਰੇਡੀਓ ਤੇ, ਦਾਖਾਂ ਕਹਿੰਦੇ ਆ, ਸੌਗੀ ਕਹਿੰਦੇ ਆ ਜਿਹਨੂੰ, ਉਹ ਪਾਣੀ ਦੇ ਵਿੱਚ ਭੇ ਲਓ। ਜਿਹਨੇ ਸ਼ਰਾਬ ਦੇ ਵਿੱਚ ਨਹੀਂ ਭੇਣੀ, ਸ਼ਰਾਬ ਹੁੰਦੀ ਆ ਜਿੰਨ, ਪਰ ਪਾਣੀ 'ਚ ਭੇ ਕੇ ਵੀ ਫਰਕ ਪੈਂਦਾ ਆ। ਨਹੀਂ ਪਾਣੀ ਵਾਲੀ ਜੇ ਤੁਹਾਨੂੰ ਨਹੀਂ, ਤੇ ਜਿਹੜਾ ਐਪਲ ਸਾਈਡਰ ਵਿਨੇਗਰ ਆ ਨਾ, ਉਹਦੇ ਵਿੱਚ ਭੇ ਲਓ। ਸੋ ਇਹ ਚੀਜ਼ਾਂ ਦੱਸੀਆਂ ਗਈਆਂ ਆ। ਰਬਨੀਤ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ। ਮੈਂ ਨਾ ਪੁੱਛਣਾ ਸੀ ਆਪਣੇ ਬ੍ਰਦਰ ਬਾਰੇ। ਦੀ ਉਮਰ 14 ਸਾਲ ਹੈ। ਉਹ ਮੂੰਹ 'ਚ ਅੰਗੂਠਾ ਵੀ ਪਾ ਲੈਂਦਾ ਹਲੇ ਤੱਕ, ਪਰ ਜਿੱਦਾਂ ਨੂੰ ਖਾਤਾ ਲੱਗਦਾ ਨਹੀਂ। ਕਈ ਕਹਿੰਦੇ ਵੀ ਜਿੱਦਾਂ ਪੇੜੇ ਆ ਜਾਂ ਪ੍ਰੋਬਲਮ ਹੋਈ ਇਲਾਜ ਤਾਂ ਇੱਥੇ ਆ। ਹਾਂਜੀ, ਹਾਂ ਬਸ, ਹਾਂ ਦੱਸਿਆ ਸੀ। ਜੇ ਕਿਸੇ ਨੂੰ ਯਾਦ ਹੋਇਆ ਜ਼ਰੂਰ ਲਿਖਾਊਗਾ, ਪੇਟ ਵਾਲੇ ਕੀੜੇ ਮਾਰਨ ਨਾਲ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਸਰਜੀਤ ਕੌਰ, ਕੈਨੇਡਾ ਤੋਂ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੀ ਆਵਾਜ਼ ਆਉਣ ਤੇ ਭਾਜੀ ਹੁਣ ਸੀ ਅਦਰਕਾ ਪਾਣੀ ਨੂੰ ਇੱਕ ਦੱਸੇਗਾ, ਕਿਸੇ ਭਰਾ ਨੇ ਲਾਲ ਮਿਰਚ। ਠੀਕ ਆ, ਹੋਰ ਪਾ ਕੇ ਉਹਨੂੰ ਫਰਕ ਦੱਸਣਾ ਸੀ। ਮੰਗਲ ਗੱਲ ਕਰ, ਨੰਬਰ ਲੈ ਕੇ ਮੈਂ 2 ਵਾਰ ਕਾਲ ਕੀਤੀ, ਨਹੀਂ ਰੈਸਟ ਕਰਨੀ ਸੀ। ਠੀਕ ਹੈ ਸਰਜੀਤ ਜੀ। ਆਪਣੇ ਜਿਹੜੀਆਂ ਚੀਜ਼ਾਂ ਖਾਣ ਨੂੰ ਕਹੀਆਂ ਸੀ ਖਾ ਲਈਆਂ। ਵੈਸੇ ਇਹਨਾਂ ਦੀ ਨਾ ਜਿਹੜੇ ਕੰਨਾਂ ਵਾਲੇ ਆ, ਉਹ ਐਕਸਰਸਾਈਜ਼ ਹੁੰਦੀ ਆ। ਉਹ ਕਹਿ ਦਿੰਦੇ ਆ ਵੀ ਤੁਹਾਡਾ ਜਿਹੜਾ ਕ੍ਰਿਸਟਲ ਆ ਪਿੱਛੇ ਕੰਨਾਂ ਦੇ, ਉਹ ਹਿੱਲ ਹੁੱਲ ਜਾਂਦੇ, ਕੁਛ ਨਾ ਕੁਛ ਹੋ ਜਾਂਦਾ ਆ। ਉਹ ਤੁਸੀਂ ਜਿਹੜਾ ਆ ਐਕਸਰਸਾਈਜ਼ ਹੈਗੀ, ਜੇ ਹੋਏ ਅੱਜ ਵੀ ਦੱਸ ਦੇਵੇ ਤਾਂ ਬਹੁਤ ਭਲਾ ਹੋਊਗਾ। ਕਿ ਜੇ ਤੁਸੀਂ ਅੱਜ ਦੱਸ ਦਊਗਾ ਕੋਈ ਜਣਾ। 4082725200 ਰਿਕੁਐਸਟ ਅਸੀਂ ਕਰਦੇ ਹਾਂ। ਇੱਥੇ ਨੰਬਰ ਕੋਈ ਪਲੀਜ਼ ਨਾ ਛੱਡਿਆ ਕਰੋ, ਕਿਉਂਕਿ ਸਾਤੋਂ ਲਿਖਿਆ ਨਹੀਂ ਜਾਂਦਾ। ਜਿਹੜਾ ਤੁਹਾਡਾ ਲਿਖਿਆ ਉਹ ਗਲਤ ਆ। ਸੋ ਪਲੀਜ਼ ਕੋਸ਼ਿਸ਼ ਕਰੋ ਕਿ ਨੰਬਰ ਨਾ ਦੱਸੋ। ਜੇ ਕਿਸੇ ਇਲਾਜ ਦਾ ਪਤਾ ਤਾਂ ਜ਼ਰੂਰ ਦੱਸ ਦਿਆ ਕਰੋ। ਸਰਬਜੀਤ। ਬਹਾਦਰ ਸਿੰਘ ਜੀ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਬਹੁਤ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਜੀ। ਥੈਂਕ ਯੂ ਜੀ। ਹੱਥ ਸੌਂਦਿਆਂ ਦੀ ਹੁਣ ਗੱਲ ਹੋ ਰਹੀ ਸੀਗੀ। ਹਾਂਜੀ, ਲਾਈਨ ਤੁਹਾਡੀ ਡ੍ਰੌਪ ਹੋ ਚੁੱਕੀ ਆ। ਆਪਾਂ ਇੱਕ ਬ੍ਰੇਕ ਲੈਂਦੇ ਆ। ਬ੍ਰੇਕ ਲੈ ਕੇ ਵਾਪਸ ਆਵਾਂਗੇ ਜੀ। 4082725200 ਸਟੂਡੀਓ ਦਾ ਫੋਨ ਨੰਬਰ ਆ। ਬ੍ਰੇਕ ਤੋਂ ਬਾਅਦ ਆਉਂਦੇ ਹਾਂ ਜੀ ਵਾਪਸ। ਪੰਜਾਬੀ ਰੇਡੀਓ ਜੋ ਐਸ ਸੁਣ ਰਿਹਾ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਜੋ ਐਸ ਨਾਲ ਪ੍ਰੋਗਰਾਮ ਸਿਹਤ ਸੰਭਾਲ। ਇਸ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ, ਸਿਰਫ ਤੇ ਸਿਰਫ ਇਸ ਦੇ ਵਿੱਚ ਸਾਡੇ ਸਰੋਤੇ ਹੁੰਦੇ ਆ। ਉਹ ਡਾਕਟਰ ਵੀ ਬਣ ਜਾਂਦੇ ਆ ਅਤੇ ਉਹ ਮਰੀਜ਼ ਵੀ ਹੁੰਦੇ ਆ। ਇਲਾਜ ਜਿਹਦੇ ਕੋਲ ਹੁੰਦਾ ਪਲੀਜ਼ ਸ਼ੇਅਰ ਕਰ ਲਿਆ ਕਰੋ। ਇਹ ਇੱਕ ਭਲੇ ਦਾ ਕੰਮ ਹੁੰਦਾ ਹੈ। 4082725200 ਸਟੂਡੀਓ ਦਾ ਆਪਾਂ ਨੰਬਰ ਹੈ 408 272 5200। ਐਤਵਾਰ ਨੂੰ ਜਦੋਂ ਤੁਸੀਂ ਸੁਣਦੇ ਆ ਉਦੋਂ ਕੋਈ ਕਾਲ ਨਹੀਂ ਲੈ ਜਾਂਦੀ, ਕਿਉਂਕਿ ਉਹ ਰਿਪੀਟ ਹੁੰਦਾ ਪ੍ਰੋਗਰਾਮ, ਉਹ ਰਿਕਾਰਡਡ ਹੁੰਦਾ ਆ। ਸਿਰਫ ਤੇ ਸਿਰਫ ਕਾਲ ਆ ਮੰਗਲਵਾਰ ਨੂੰ ਤੁਸੀਂ ਕਰ ਸਕਦੇ ਆ। ਸਾਡੇ ਨਾਲ ਜੁੜੇ ਹੋਏ ਨੇ ਸਨੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਉਹ ਫੀਡਬੈਕ ਜਿਹੜੀ ਰਿਕਾਰਡਿੰਗਾਂ ਵਾਲਾ, ਹਾਂਜੀ, ਉਹਦੇ ਨਾਲ ਬਹੁਤ ਫਰਕ ਪਿਆ ਜੀ, ਬਹੁਤ ਵਧੀਆ। ਮੈਂ ਪਹਿਲਾਂ ਅੱਧਾ ਬਣਾਇਆ ਸੀਗਾ, ਅੱਧਾ ਰੈਸਪੀ ਕੀਤਾ, ਤਾਂ ਉਹਦੇ ਨਾਲ ਮੇਰੇ ਟੈਸਟ ਮੈਂ ਦੁਬਾਰਾ ਭੇਜ ਇੰਨਾ ਮੈਂ ਫੀਡਬੈਕ ਦੇਣਾ। ਹਾਂ, ਤੁਹਾਨੂੰ ਪ੍ਰੋਬਲਮ ਕੀ ਸੀ? ਇਹ ਮੇਰੇ ਡਾਕਟਰ ਨੇ ਦੱਸਿਆ ਸੀ ਕਿਡਨੀ 'ਚ ਪ੍ਰੋਬਲਮ ਆਈ ਹੈ ਜੀ। ਅੱਛਾ ਜੀ। ਹਾਂਜੀ, ਤਾਂ ਇਸ ਕਰਕੇ ਮੈਂ ਤੁਹਾਡਾ ਰੇਡੀਓ ਸੁਣ ਕੇ ਤੇ ਮੈਂ ਕੀਤਾ ਸੀਗਾ। ਇਹਦਾ ਮੈਨੂੰ ਅੱਗੇ ਨਾਲ ਕਾਫੀ ਬੈਟਰ ਵਾ, ਪਰ ਪੂਰੀ ਤਰ੍ਹਾਂ ਨਹੀਂ ਹਾਲੇ। ਇਹ ਕੰਟੀਨਿਊ ਕਰ ਰਿਹਾ ਹੁਣ ਮੈਂ। ਠੀਕ ਹੈ ਜੀ, ਠੀਕ ਹੈ। ਥੈਂਕ ਯੂ ਜੀ।
ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਇਹ ਚੀਜ਼ਾਂ ਜਿਹੜੀਆਂ ਜਦੋਂ ਡਾਕਟਰ ਨੇ ਸੀ ਨਾ ਉਹਦੇ ਲੋਕ ਇੱਦਾਂ ਹੀ ਇਲਾਜ ਕਰਦੇ ਹੁੰਦੇ ਸੀਗੇ ਆਪਣੇ। ਕੁਲਵਿੰਦਰ। ਹਾਂਜੀ, ਮੈਨੂੰ ਜੀ ਮੌਕੇ ਹੈ ਜਿੱਦਾਂ ਬਵਾਸੀਰ ਤੇ, ਪਰ ਉਹ ਟਸ ਹੋਣ ਲੱਗ ਗਏ ਬਹੁਤ। ਠੀਕ ਆ, ਬਵਾਸੀਰ ਦਾ ਇਲਾਜ ਪੁੱਛਣਾ ਮੌਕੇ ਵਾਲੀ ਹੈ। ਠੀਕ ਹੈ, ਹਾਂਜੀ ਹਾਂਜੀ, ਠੀਕ ਹੈ ਜੀ, ਬਹੁਤ ਬਹੁਤ ਤਕਲੀਫ ਹੈ ਜੀ। ਥੈਂਕ ਯੂ ਜੀ, ਥੈਂਕ ਯੂ, ਜ਼ਰੂਰ ਜੀ ਜ਼ਰੂਰ। ਸਰਜੀਤ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ। ਠੀਕ ਹੈ ਜੀ, ਥੈਂਕ ਯੂ ਜੀ। ਮੇਰੀ ਤਾਂ ਕਬਜ਼ੇ ਦਾ ਇਲਾਜ ਨਹੀਂ। ਠੀਕ ਆ, ਤਕਰੀਬਨ ਵਿੱਚ ਜਿਹੜੀਆਂ ਚੀਜ਼ਾਂ ਦੱਸਦੇ ਆ ਲੈ ਲੈ, ਪਰ ਮੇਰੇ ਨਾ ਮੂਹਰੇ ਮਸਲ ਆ ਜਿਹੜੇ ਉਹ ਵੀ ਫੋਟੀ ਮੈਨੂੰ ਆਈ ਹੁੰਦੀ। ਠੀਕ ਆ, ਜ਼ੋਰ ਬਹੁਤ ਲਾਉ। ਠੀਕ ਹੈ, ਮੇਰੀ 82-83 ਸਾਲ ਦੀ। ਠੀਕ ਹੈ, ਨਾਲੇ ਸਲਾਦ ਕੋਈ ਤਲੀ ਵਧੀਆ ਫੂਡ ਖਾਈਦਾ, ਪਰ ਫਿਰ ਵੀ ਜ਼ਰੂਰ ਪੁੱਛਦੇ ਆਪਾਂ ਜੀ। ਜੇ ਕਿਸੇ ਕੋਲ ਇਲਾਜ ਹੋਇਆ ਤਾਂ ਪਲੀਜ਼ ਜ਼ਰੂਰ ਦੱਸ ਦਿਓ। ਕਮਲਜੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀਗਾ, ਮੈਂ ਭੈਣ ਜੀ ਮੇਰਾ ਨਾ ਸਰੀਰ ਨਾ ਅੰਦਰੋਂ ਦੀ ਜਿਵੇਂ ਮਤਲਬ ਵੀ ਕੰਮਦਾ ਰਹਿੰਦਾ ਹਮੇਸ਼ਾ। ਅੰਦਰੋਂ ਕੰਮਦਾ? ਠੀਕ ਆ। ਹਾਂਜੀ, ਅੰਦਰੋਂ ਕੰਮਦਾ, ਬਾਹਰੋਂ ਨਹੀਂ ਪਤਾ ਲੱਗਦਾ ਵੀ ਕੰਮਦਾ ਕਿ ਨਹੀਂ ਕੰਮਦਾ, ਪਰ ਮੈਨੂੰ ਮਹਿਸੂਸ ਹੁੰਦਾ ਕਿ ਅੰਦਰੋਂ ਦੀ ਮੇਰਾ ਨਾ ਜਿਵੇਂ ਨਰਵਸਨੈਸ ਨਹੀਂ ਹੁੰਦੀ ਬਹੁਤ ਜ਼ਿਆਦਾ। ਹਾਂਜੀ ਹਾਂਜੀ, ਇਸ ਤਰ੍ਹਾਂ ਹੁੰਦਾ ਜੀ। ਤੇ ਜੇ ਕਿਸੇ ਭੈਣ ਭਰਾ ਨੂੰ ਕੋਈ ਇਲਾਜ ਪਤਾ ਜ਼ਰੂਰ ਪੁੱਛਦੇ ਜੀ। ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ। ਬਹਾਦਰ ਸਿੰਘ ਜੀ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੌਰੀ ਉਦੋਂ ਕੱਟਿਆ ਗਿਆ ਜੀ ਫੋਨ। ਜੀ ਜੀ, ਹਾਂਜੀ। ਤੇ 2-3 ਚੀਜ਼ਾਂ ਮੈਂ ਦੱਸੀਆਂ ਸੀਗੀਆਂ। ਇੱਕ ਤਾਂ ਆਪਣੇ ਹੱਥ ਸੌਂਦੇ ਆ ਨਾ ਜਿਨ੍ਹਾਂ ਦੇ, ਉਹਨਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਹੋ ਸਕਦੀ ਆ ਜੀ। ਠੀਕ ਆ। ਜਿਵੇਂ ਹੁਣ ਪੁੱਛ ਰਹੇ ਸੀਗੇ ਸਿੰਘ, ਉਹਨਾਂ ਦੇ ਦਰਦ ਹੁੰਦਾ, ਪਿੰਨੀ 'ਚ ਦਰਦ ਹੁੰਦਾ, ਪੱਟ 'ਚ ਦਰਦ ਹੁੰਦਾ, ਤੁਰੀ ਫਿਰਦੀ ਦਰਦ। ਹਾਂਜੀ ਹਾਂਜੀ, ਇਹ ਨਾ ਚੀਜ਼ ਸੇਮ ਹੀ ਹੁੰਦੀ ਆ। ਇਹਨੂੰ ਉੱਪਰ ਨੂੰ ਸਰਵਾਈਕਲ ਦਾ ਕਹਿ ਦਿੰਦੇ ਆ, ਥੱਲੇ ਸਕੈਟਿਕ ਨਰਵ ਦਾ ਕਹਿ ਦਿੰਦੇ ਆ, ਜਾਂ ਰੀਹ ਦਾ ਦਰਦ ਆਪਾਂ ਕਹਿ ਸਕਦੇ ਹਾਂ ਜੀ ਪੰਜਾਬੀ 'ਚ ਨਾ। ਠੀਕ ਆ। ਹਾਂਜੀ, ਜਿਹੜਾ ਰੀਹ ਦਾ ਦਰਦ ਆ, ਇਸ ਚੀਜ਼ ਨੂੰ ਜਿਹੜਾ ਇਨਵਰਜਨ ਟੇਬਲ ਆ ਪੁੱਠੇ ਲਟਕਣ ਵਾਲਾ, ਉਹ ਬਹੁਤ ਵਧੀਆ ਤਰੀਕੇ ਨਾਲ ਠੀਕ ਕਰ ਦਿੰਦਾ ਜੀ, ਅਗਰ ਹੋਰ ਕੋਈ ਆਪਣਾ ਚਾਰਾ ਨਾ ਚੱਲਦਾ ਹੋਵੇ। ਅਗਰ ਆਪਾਂ ਕੱਪਿੰਗ ਕਰਵਾ ਲੈਂਦੇ ਆ, ਕੱਪਿੰਗ ਵੀ ਇਹਨੂੰ ਸੈੱਟ ਕਰ ਦਿੰਦੀ ਆ, ਮਣਕਿਆਂ ਨੂੰ ਉੱਪਰ ਖਿੱਚ ਕੇ ਨਾ ਆਪਣੀ ਲਾਈਨ 'ਚ ਲੈ ਆਉਂਦੀ ਆ ਜੀ। ਠੀਕ ਆ। ਹਾਂਜੀ, ਤੇ ਆ ਅੰਗੂਠਾ ਚੁੰਗਣ ਬਾਰੇ ਭੈਣਾਂ ਨੇ ਇੱਕ ਨੇ ਪੁੱਛਿਆ ਸੀਗਾ, ਅੰਗੂਠਾ 'ਚ ਉਹਦਾ ਆਦਤ ਆ ਭੈਣ ਜੀ। ਹਾਂਜੀ, ਉਹ ਤਾਂ ਹੈਬਿਟ ਆ ਜੀ, ਇਹ ਕੀੜੇ ਨਹੀਂ ਹੈਗੇ ਜੀ ਉਹਦੇ ਅੰਦਰ। ਠੀਕ ਆ। ਹਾਂਜੀ, ਉਹਨੂੰ ਹੋਮਿਓਪੈਥੀ ਦਵਾਈ ਦੇ ਵਿੱਚ ਹੈਗੀਆਂ ਜੀ ਦਵਾਈਆਂ, ਜੇ ਉਹ ਦਿੱਤੀ ਜਾਵੇ ਤਾਂ ਉਹ ਠੀਕ ਹੋ ਸਕਦਾ ਜੀ। ਹਾਂਜੀ, ਉਹਨੇ ਕਿਹਾ ਸੀ ਵੀ ਉਹਨੂੰ ਖਾਧਾ ਪੀਤਾ ਨਹੀਂ ਲੱਗਦਾ। ਅੱਛਾ ਜੀ। ਫਿਰ ਬਹੁਤ ਵਧੀਆ ਦਵਾਈਆਂ ਹੈਗੀਆਂ ਜੀ ਹੋਮਿਓਪੈਥੀ ਦੇ ਵਿੱਚ। ਤੇ ਫਲਾਵਰ ਰੈਮਡੀ ਦੇ ਵਿੱਚ, ਫਲਾਵਰ ਰੈਮਡੀ ਬਹੁਤ ਵਧੀਆ ਰੈਮਡੀ ਆ ਜੀ, ਇੱਕ ਹੋਮਿਓਪੈਥੀ ਵਾਂਗੂ ਕੰਮ ਕਰਦੀ ਆ। ਜੇ ਕਿਸੇ ਨੇੜੇ ਦੇ ਕਿਸੇ ਵੀ ਡਾਕਟਰ ਨਾਲ ਗੱਲ ਕਰਨ ਤੇ ਜ਼ਰੂਰ ਹੈਲਪ ਹੋ ਸਕਦੀ ਆ ਭੈਣ ਜੀ। ਠੀਕ। ਤੇ ਪਿਛਲੇ ਵੀਕ ਇੱਕ ਭੈਣਾਂ ਨੇ ਪੁੱਛਿਆ ਸੀਗਾ ਡਿਪਰੈਸ਼ਨ ਬਾਰੇ। ਹਾਂਜੀ ਹਾਂਜੀ, ਡਿਪਰੈਸ਼ਨ ਆਮ ਕਰਕੇ ਕਿ ਨਾ ਬੀਬੀਆਂ ਨੂੰ ਜ਼ਿਆਦਾ ਹੁੰਦਾ ਜੀ। ਇਹ 45 ਤੋਂ ਲੈ ਕੇ 55 ਦੀ ਉਮਰ ਦੇ ਵਿੱਚ ਜਾ ਕੇ ਇਹ ਚੀਜ਼ਾਂ ਜ਼ਿਆਦਾ ਬੋਦਰ ਕਰਦੀਆਂ ਜੀ। ਉਸ ਟਾਈਮ ਤੇ ਮੈਨੋਪੌਜ਼ ਦੀ ਪ੍ਰੋਬਲਮ ਹੁੰਦੀ ਆ, ਹਾਰਮੋਨ ਚੇਂਜ ਹੁੰਦੇ ਨੇ, ਉਦੋਂ ਇਹ ਵੀ ਪ੍ਰੋਬਲਮ ਆਉਂਦੀ ਆ। ਹੋਰ ਵੀ ਕਈ ਪ੍ਰੋਬਲਮਾਂ ਆਉਂਦੀਆਂ, ਹਾਰਟ ਫਲੈਸ਼ਸ, ਕੋਲਡ ਫਲੈਸ਼ਸ, ਕਾਫੀ ਕੁਛ ਹੁੰਦਾ ਜੀ, ਜਿਹਦਾ ਕਿ ਇਲਾਜ ਦੀ ਬੈਸਟ ਹੋਮਿਓਪੈਥੀ ਕਰਦੀ ਆ। ਤੇ ਕਿਸੇ ਵੀ, ਹਾਂਜੀ, ਇਹ ਘਰੇ ਨਹੀਂ ਬੈਠਣਾ ਚਾਹੀਦਾ ਜੀ, ਸਾਨੂੰ ਜ਼ਰੂਰ ਇਲਾਜ ਕਰਾਉਣਾ ਚਾਹੀਦਾ। ਕਈ ਵਾਰੀ ਤਾਂ ਜ਼ਿਆਦਾ ਪ੍ਰੋਬਲਮ ਵੱਧ ਜਾਂਦੀ ਹੈ ਜੀ ਡਿਪਰੈਸ਼ਨ ਦੀ ਉਸ ਟਾਈਮ ਦੇ ਵਿੱਚ, ਤੇ ਅਸੀਂ ਧਿਆਨ ਨਹੀਂ ਦਿੰਦੇ ਜਾਂ ਸਾਨੂੰ ਪਤਾ ਨਹੀਂ ਲੱਗਦਾ ਜੀ। ਜੀ ਜੀ ਭੈਣ ਜੀ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਦਲਜੀਤ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਮੈਂ ਫਸਟ ਟਾਈਮ ਕਾਲ ਕੀਤੀ। ਥੈਂਕ ਯੂ ਜੀ। ਹਾਂਜੀ, ਤੇ 22 ਸਾਲ ਦੀ ਸ਼ਿਕਾਇਤ ਹੋ ਗਈ, ਉਹਨੇ ਦਵਾਈ ਤੇ ਲੈ ਰਿਹਾ, ਪਰ ਲੇਕਿਨ ਉਹਦਾ ਰੇਸ਼ਾ ਨਹੀਂ ਸੁੱਕ ਰਿਹਾ, ਅੰਦਰ ਰੇਸ਼ਾ ਬਹੁਤ। ਠੀਕ ਆ, ਇਹਦੇ ਬਾਰੇ ਜ਼ਰੂਰ ਜੀ, ਥੈਂਕ ਯੂ। ਸੁਣਦੇ ਰਹੋ ਜੀ, ਸੁਣਦੇ। ਰੇਸ਼ਾ ਦਾ ਇਲਾਜ ਜ਼ਰੂਰ ਦੱਸਿਓ ਜੀ। ਰੇਸ਼ਾ ਦੇ ਇਲਾਜ ਤਾਂ ਬੜੇ ਸੌਖੇ ਆ ਵੈਸੇ, ਤੇ ਜੇ ਕਿਸੇ ਨੂੰ ਪਤਾ ਹੈ ਤਾਂ ਜ਼ਰੂਰ ਦੱਸਿਓ। ਪਰਮਿੰਦਰ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਜੀ, ਸਾਰੀ ਫੀਡਬੈਕ ਆ ਜਿਹੜੀ। ਹਾਂਜੀ ਹਾਂਜੀ, ਉਹ ਤਾਂ ਚਾਹੀਦੀ ਆ। ਹਾਂਜੀ, ਪਹਿਲਾਂ ਤਾਂ ਜਿਹੜਾ ਕਾਲ ਆਈ ਇਸ ਤਰ੍ਹਾਂ ਡਸਟ, ਹਾਂਜੀ, ਉਹ ਤਾਂ ਜਿਹੜੇ ਬਹਾਦਰ ਵਿਟਾਮਿਨ, ਹਾਂਜੀ, ਉਹ ਲੈਣੇ ਚਾਹੀਦੇ, ਲੈ ਕੇ ਅਸੀਂ ਸਾਰਾ ਹੁਣ ਤਾਂ ਤੇ ਉਹਦੇ ਨਾਲ ਜੇ ਕੱਲਾ ਨਹੀਂ ਸ਼ਹਿਦ ਚ ਰਲਾ, ਹਾਂ, ਸ਼ਹਿਦ ਵਾਲਾ ਮੁਰੱਬਾ ਬਣਾ ਲੈਣਾ, ਇਮਿਊਨ ਸਿਸਟਮ ਬਹੁਤ ਚੰਗੀ ਤਰ੍ਹਾਂ ਉਹ ਠੀਕ ਕਰਦਾ। ਹਾਂਜੀ, ਜੇ ਨਾਲ ਸਾਰੇ ਉਹ ਵਿਟਾਮਿਨ ਲੈ ਲੈਣ। ਜੇ ਉਹਨਾਂ ਕੋਲੇ ਨਹੀਂ ਹੈਗੇ ਤਾਂ ਮੈਂ ਬਾਹਰ ਆ, ਮੈਂ ਨੈਕਸਟ ਮੇਰੇ ਕੋਲ। ਹਾਂਜੀ, ਤੇ ਨੰਬਰ 2 ਹੈ ਨਾ ਜੀ, ਤੇ ਪੈਰ ਹੱਥ ਸੌਂਦੇ ਇਹ ਵੀ ਅਫਲਾਤੀਨ ਜੀ, ਉਹ ਐ ਨਹੀਂ ਨਾ ਵਰਤ। ਅਸੀਂ ਤਾਂ 10 ਦਿਨ ਖਾ ਲੀਆਂ ਐਟਲੀ, ਔਰ 5 ਕਰਨੀ, ਹੋਰ ਬਹੁਤ ਫਾਇਦੇ ਆ ਉਹਦੇ। ਹਾਂਜੀ ਹਾਂਜੀ, ਹੋਰ ਵੀ। ਉਸ ਤੋਂ ਬਾਅਦ ਚ ਹਾਂਜੀ ਮੈਂ ਬਹੁਤ ਤਾਂ ਉਹਨਾਂ ਨੇ ਲੈ ਲੈਣ ਪਹਿਲਾਂ ਆਪਣੀ ਉਹ ਪੈਰਾਂ ਦੇ 5-7, ਉਸ ਤੋਂ ਬਾਅਦ ਚ ਨੈਕਸਟ, ਉਸ ਤੋਂ ਬਾਅਦ ਚ ਅਗਲੀ ਕਰਕੇ 5। ਠੀਕ ਹੈ। ਤੇ ਨੰਬਰ 2 ਤੇ ਐਕਸਰਸਾਈਜ਼ ਆਪਾਂ ਨੂੰ ਲੈਫਟ ਏਰੀਆ ਐਕਸਰਸਾਈਜ਼ ਕੀਤੀ ਤੁਸੀਂ। ਹਾਂਜੀ, ਨਾਲੋਂ ਮੈਂ ਜਿਹੜਾ ਉਂਗਲ ਤੇ ਉਹ ਰੱਖ ਸੀ ਸਕਦੀ। ਅੱਛਾ ਜੀ, ਠੀਕ ਹੈ ਜੀ। ਹਾਂਜੀ, ਇਹ ਸਾਰੀ ਥੈਂਕ ਯੂ ਜੀ।
ਥੈਂਕ ਯੂ ਪਰਮਿੰਦਰ ਜੀ, ਥੈਂਕ ਯੂ। ਫੀਡਬੈਕ ਜ਼ਰੂਰ ਦਿਆ ਕਰੋ ਜੀ। ਜਸਵੀਰ ਕੌਰ। ਗੱਲ ਭੈਣ ਜੀ, ਸਤਿ ਸ਼੍ਰੀ ਅਕਾਲ। ਆਪਣੇ ਇੱਕ ਵੀਰ ਨੇ ਪੁੱਛਿਆ ਸੀ ਵੀ ਫਰਕੜੀ ਕਿੱਦਾਂ ਪਾਉਣੀ ਆ ਗੁਲਾਬ ਜਲ ਚ। ਖੇਲ ਨਹੀਂ ਕਰਨੀ, ਓਦਾਂ ਹੀ ਪਾਉਣੀ ਕਿਉਂ ਮੈਂ ਵਰਤਦੀ ਆ ਉਹਨੂੰ। ਅੱਛਾ, ਓਦਾਂ ਹੀ ਪਾਉਣੀ ਆ, ਠੀਕ ਹੈ। ਓਦਾਂ ਪਾਉਣੀ ਆ, ਤੇ ਪਰ ਮੈਂ ਦੁਬਾਰਾ ਫੇਰ ਦੱਸ ਦਿੰਦੀ ਭਾਜੀ ਜਗਵੀਰ ਨੇ ਜਿੱਦਾਂ ਦੱਸਿਆ ਸੀ ਵੀ ਜੇ ਸ਼ੀਸ਼ੀ 30 ਮਿਲੀਗ੍ਰਾਮ ਦੀ ਤਾਂ ਠੀਕ ਆ, ਨਹੀਂ ਤਾਂ 5 ਚਮਚੇ ਪਾ ਕੇ ਜਾਂ 5-6 ਚਮਚੇ ਪਾ ਕੇ ਤੇ ਇੱਕ ਚੁਟਕੀ ਸਿਰਫ ਪਾਉਣੀ ਵਿੱਚ। ਅੱਛਾ, 5-6 ਚਮਚੇ ਆਪਾਂ ਗੁਲਾਬ ਜਲ ਦੇ ਪਾਉਣੇ ਆ ਤੇ ਇੱਕ ਚੁਟਕੀ ਵਿੱਚ ਉਹਨਾਂ ਨੇ ਹੁਣ ਆਈਡੀਆ ਲਾ ਕੇ ਦੱਸਤਾ ਨਾ ਵੀ ਪਤਾ ਨਹੀਂ ਲੱਗਦਾ ਕਈਆਂ ਨੂੰ ਵੀ ਕਿੰਨੇ ਮਿਲੀਗ੍ਰਾਮ ਆ। ਉਹਨਾਂ ਨੇ ਐਕਟੀ ਏਦਾਂ ਦੱਸਿਆ ਸੀਗਾ, ਅੱਗੇ 30 ਮਿਲੀਗ੍ਰਾਮ ਦੀ ਕਹਿੰਦੇ ਆ, ਤੇ ਪਰ ਕਹਿੰਦੇ ਜੇ ਨਹੀਂ ਪਤਾ ਲੱਗਦਾ ਤੇ ਚਮਚੇ ਮਿਲ ਲਓ ਤੇ ਇੱਕੋ ਚੁਟਕੀ ਪਾਉਣੀ। ਇਹ ਵੀ ਵਧੀਆ, ਬਹੁਤ ਗੁੱਡ ਚੀਜ਼ ਆ। ਮੈਂ ਤੇ ਭੈਣ ਜੀ ਸੁਣ ਕੇ ਐਵੇਂ ਕਹੀਏ, ਅਸੀਂ ਤਾਂ ਤੁਰਨ ਫਿਰਨ ਜੋਗੇ ਦੋਨੋਂ ਜੀ ਹੋ ਗਏ ਆ। ਪੁੱਛਿਆ ਨਹੀਂ, ਸੁਣ ਕੇ ਦੇਖ ਲਓ ਕਰੀ ਗਏ ਅਸੀਂ। ਹਾਂਜੀ, ਨਾ ਵਧੀਆ, ਬਾਰ ਸੁਣ ਕੇ ਬਹੁਤ ਆਰਾਮ ਆਉਂਦਾ ਆ। ਤੇ ਜਿਹੜਾ ਵੀਰ ਕਹਿੰਦਾ ਸੀ ਵੀ ਆਹ ਪਥਰੀ ਬਾਰੇ ਜਿਹੜਾ ਅਸੀਂ ਵਰਤਿਆ ਆਪਣਾ ਕਲਮੀ ਸ਼ੋਰੇ ਵਾਲਾ, ਜੇ ਮੈਂ ਬੋਲ ਦਿੰਦੀ ਆ ਤੁਹਾਨੂੰ ਜੇ ਸੁਣਦੇ ਹੋਣ ਤਾਂ, ਹਨਾ। ਜੰਗ ਹਰੜ, ਜੌਂਖਾਰ, ਕਲਮੀ ਸ਼ੋਰਾ, ਸੁੰਡ, ਧਨੀਆ, ਸੁਹਾਗਾ ਤੇ ਠੀਕਰੀ ਨਸ਼ਾਦਰ ਉਹ ਅੱਧਾ ਪਾਉਣਾ। ਇਹ 10-10 ਗ੍ਰਾਮ ਕਰ ਲੈਣ ਜਾਂ 20 ਗ੍ਰਾਮ ਕਰ ਲੈਣ। ਗਾਜਰ ਦੇ ਜੂਸ ਨਾਲ ਲੈ ਲੈਣ ਜਾਂ ਕੱਚੀ ਲੱਸੀ ਨਾਲ ਲੈਣਾ ਆ। ਮੇਰੇ ਹਸਬੈਂਡ ਦੇ ਇਹਨਾਂ ਨਿਕਲੀ ਆ ਪਥਰੀ ਤੇ ਟੈਸਟ ਵੀ ਅਸੀਂ ਕਰਾਇਆ ਸੀ, ਠੀਕ ਆ। ਤੇ ਜੇ ਕਰ ਇਹ ਖਾਣਾ ਇਹਦੇ ਨਾਲ ਹੀ ਆ। ਠੀਕ ਨਹੀਂ ਚਾਦਰ ਜੇ 10 ਗ੍ਰਾਮ ਪਾਉਣਾ ਤੇ 5 ਪਾਉਣਾ ਇਹਨਾਂ ਇਹਦੇ ਵਿੱਚ। ਅੱਛਾ, ਠੀਕ ਆ, ਹਨਾ। ਤੇ ਬਸ ਬਾਕੀ ਹੋਰ ਜਿਹੜੇ ਹੁਣ ਬਾਏ ਬੂਏ ਦੀਆਂ ਚੀਜ਼ਾਂ ਗਿਲਟੀਆਂ ਤੇ ਬੰਬ ਚੂਰਨੀਆਂ ਹੋਰ ਚੀਜ਼ਾਂ ਦੱਸਦੇ ਬਣਾ ਖਾਣਗੇ ਤਾਂ ਪਤਾ ਲੱਗਣਾ। ਪਿੱਤ ਪਾਪੜੇ ਵਾਲੀ ਚੀਜ਼ ਵੀ ਜਿਹੜੀ ਆ, ਅਸੀਂ 3 ਚੀਜ਼ਾਂ ਹੋਰ ਵੀ ਮਿਲਾਈਆਂ ਸੀ, ਆਪਣੀ ਨਰਗੁੰਡੀ ਤੇ ਗੋਰਖਮੁੰਡੀ ਤੇ ਬ੍ਰਹਮ ਡੰਡੀ। ਠੀਕ ਆ। ਉਹਦੇ ਨਾਲ ਮੇਰੇ ਹਸਬੈਂਡ ਨੂੰ ਉੱਥੂ ਆਉਣੋਂ ਹਟ ਗਿਆ, ਉਹਨੂੰ ਸਟ੍ਰੋਕ ਦੇ ਨਾਲ ਉੱਥੂ ਆਉਂਦਾ ਹੁੰਦਾ ਸੀ। ਠੀਕ ਆ। ਤੇ ਉਹ ਵੀ 7 ਚੀਜ਼ਾਂ 1-2 ਮਹੀਨਿਆਂ ਨਾਲ ਨਹੀਂ, ਇਹ 5-6 ਮਹੀਨੇ ਕਰਨਾ ਪੈਂਦਾ ਲਗਾਤਾਰ ਬਿਨਾਂ ਨਾਗੇ ਤੋਂ। ਜਿੱਦਾਂ ਦੂਸਰੀਆਂ ਅੰਗਰੇਜ਼ੀ ਦਵਾਈਆਂ ਦੇ ਕੋਰਸ ਆ ਉਦਾਂ ਹੀ ਇਹਨਾਂ ਦੇ ਆ। ਤੇ ਠੀਕ ਜ਼ਰੂਰ ਹੋ ਬੰਦਾ ਜਿਹੜਾ ਵੀ ਇਹਨੂੰ ਐਨ ਵਰਤੋ। ਚੰਗਾ ਜੀ, ਸਤਿ ਸ੍ਰੀ ਅਕਾਲ। ਥੈਂਕ ਯੂ ਜੀ ਜਸਵੀਰ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਹੈ ਜੀ। ਫੀਡਬੈਕ ਜ਼ਰੂਰ ਦਿਆ ਕਰੋ ਜੀ। ਦੇਖੋ, ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਆਰਾਮ ਆਉਂਦਾ ਆ, ਪਰ ਜੇ ਕਰਾਂਗੇ ਤਾਂ ਕਈ ਵਾਰੀ ਤੁਹਾਡੇ ਹੋਲਡ ਕਿਤੇ ਦੱਸੀਆਂ ਜਾਂਦੀਆਂ ਤਾਂ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿਹੜੀ ਬਿਮਾਰੀ ਪੁੱਛਣੀ ਹੈ, ਤਾਂ ਉਹਦੇ ਬਾਰੇ ਦੱਸ ਦਿੱਤਾ ਜਾਂਦਾ। ਸੁਰਿੰਦਰ ਕੌਰ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਬਹੁਤ ਸੋਹਣਾ। ਮੈਂ ਤਾਂ ਇੰਨੀ ਐਕਸਾਈਟਡ ਹੁੰਦੀ ਨਾ ਮੰਡੇ ਟਿਊਜ਼ਡੇ ਆ, ਮੈਨੂੰ ਜੇ ਨਾ ਚੇਤਾ ਰਹੇ ਅਲਾਰਮ ਲਾ। ਠੀਕ ਹੈ। ਤੇ ਮੈਂ ਇੱਕ ਪੁੱਛਣਾ ਸੀਗਾ ਤੇ ਮੈਂ ਦੋਨੋਂ ਬਹਿਨ ਆ, ਜਦੋਂ ਉਹ ਫ੍ਰਿਜ 'ਚ ਰੱਖੀ ਇੱਕ ਹੀਟ ਲੱਗਦੀ ਨਹੀਂ ਵੈਸੇ ਅਸੀਂ ਤਾਂ ਬਾਹਰ ਰੱਖਿਆ ਹੋਇਆ, ਕੁਛ ਨਹੀਂ ਹੋਇਆ ਉਹਨੂੰ। 5-6 ਮਹੀਨੇ ਹੋ ਗਏ। ਹੀਟ ਲਾਉਂਦੇ ਨਹੀਂ, ਹੁਣ ਤੇ ਲੱਗਦੀ ਨੀ ਗੀ ਉਹਨੂੰ। ਹੀਟ ਕਿੰਨੀ ਕੁ ਲੱਗ ਜਾਣੀ ਆ। ਮੈਂ ਤਾਂ ਉਹਦਾ ਰੰਗ ਜਿੱਦਾਂ ਨਹੀਂ ਕੁਛ ਨਹੀਂ ਹੁੰਦਾ, ਕੁਛ ਨਹੀਂ ਹੁੰਦਾ। ਦੇਖੋ ਗਰਮੀਆਂ ਦੇ ਵਿੱਚ ਇੰਨੀ ਗਰਮੀ ਆ। ਹਾਂਜੀ, ਗਰਮੀਆਂ 'ਚ ਇੰਨੀ ਗਰਮੀ ਹੁੰਦੀ, ਕੁਛ ਨਹੀਂ ਹੁੰਦਾ। ਅੱਛਾ ਜੀ, ਮੈਂ ਹਾਈ ਪੁੱਛੀ। ਥੈਂਕ ਯੂ। ਸ਼ਾਇਦ ਉੱਤੇ ਤਾਂ ਹੀ ਪਾ ਦਿਓ। ਹਾਂਜੀ, ਸ਼ਾਇਦ ਉੱਪਰ ਤਾਂ ਸ਼ਾਇਦ ਉੱਤੇ ਤੱਕ ਤਾਂ ਨਹੀਂ ਮੈਂ ਟਰਾਈ ਕੀਤੀ ਤਾਂ ਉਹ ਫੇਰ ਜਿੱਦਾਂ ਲਸਣ ਉੱਤੇ ਆ ਜਾਂਦਾ, ਸ਼ਾਇਦ ਹੀਟ ਏਦਾਂ। ਹਾਂਜੀ, ਕੋਈ ਗੱਲ ਨਹੀਂ, ਉਹਨਾਂ ਨੂੰ ਲਾਉਂਦੇ ਰਿਹਾ ਕਰੋ। ਅੱਛਾ ਜੀ, ਓਕੇ ਭੈਣ ਜੀ, ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਅੱਗੇ ਮਨਜੀਤ ਕੌਰ ਜੀ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਬਹੁਤ ਵਧੀਆ ਪ੍ਰੋਗਰਾਮ ਚੱਲਦਾ। ਥੈਂਕ ਯੂ ਜੀ। ਤੁਹਾਨੂੰ ਦੱਸਦੀਆਂ ਕੰਨਾਂ ਦੀਆਂ ਜਿਹੜੀਆਂ ਗੂੰਜਾਂ ਆਉਂਦੀਆਂ, ਕੰਨਾਂ ਤੋਂ ਸੁਣਨਾ ਘੱਟ ਹੋ ਗਿਆ, ਉਹਦੇ ਲਈ ਬਸ ਕੰਨਾਂ ਦੀ ਐਕਸਰਸਾਈਜ਼ ਹੀ ਕਰਨੀ ਆਪਾਂ ਲਈ ਬੈਟਰ ਆ ਜੀ। ਅੱਛਾ ਜੀ। ਹਾਂਜੀ, ਜਿਹੜੇ ਕਹਿ ਦਿੰਦੇ ਆ ਨਾ ਵੀ ਅਲੋਮ ਬਲੋਮ ਜਿਹੜੀ ਹੈਗੀ ਐਕਸਰਸਾਈਜ਼, ਇੱਕ ਪਾਸਿਓਂ ਸਾਹ ਜਿੱਦਾਂ ਲੈਣਾ ਆ, ਖੱਬੇ ਪਾਸਿਓਂ ਸਾਹ ਲੈਣਾ ਪਹਿਲਾਂ, ਸੱਜੇ ਪਾਸੇ ਕੱਢਣਾ। ਠੀਕ ਆ। ਇਹ ਨੱਕ ਨੂੰ। ਹਾਂਜੀ ਹਾਂਜੀ, ਨੱਕ ਦੀ ਜਿਹੜਾ ਸਾਹ ਲੈਣਾ, ਸੱਜੇ ਪਾਸਿਓਂ ਸਾਹ ਲੈਣਾ ਤੇ ਖੱਬੇ ਪਾਸੇ ਦੀ ਆਪਾਂ ਕੱਢਣਾ ਆ ਜੀ। ਜਿਹਦੇ ਨਾਲ ਦੀ ਉਂਗਲੀ ਰੱਖਣੀ ਸੱਜੇ ਪਾਸੇ ਨਾਸਤੇ ਤੇ ਮੁੱਠਾ ਰੱਖਣਾ ਆ ਆਪਾਂ ਸੱਜੇ। ਇਸ ਤਰ੍ਹਾਂ ਰੱਖ ਕੇ ਇਹ ਸਵੇਰ ਨੂੰ 5-7 ਮਿੰਟ ਕਰੋ, ਸ਼ਾਮ ਨੂੰ ਕਰੋ। ਇਹ ਕੰਨਾਂ ਲਈ ਐਕਸਰਸਾਈਜ਼ ਆ। ਜਿੱਦਾਂ ਹੁਣ ਦਵਾਈਆਂ ਜਿਹੜੀਆਂ ਆਪਾਂ ਪਾਉਣੇ ਤੇਲ ਤੂਲ ਬਣਾ ਕੇ ਵੀ, ਉਹ ਵੀ ਓਦਾਂ ਕਈ ਵਾਰ ਫਰਕ ਤਾਂ ਉਹਦੇ ਨਾਲ ਵੀ ਪੈਂਦਾ ਆ। ਜਿੱਦਾਂ ਨਾ ਅਸੀਂ ਵੀ ਬਣਾਇਆ ਸੀਗਾ ਜਿਹੜਾ ਮਿਰਚਾਂ ਵਾਲਾ ਤੇਲ ਸੀਗਾ, ਸਾਬਤੀਆਂ ਡੰਡੀ ਵਾਲੀਆਂ ਮਿਰਚਾਂ ਲੈ ਕੇ ਤੇਲ 'ਚ ਕਾਢ ਲਈਆਂ ਸੀਗੀਆਂ, ਬਿਲਕੁਲ ਲਾਲ ਕਰਕੇ ਐਨ ਭੁੰਨ ਕੇ ਜੀ ਉਹ ਪਾਇਆ ਸੀ, ਤਾਂ ਸਾਡੇ ਵੀ ਕੰਨਾਂ ਦੀਆਂ ਆਵਾਜ਼ਾਂ ਆਉਂਦੀਆਂ ਸੀਗੀਆਂ, ਤਾਂ ਉਹ ਫਰਕ ਪੈ ਗਿਆ ਜਿੱਦਾਂ, ਹਨਾ। ਠੀਕ ਆ। ਤਾਂ ਐਕਸਰਸਾਈਜ਼ ਜ਼ਰੂਰ ਆ ਜਿਹੜੀ ਆ ਲੋ। ਠੀਕ ਆ ਜੀ, ਇਹ ਕਰਨੀ ਆ। ਤੇ ਇੱਕ ਬੀਬੀ ਪੁੱਛਦੀ ਮਾਤਾ, ਉਹਨਾਂ ਨੂੰ ਜਿੱਦਾਂ ਬਵਾਸੀਰ ਆ, ਕਬਜ਼ ਜ਼ਿਆਦੇ ਆ ਨਾ ਜੀ, ਬਵਾਸੀਰ ਲਈ ਮੂਲੀ ਦਾ ਜੂਸ ਕੱਢ ਕੇ, ਮੂਲੀ ਕੱਦੂਕਸ ਕਰੋ ਤਾਂ ਉਹਦਾ ਜੂਸ ਬਣਾ ਕੇ ਪੀ। ਦਹੀਂ ਦੇ ਵਿੱਚ ਟਮਾਟਰ, ਗੱਠਾ, ਖੀਰਾ ਪਾ ਕੇ ਜਿੱਦਾਂ ਉਹਦੀ ਸਬਜ਼ੀ ਜਿਹੀ ਬਣਾ ਕੇ ਦੁਪਹਿਰ ਦੇ ਖਾਣੇ ਦੇ ਨਾਲ ਜ਼ਰੂਰ ਉਹ ਖਾਣ ਜੀ। ਆਪਣੀ ਕਾਬਜ਼ ਦਾ ਪ੍ਰਬੰਧ ਕਰਨ ਤੇ ਬਵਾਸੀਰ ਉਹਨਾਂ ਦੀ ਆਪੇ ਹੀ ਹਟ ਜਾਣ। ਕਾਬਜ਼ ਤੋਂ ਫੱਕੀ ਬਣਾ ਲੈਣ, ਕਾਬਜ਼ ਹਟ ਗਈ ਤਾਂ ਉਹਨਾਂ ਦੀ ਬਵਾਸੀਰ ਵੀ ਆਪੇ ਹੀ ਹਟ ਜਾਣੀ। ਸਾਰੀਆਂ ਬਿਮਾਰੀਆਂ ਬਹੁਤੀਆਂ ਨੂੰ ਆਰਾਮ ਆ ਜਾਣ।
ਹਾਂਜੀ ਹਾਂਜੀ, ਕਾਬਜ਼ ਤੋਂ ਹੀ ਸਾਰੀਆਂ ਬਿਮਾਰੀਆਂ ਬਣਦੀਆਂ ਆ ਤੇ ਇਹਦੇ ਨਾਲ ਹੀ ਫਰਕ ਪੈ ਜਾਣਾ ਆ। ਇੱਕ ਪੇਟ ਦੇ ਕੀੜਿਆਂ ਦਾ ਪੁੱਛਿਆ ਸੀਗਾ ਉਹਨਾਂ ਨੇ, ਜੇ ਉਹਨਾਂ ਲੱਗਦੀ ਆ ਸ਼ੱਕ ਪ੍ਰੋਬਲਮ ਹੈਗੀ ਆ ਤਾਂ ਉਹ ਜਵੈਣ ਦੇਣ, ਜਵੈਣ ਦਾ ਪਾਣੀ ਰਹਿਣ ਲੈਣ ਜਾਂ ਜਵੈਣ ਪਹਿਲਾਂ ਬੱਚੇ ਨੂੰ ਜੋ ਵੀ ਛੋਟਾ ਵੱਡਾ ਹੈਗਾ ਆ ਪਹਿਲਾਂ ਉਹਨੂੰ ਗੁੜ ਦੇ ਦੇਣ ਖਾਣੇ ਲਈ, ਬਾਅਦ ਵਿੱਚ ਜਵੈਣ ਜਾਂ ਪਾਣੀ ਰਿੰਨ ਕੇ ਉਹਨੂੰ ਪਿਲਾ ਦੇਣ। ਜੇ ਉਦਾਂ ਜਵੈਣ ਦਾ ਚਮਚਾ ਉਹ ਖਾ ਸਕਦਾ ਆ ਕੋਸੇ ਪਾਣੀ ਨਾਲ ਤਾਂ ਉਹ ਬਾਅਦ ਵਿੱਚ ਖਿਲਾ ਦੇਣ। ਠੀਕ ਆ। ਹਾਂਜੀ, ਜਾਂ ਕਰੇਲੇ ਦਾ ਜੂਸ ਪੀ ਲਵੇ ਤਾਂ ਕਰੇਲੇ ਦਾ ਜੂਸ ਵੀ ਉਹ ਵੀ ਪਹਿਲਾਂ ਗੁੜ ਖਿਲਾਉਣਾ ਆ। ਗੁੜ ਖਾਣ ਨਾਲ ਫਿਰ ਜਿਹੜਾ ਕੀੜੇ ਪਹਿਲਾਂ ਇੱਕਦਮ ਇਕੱਠੇ ਹੋ ਜਾਣ। ਅੱਛਾ, ਬੈਠਿਆਂ ਨੂੰ ਕਰਨਾ ਕਾਬੂ। ਹਾਂਜੀ ਹਾਂਜੀ, ਇਕੱਠੇ ਕਰਕੇ ਤਾਂ ਫੇਰ ਉਹਨਾਂ ਦਾ ਇੰਤਜ਼ਾਮ ਹੋਣਾ ਆ, ਤਾਂ ਫੇਰ ਉਹਨਾਂ ਨੂੰ ਬਾਅਦ ਵਿੱਚ ਜੋ ਵੀ ਕੌੜਾ ਕਸੈਲਾ ਖਾਣਾ ਉਹ ਖਿਲਾ ਸਕਦੇ ਆ, ਤਾਂ ਜ਼ਰੂਰ ਉਹਨਾਂ ਨੂੰ ਫਾਇਦਾ ਹੋ ਜਾਣਾ ਹੈ। ਠੀਕ ਹੈ, ਇਹ ਕਾਰਨ 2-3 ਇਲਾਜ ਹਨ। ਥੈਂਕ ਯੂ ਤੁਹਾਡਾ ਟਾਈਮ ਦੇ। ਥੈਂਕ ਯੂ ਜੀ, ਥੈਂਕ ਯੂ। ਬਾਬਾ ਧੰਨਵਾਦ। ਮਹਿੰਦਰ ਕੌਰ, ਸਤਿ ਸ਼੍ਰੀ ਅਕਾਲ। ਹਾਂਜੀ, ਜਿਹੜੀ ਆਪਾਂ ਸਿਲਾਈ ਦੀ ਪੁਰਤ ਹਾਂਜੀ ਟਿਪਸ ਨੂੰ ਲਾ ਲਓ, ਹਾਂਜੀ, ਉਹ ਕੰਨਾਂ ਚ ਪਾ, ਹਾਂ ਠੀਕ ਜਿਸ ਤਰ੍ਹਾਂ ਹਨਾ, ਠੀਕ ਤੇ ਜਿੱਦਾਂ ਆਪਾਂ ਕੰਨ ਚ ਉਂਗਲੀ ਪਾ ਕੇ ਖਾਜ ਕਰ ਲਈਦੀ ਨਾ, ਘੁਮਾ ਕੇ ਉਂਗਲੀ ਨਾ, ਮੇਰੇ ਏਦਾਂ ਵੀ ਨਹੀਂ ਕੰਨ ਅੰਦਰੋਂ ਬਾਹਰ ਹੋਈ, ਮਤਲਬ ਉਹਨਾਂ ਨੇ ਠੀਕ ਹੈ ਜੀ ਥੋੜੇ ਦਿਨ ਲਗਾਤਾਰ ਲਾਉਣ ਤੇ ਬੰਦਾ ਕਦੀ ਕਦੀ ਇਹ ਸ਼ਰਤੀ ਆਇਆ ਜੀ, ਮੈਂ ਕਰਕੇ ਦੇਖਿਆ। ਠੀਕ ਹੈ ਜੀ। ਇੱਕ ਮੈਨੂੰ ਪ੍ਰੋਬਲਮ ਆ, ਮੇਰੇ ਪਹਿਲਾਂ ਰੇਸ਼ਾ ਨਿਕਲਦੀ ਆ ਤਾਂ ਬਹੁਤ ਹੁੰਦੀ ਆ, ਤੇ ਮੇਰੇ ਬੈਕ ਚ ਦਰਦ ਹੁੰਦਾ ਤੇ ਉਹ ਨਾ ਫਿਰ ਮੈਨੂੰ ਬਾਥਰੂਮ ਠੀਕ ਹੈ ਉਹ ਜ਼ਿਆਦਾ ਹੋ ਜਾਂਦੀ ਆ। ਫਿਰ ਇਹਦੇ ਬਾਰੇ ਜ਼ਰੂਰ ਜੀ ਜ਼ਰੂਰ, ਬਹੁਤ ਜਿੱਦਾਂ ਜ਼ਿਆਦਾ ਤਕਲੀਫ ਜਾਣਾ ਆਉਣਾ ਵੀ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਬਾਬਾ ਧੰਨਵਾਦ। ਹਰਪਾਲ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਜੀ? ਠੀਕ ਹੈ ਜੀ। ਮੈਂ ਦੱਸਣਾ ਸੀਗਾ ਨਾ ਵੀ ਜਿਹਨਾਂ ਨੂੰ ਖੰਘ ਆ, ਬਲਗਮ ਨਹੀਂ ਹਟਦੀ ਹੈ ਨਾ, ਖਾਂਸੂ ਕਰੀ ਜਾਂਦੇ ਨੇ ਨਾ ਬਹੁਤ ਜ਼ਿਆਦਾ ਦੇਖੋ, ਹਾਂਜੀ, ਤੇ ਉਹਨਾਂ ਨੇ ਜਿਹੜਾ ਪੇਪਰਾਮੈਂਟ ਹੋਇਆ ਨਾ ਉਹ ਬਹੁਤ ਗੁੱਡ ਆ। ਮੇਰੇ ਹਸਬੈਂਡ ਨੂੰ ਆਲਮੋਸਟ 40 ਸਾਲ ਹੋ ਗਏ ਸੀਗੇ, ਅਪ੍ਰੈਲ ਲਾ ਕੇ ਵਿੰਟਰ ਟਾਈਮ ਹੋ ਜਾਂਦਾ ਸੀ, ਸਮਰ 'ਚ ਠੀਕ ਰਹਿੰਦੇ ਸੀਗੇ। ਠੀਕ ਆ। ਉਹਨਾਂ ਨੇ ਇਹ ਆਇਲ ਟੀਕਾ ਲੈ ਕੇ 2-3 ਤੁਪਕੇ ਚਮਚੇ 'ਚ ਪਾ ਕੇ ਨਾ ਪਾਣੀ ਥੋੜਾ ਜਿਹਾ ਉਹ 'ਚ ਪਾ ਕੇ ਪੀਣਾ, ਇਕੱਲਾ ਨਹੀਂ ਪੀਣਾ ਹੈਗਾ। ਠੀਕ ਆ, ਉਹਦੇ ਨਾਲ ਫਰਕ ਪੈ ਗਿਆ ਬਹੁਤ ਜ਼ਿਆਦਾ। ਮੈਂ ਫੀਡਬੈਕ ਦੇ ਰਹੀ ਹਾਂ। ਥੈਂਕ ਯੂ ਜੀ, ਥੈਂਕ ਯੂ ਹਰਪਾਲ ਜੀ, ਥੈਂਕ ਯੂ। ਦੇਖੋ ਛੋਟੇ ਛੋਟੇ ਇਲਾਜ ਆ, ਇਹਨਾਂ ਨਾਲ ਆਰਾਮ ਤੇ ਆਉਂਦਾ ਹੀ ਆ। ਪਲਵਿੰਦਰ, ਸਤਿ ਸ਼੍ਰੀ ਅਕਾਲ। ਕੁਲਵਿੰਦਰ, ਫੀਡਬੈਕ ਹੀ ਦੇਣੀ ਆ ਤੇ ਮੇਰੀਆਂ ਜਾੜਾਂ ਬਾਰੇ ਦੋ ਵੀਡੀਓ ਮੈਂ ਗਈ ਸੀ ਤੇ ਇੱਥੇ ਆ ਕੇ ਮੇਰੇ ਤੇ ਫਿਰ ਫੜਕਰੀ ਦੀਆਂ ਕੋਲੀਆਂ ਕੀਤੀਆਂ ਨੇ, 2-3 ਟਾਈਮ ਕੋਲੀਆਂ ਕਰ ਲਓ, 2-3 ਬਸ ਉਹਦੇ ਨਾਲ ਹੀ ਬਹੁਤ ਆਰਾਮ ਆ ਗਿਆ। ਹੁਣ ਮੇਰੀ ਮੁੜ ਕੇ ਜੜ ਦੁਖੀ ਹੈਗੀ। ਠੀਕ ਹੈ, ਹਾਂਜੀ, ਮੈਂ ਡਾਕਟਰ ਦੀ ਅਪੁਆਇੰਟਮੈਂਟ ਬਣਾ ਲਈ ਸੀਗੀ, ਫਿਰ ਕੈਂਸਲ ਕੀਤੀ। ਠੀਕ ਹੈ, ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਬਲਵੀਰ ਸਿੰਘ ਜੀ। ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ, ਉਹ ਇੱਕ ਕਹਿੰਦੇ ਸੀ ਨਾ ਵੀ ਦਰਦ ਹੁੰਦੀ ਆ ਹਿੱਪ 'ਚ ਤੇ ਸਾਈਡ ਨੂੰ ਥੱਲੇ ਨੂੰ ਜਾਂਦੀ ਸਿਆਟਿਕਾ ਜਿੱਦਾਂ ਜੀ, ਏਦਾਂ ਮੇਰੇ ਵੀ ਹੋ ਗਈ ਸੀ, ਜਾਣ ਕੇ ਥੋੜੇ ਟਾਈਮ ਦੀ ਗੱਲ ਹੀ ਆ, ਹਲੇ 15-20 ਦਿਨ ਹੋਏ, ਮਹੀਨਾ। ਇਹਦੇ ਬਾਰੇ ਏਦਾਂ ਵੀ ਇੱਕ ਤਾਂ ਯੋਗਾ ਕਰਿਆ ਕਰਨ। ਠੀਕ ਆ, ਯੋਗਾ ਬਹੁਤ ਜ਼ਰੂਰੀ ਆ। ਇੱਕ ਸਿੱਧੇ ਲੰਮੇ ਪੈ ਕੇ ਹਨਾ, ਪਹਿਲਾਂ ਖੱਬੇ ਪਾਸੇ ਦੀ ਲੱਤ ਨੂੰ ਇਕੱਠੀ ਕਰਕੇ ਦੋਨਾਂ ਬਾਹਾਂ ਨਾਲ ਘੁੱਟ ਕੇ ਤੇ ਢਿੱਡ ਨਾਲ ਲਾਉਣਾ। ਠੀਕ ਆ, ਤੇ 10 ਗਿਣਨੇ ਆ, ਉਹਨੂੰ ਸਿੱਧੀ ਕਰ ਦੇਣਾ। ਠੀਕ ਆ, ਫਿਰ ਦੂਜੀ ਨੂੰ ਏਦਾਂ ਇਕੱਠੀ ਕਰਕੇ ਢਿੱਡ ਨਾਲ ਲਾਉਣੀ, 10 ਗਿਣਨੇ ਆ। ਫਿਰ ਏਦਾਂ ਬਾਰ-ਬਾਰ 10 ਵਾਰੀ ਕਰੋ ਦੋਨਾਂ ਨੂੰ। ਠੀਕ ਆ, ਬਾਅਦ ਵਿੱਚ ਦੋਨਾਂ ਨੂੰ ਇਕੱਠੀਆਂ ਨੂੰ ਹੀ ਲਾਓ ਢਿੱਡ ਨਾਲ ਜਿੱਦਾਂ। ਠੀਕ ਆ, ਫੇਰ ਗਿਣੋ ਏਦਾਂ 10। ਠੀਕ ਆ ਜੀ। ਨੰਬਰ 2, ਗੋਡੇ ਇਕੱਠੇ ਕਰਕੇ ਲੰਮੇ ਪੈ ਤੇ ਜਿਹੜੀਆਂ ਆਪਣੀਆਂ ਬਾਹਾਂ ਛਾਤੀ ਤੇ ਰੱਖ ਲੈਣੀਆਂ ਤੇ ਜਿੱਦਾਂ ਸਿਰ ਨੂੰ ਸੱਜੇ ਪਾਸੇ ਨੂੰ ਘੁਮਾਉਣਾ ਤੇ ਲੱਤਾਂ ਨੂੰ ਇਕੱਠੀਆਂ ਕਰਕੇ ਤਾਂ ਨੂੰ ਜਿੱਦਾਂ ਉਹਨਾਂ ਨੂੰ ਖੱਬੇ ਪਾਸੇ ਨੂੰ ਲੈ ਜਾਣਾ, ਫਲੋਰ ਨਾਲ ਲਾਉਣਾ ਜਿੱਦਾਂ। ਠੀਕ ਹੈ। ਸਿਰ ਨੂੰ ਸੱਜੇ ਨੂੰ ਫਲੋਰ ਨੂੰ ਲਾਉਣਾ ਤੇ ਲੱਤਾਂ ਨੂੰ ਖੱਬੇ ਨੂੰ ਲਾਉਣਾ ਫਲੋਰ ਨਾਲ। ਠੀਕ ਆ ਜੀ। 10 ਗਿਣ ਲੈਣੇ। ਫਿਰ ਸਿਰ ਨੂੰ ਦੂਜੇ ਪਾਸੇ ਨੂੰ ਫਲੋਰ ਨਾਲ ਲਾਉਣਾ, ਲੱਤਾਂ ਨੂੰ ਰਾਈਟ ਸਾਈਡ ਨੂੰ ਲਾਉਣਾ, ਫਿਰ 10 ਗਿਣਨੇ। ਏਦਾਂ 10 ਜਾਣ ਕੇ ਆਪਣਾ ਕਰਨਾ 10-10 ਵਾਰੀ। ਠੀਕ ਆ। 2 ਹੋ ਗਏ। ਨੰਬਰ 3, ਪੁੱਠੇ ਮੁੰਡੇ ਪੈ ਜਾਣਾ ਜਿੱਦਾਂ ਜੀ। ਪੁੱਠੇ ਮੁੰਡੇ ਪੈ ਕੇ ਤੇ ਆਪਣਾ ਅੱਧਾ ਉੱਪਰਲਾ ਹਿੱਸਾ ਹਿੱਪ ਤੋਂ ਉੱਪਰ ਵਾਲਾ, ਬਾਹਾਂ ਨੂੰ ਥੱਲੇ ਦੋਨਾਂ ਸਾਈਡਾਂ ਨੂੰ ਜਿੱਦਾਂ ਪਹਿਲਾਂ ਡੰਡ ਕੱਢਦੇ ਹੁੰਦੇ ਸੀ ਹਨਾ, ਬਾਹਾਂ ਦੋਨਾਂ ਸਾਈਡਾਂ ਨੂੰ ਲਾ ਕੇ ਤੇ ਆਪਣੇ ਸਿਰ ਨੂੰ ਤਾਂ ਨੂੰ ਤੇ ਛਾਤੀ ਨੂੰ ਸਾਰੀ ਨੂੰ ਤਾਂ ਨੂੰ ਚੱਕਣਾ, ਤਾਂ ਨੂੰ ਚੱਕ ਕੇ ਤੇ ਤਾਂ ਨੂੰ ਸਿਰ ਨੂੰ ਕੜਾ ਕੇ ਤਾਂ ਨੂੰ ਦੇਖਣਾ ਜਿੱਦਾਂ। ਠੀਕ ਆ। ਜਿੱਦਾਂ ਹਿੱਪ ਤੋਂ ਮੋਰਲਾ ਪਾਰਟ ਹੀ ਤਾਂ ਨੂੰ ਚੱਕਣਾ, ਏਦਾਂ ਕਹਿਣ ਦਾ ਮਤਲਬ। 10 ਗਿਣਨੇ, ਫੇਰ ਥੱਲੇ, ਫੇਰ ਤਾਂ ਚੱਕਣਾ, 10 ਗਿਣਨੇ, ਫੇਰ ਥੱਲੇ। ਏਦਾਂ ਇਹ ਪ੍ਰੈਕਟਿਸ ਕਰਨੀ ਆ। ਨੰਬਰ 4, ਜਿਹੜੀ ਰੀੜ੍ਹ ਦੀ ਹੱਡੀ ਆ, ਇਹਦੇ ਸਾਈਡਾਂ ਤੇ ਥੋੜੀ ਮਸਾਜ ਜਾਂ ਘੇਰ ਦੀ ਮਾਲਸ਼ ਏਦਾਂ ਮਾੜੀ ਮੋਟੀ ਕਰਨੀ ਆ। ਇਹਦੇ ਨਾਲ ਮੈਂ ਤਾਂ ਸਹੀ ਹੋ ਗਿਆ ਤੇ ਕਾਇਰੋਪ੍ਰੈਕਟਰ ਕੋਲ ਗਿਆ 5-6 ਵਾਰੀ ਤੇ
ਉਹਨੇ ਵੀ ਮੇਰਾ ਏਦਾਂ ਜੋਗਾ ਜੂਗਾ ਕਰਾ ਤੇ ਹੁਣ ਤਾਂ ਮੈਂ ਠੀਕ ਆ, ਬੜਾ ਸੋਹਣਾ, ਠੀਕ ਹੈ ਜੀ, ਬੜਾ ਸੋਹਣਾ। ਹੁਣ ਮੈਂ ਟਰੱਕ ਚਲਾਉਣਾ ਜਿੱਦਾਂ ਇਹ ਸਿਆਟਕਾ ਦੀ ਪ੍ਰੋਬਲਮ ਸੀਗੀ ਜਿੱਦਾਂ ਕਹਿ ਲਓ, ਤੇ ਸਿਆਟਕਾ ਬਾਰੇ ਮੈਂ ਦੱਸ ਰਿਹਾ ਤੇ ਵੈਸੇ ਆਨਲਾਈਨ ਵੀ ਸਿਆਟਕਾ ਦੇ ਪਾਏ ਹੋਏ ਤਾਂ ਯੋਗਾ ਵਗੈਰਾ। ਚੰਗਾ ਭੈਣ ਜੀ, ਥੈਂਕ ਯੂ ਬਲਵੀਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਦੇਖੋ ਕਰਨਾ ਪੈਂਦਾ, ਕੁਛ ਨਾ ਕੁਛ ਕਰਦੇ ਰਹੀਏ ਤਾਂ ਫਿਰ ਜਿਹੜਾ ਉਹ ਠੀਕ ਤਾਂ ਹੋ ਹੀ ਜਾਂਦਾ, ਫਰਕ ਤਾਂ ਉਹਦਾ ਪੈਂਦਾ ਹੀ ਹੈਗਾ ਆ। ਅੱਗੇ ਆਸਟ੍ਰੇਲੀਆ ਤੋਂ ਸਰਾਸ਼, ਆਸਟ੍ਰੇਲੀਆ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਆਂਟੀ ਜੀ। ਸਤਿ ਸ਼੍ਰੀ ਅਕਾਲ। ਆਂਟੀ ਜੀ, ਜਿੱਦਾਂ ਮੈਨੂੰ ਜਿੱਦਾਂ ਮਲੇਰੀਆ ਬੁਖਾਰ ਹੋਇਆ ਸੀ ਇੱਥੇ ਕਾਫੀ, ਜਿੱਦਾਂ ਹੋ ਗਏ 2-3 ਮਹੀਨੇ, ਤਾਂ ਉਹ ਤਾਂ ਜੀ ਜਿੱਦਾਂ ਮੇਰਾ ਠੀਕ ਹੋ ਗਿਆ। ਜਿੱਦਾਂ ਹੁਣ ਵੀ ਮੈਂ ਟੈਸਟ ਵਗੈਰਾ ਕਰਾਈ, ਠੀਕ ਆ। ਜਿੱਦਾਂ ਉਸ ਤੋਂ ਬਾਅਦ ਜਿੱਦਾਂ ਮੇਰੀਆਂ ਲੱਤਾਂ ਦੁਖਦੀਆਂ ਹੁੰਦੀਆਂ ਸੀ, ਹੁਣ ਜਿੱਦਾਂ ਮੈਂ ਫਾਰਮ ਤੇ ਕੰਮ ਕਰਦਾ ਜੀ, ਤਾਂ ਹੁਣ ਵੀ ਜਿੱਦਾਂ ਜੀ ਮੈਂ ਜੇ ਜ਼ਿਆਦਾ ਟਾਈਮ ਜਿੱਦਾਂ ਕੋਈ ਤੁਰਨੇ ਦਾ ਕੰਮ ਜਿੱਦਾਂ ਫਾਰਮ ਤੇ ਜ਼ਿਆਦਾ 6-7 ਘੰਟੇ ਕਰ ਲਵਾਂ, ਅੱਗੇ ਮੇਰੀਆਂ ਏਦਾਂ ਲੱਤਾਂ ਦੁਖਦੀਆਂ ਨਹੀਂ ਸੀ, ਹੁਣ ਥੋੜੀਆਂ ਲੱਤਾਂ ਜਿੱਦਾਂ ਲਾ ਕੇ ਦੁਖਣ ਜਿਹੀਆਂ ਲੱਗ ਪੈਂਦੀਆਂ ਜੀ, ਅੱਗੇ ਨਹੀਂ ਸੀ ਏਦਾਂ। ਹਾਂਜੀ, ਕਮਜ਼ੋਰੀ ਵੀ ਹੋਈ ਆ, ਠੀਕ ਆ। ਹਾਂਜੀ, ਉਸ ਤੋਂ ਬਾਅਦ ਜੀ ਜਿੱਦਾਂ ਹੁਣ ਹੋ ਚੱਲੇ ਮੈਨੂੰ ਜਿੱਦਾਂ 3-4 ਮਹੀਨੇ, ਤਾਂ ਮੈਂ ਜਨਵਰੀ 'ਚ ਕੰਮ ਸਟਾਰਟ ਕੀਤਾ ਸੀ ਆਪਣਾ ਦੁਬਾਰਾ, ਠੀਕ ਆ। ਪਰ ਜਿੱਦਾਂ ਉੱਦਾਂ ਮੈਂ ਨੋਰਮਲ ਕੰਮ ਕਰਦਾ ਠੀਕ ਆ, ਤਾਂ ਇੱਕ ਹਾਂ ਥੋੜਾ ਜਿਹਾ ਹੋ ਜਾਂਦਾ ਹੁਣ। ਉਸ ਤੋਂ ਬਾਅਦ ਜੇ ਕਿਸੇ ਨੂੰ ਪਤਾ ਹੋਵੇ, ਇੱਕ ਸਾਡੇ ਆਂਟੀ ਆ ਜੀ ਜਿੱਦਾਂ, ਉਹਨਾਂ ਨੂੰ ਜਿੱਦਾਂ ਆਪਣੇ BP ਵਗੈਰਾ ਬਹੁਤ ਵੱਧਦਾ ਆ, ਠੀਕ ਆ। ਇਹ ਵੀ ਜੇ ਕਿਸੇ ਨੂੰ ਪਤਾ ਹੋਇਆ ਤੁਸੀਂ ਜ਼ਰੂਰ ਦੱਸਿਓ ਆਂਟੀ ਜੀ। ਠੀਕ ਹੈ ਜੀ। ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਆਪਣੇ ਜੇ ਕਿਸੇ ਨੂੰ ਪਤਾ ਹੋਊਗਾ ਕਿਸੇ ਚੀਜ਼ ਦਾ ਤੇ ਪਲੀਜ਼ ਜ਼ਰੂਰ ਦੱਸ ਦਿਓ। ਮੰਗਲ ਸਿੰਘ ਜੀ, ਇੰਡੀਆ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਇੱਕ ਤਾਂ ਮਤਲਬ ਵਾਈਫ ਪਹਿਲਾਂ ਚਲਾ ਕੇ ਬੈਠੇ ਸੀ, ਹਾਜ਼ਰੀ ਲਵਾਈ ਅਸੀਂ ਜੀ ਜੀ। ਦੂਸਰਾ ਜਿਹੜਾ ਕਿ ਨਹੀਂ ਬਲੱਡ ਪ੍ਰੈਸ਼ਰ ਦਾ ਲੋਕੀ ਪੁੱਛਦੇ ਆ ਜੀ ਜੀ, ਇਹ ਤਜਰਬਾ ਆ, ਕਿਉਂਕਿ ਮੈਂ ਉੱਥੇ ਕੇ ਬੋਲਦਾ ਹੁੰਦਾ ਜਿੱਥੇ ਬਹੁਤ ਜ਼ਿਆਦਾ ਮੇਰਾ ਜਾਂ ਫਰੈਂਡ ਦਾ ਤਜਰਬਾ ਹੋਵੇ। ਜੀ ਜੀ। ਉਹਦੇ 'ਚ ਇਹ ਆ ਵੀ ਕੁਛ ਲੋਕ ਐਸੇ ਆ ਜਿਹੜੇ ਕਿਸੇ ਵੀ ਦਵਾਈ ਨੂੰ ਰਿਸਪੌਂਡ ਨਹੀਂ ਕਰਦੇ, ਇੰਗਲਿਸ਼ 'ਚ ਉਹਨੂੰ ਕਹੀਦਾ ਜੀ ਜੀ, ਨਾ ਉਹਨਾਂ ਨੂੰ ਕਿਸੇ ਇੰਗਲਿਸ਼ ਦਵਾਈ ਨਾਲ ਬਲੱਡ ਪ੍ਰੈਸ਼ਰ ਥੱਲੇ ਹੁੰਦਾ। ਪਿਛਲੇ 2-3 ਵਾਰ ਤੋਂ ਇੱਕ ਬੰਦਾ ਵਿਚਾਰਾ ਪੁੱਛ ਰਿਹਾ ਸੀ, ਏਦਾਂ ਹੀ ਇੰਡੀਆ 'ਚ ਇੱਕ ਡਾਕਟਰ ਸੀਗਾ, ਉਹਨੂੰ ਆਰਾਮ ਨਹੀਂ ਸੀ ਆਉਂਦਾ, ਬਹੁਤ ਹਾਈ BP ਰਹਿੰਦਾ ਸੀ, ਲੋ ਤੇ ਦੂਸਰੇ ਵਾਲਾ। ਤੇ ਸਿੰਪਲ ਇੱਕ ਤਰੀਕੇ ਦੇ ਨਾਲ ਉਹਨਾਂ ਲੋਕਾਂ ਨੂੰ ਆਰਾਮ ਆ ਜਾਂਦਾ, ਜਿੱਦਾਂ ਹੁਣੇ ਕਿਸੇ ਮੇਰੀ ਭੈਣ ਨੇ ਦੱਸਿਆ ਸੀਗਾ, ਅਨੁਲੋਮ ਵਿਲੋਮ। ਵੀ ਇਹਦੇ ਨਾਲ ਤੁਸੀਂ ਕਰਨਾ ਵੀ ਖੱਬੇ ਪਾਸੇ ਦੀ ਨੱਕ ਨਾਲ ਸਾਹ ਜਿਹੜਾ ਇੰਨਾ ਸਲੋ ਤਾਂ ਨੂੰ ਚੜਾਉਣਾ ਜਿੰਨਾ ਆਪਾਂ ਨੋਰਮਲ ਸਾਹ ਲੈਂਦੇ ਆ ਉਹਦੇ ਬਰਾਬਰ ਜਾਂ ਉਸ ਤੋਂ ਵੀ ਘੱਟ ਜੀ। ਇੱਕ ਪਾਸੇ ਦੀ ਸਾਹ ਲੈਣਾ, ਦੂਈ ਨੱਕ ਨੂੰ ਬੰਦ ਕਰਕੇ ਉਹ ਤੋਂ ਛੱਡ ਦੇਣਾ, ਏਦਾਂ ਉਹਨੂੰ ਉਲਟਾਣ ਪਲਟਾਣ ਨੂੰ ਹੀ ਅਨੁਲੋਮ ਵਿਲੋਮ ਕਹਿੰਦੇ ਆ। ਠੀਕ ਹੈ। ਮਤਲਬ ਉਹਦੇ ਨਾਲ ਤੁਸੀਂ ਹੁਣੇ BP ਮਿਣ ਕੇ ਤੁਸੀਂ ਅੱਧਾ ਘੰਟਾ ਏਦਾਂ ਕਰ ਲਓ, 20 ਮਿੰਟ ਏਦਾਂ ਕਰ ਲਓ, ਤੁਹਾਡਾ 10 BP ਜਿਹੜਾ ਡਾਊਨ ਆ ਜਾਣਾ ਉਦੋਂ ਹੀ। ਉਹ ਹੁੰਦਾ ਵੀ ਉਹਨਾਂ ਨੂੰ ਇਹ ਜ਼ਿਆਦਾ ਸਹੀ ਆ ਜਿਹਨੂੰ ਕਿਸੇ ਚੀਜ਼ ਨਾਲ ਵੀ ਨਹੀਂ ਆਰਾਮ ਆਉਂਦਾ, ਬਹੁਤ ਹੀ ਜਲਦੀ ਸਹੀ ਹੋ ਜਾਂਦਾ। ਕੋਈ ਦਵਾਈ ਨਹੀਂ, ਕੋਈ ਕੁਛ ਨਹੀਂ, ਸਿਰਫ ਸਾਹ ਨੂੰ ਲੈਣਾ ਔਰ ਸਲੋ ਲੈਣਾ, ਬਹੁਤ ਸਲੋ, ਸੁਪਰ ਸਲੋ ਲੈਣਾ ਔਰ ਇੱਕਦਮ ਆ ਜਾਣਾ। ਦੂਸਰੀ ਮੇਰੀ ਇੱਧਰੋਂ ਉੱਧਰੋਂ ਦੀ ਉਹ ਫੀਡਬੈਕ, ਆਪਣਾ ਜਿਹੜਾ ਪ੍ਰੋਗਰਾਮ ਓਰੀਜਨਲ ਚੱਲਦਾ ਹੀ ਚੱਲਦਾ ਉਹ ਭੈਣ ਜੀ ਲੋਕੀ ਜਿੱਦਾਂ ਦਿੰਦੇ ਰਹਿਣ 1-2 ਮਹੀਨਿਆਂ 'ਚ, ਮੇਰੀ ਬੇਟੀ ਵੀ ਦੇਗੀ ਸ਼ਿਕਾਗੋ ਤੋਂ, ਉਹ ਤਾਂ ਬਹੁਤ ਲੋਕਾਂ ਨੂੰ ਭੈਣ ਜੀ ਫਾਇਦਾ ਹੋ ਰਿਹਾ ਜੀ ਜੀ, ਬਹੁਤ ਜ਼ਿਆਦਾ ਫਾਇਦਾ ਹੋ ਰਿਹਾ। ਔਰ ਉਹ ਜਿਹੜੀਆਂ ਨੇ ਸ਼ੂਗਰ ਲੋਕਾਂ ਦੀ ਬਹੁਤ ਜ਼ਿਆਦਾ ਸਹੀ ਹੋ ਰਹੀ ਹੈ, ਲੇਕਿਨ ਲੋਕੀ ਫੀਡਬੈਕ ਦੇਣਗੇ ਹੋਰ ਪੱਕਾ ਹੋ ਜਾਊ। ਹਾਂਜੀ 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 ਹਾਂਜੀ। ਥੈਂਕ ਯੂ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ। ਲਾਸਟ ਕਾਲਰ ਕਿਰਨ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ, ਮੈਂ ਸ਼ਾਟਕਾ ਪੇਨ ਤੋਂ ਦੱਸਣ ਲੱਗੀ ਹਾਂ, ਜਿਹੜੇ ਘਾਹ ਤੇ ਘੜੀਸ ਕੇ ਪੈਰ ਨਾ, ਤਰੇਲ ਵਾਲੇ ਘਾਹ ਤੇ ਘੜੀਸ ਕੇ ਪੈਰ ਤੁਰਨਾ ਜੀ। ਹਾਂਜੀ, ਤੇ ਉਹਦੇ ਨਾਲ ਜਿੰਨੀ ਮਰਜ਼ੀ ਦਰਦ ਹੁੰਦੀ ਹੋਵੇ ਤਾਂ ਉਹ ਸਾਰੀ ਠੀਕ ਹੋ ਜਾਂਦੀ ਆ। ਤੇ ਦੂਸਰੀ ਇੱਕ ਹੋਰ ਕਹਿੰਦੇ ਜਿਹੜੇ ਕੀੜੇ ਆ ਨਾ ਬੱਚੇ ਦੇ ਪੇਟ ਵਿੱਚ ਜੀ, ਉਹ ਸਿਰਫ ਨਿਕਾਲ ਜੇ ਉਹਨਾਂ ਨੂੰ ਨਾ ਟਮਾਟਰ ਦੇਣ, ਟਮਾਟਰ ਕਾਲੀ ਮਿਰਚ ਲਾ ਕੇ ਤੇ ਮਾੜੀ ਜਿਹੀ ਨਮਕ ਲਾ ਕੇ ਹਨਾ, ਉਹ ਦੇਣ, ਉਹਦੇ ਨਾਲ ਕਾਫੀ ਫਰਕ ਪੈਂਦਾ। ਠੀਕ ਹੈ ਜੀ। ਤੇ ਇੱਕ ਖੰਘ ਲਈ ਕਹਿੰਦੇ ਸੀਗੇ, ਤੇ ਖੰਘ ਲਈ ਤਾਂ ਆਪਣੀ ਕਿਸੇ ਨੇ ਇੱਥੇ ਦੱਸਿਆ ਸੀ ਰੇੜੀ 'ਚ, ਜਿਹੜੀ ਖੰਡ ਹੁੰਦੀ ਹੈ ਉਹਨੂੰ ਤਵੇ ਤੇ ਸਾੜ ਲੈਣਾ ਜੀ, ਸਾੜ ਕੇ ਉਹਨੂੰ ਇੱਕ ਚੁਟਕੀ ਪਾਣੀ ਦੇ ਨਾਲ ਦੇ ਦੇਣਾ, ਉਹਦੇ ਨਾਲ ਵੀ ਖੰਘ ਨੂੰ ਕਾਫੀ ਆਰਾਮ ਮਿਲਦਾ। ਤੇ ਇੱਕ ਹੁਣ ਅੰਕਲ ਜੀ ਕਹਿੰਦੇ ਸੀ ਲੱਤਾਂ ਦੁਖਦੀਆਂ ਨਾ, ਲੱਤਾਂ ਲਈ ਤਾਂ ਸਰੋਂ ਦਾ ਤੇਲ ਇਹਨੂੰ ਗਰਮ ਕਰਕੇ ਉਹਦੀ ਮਸਾਜ ਕਰਨਾ। ਠੀਕ ਹੈ ਜੀ, ਉਹਦੇ ਨਾਲ ਕਾਫੀ ਫਰਕ ਪੈਂਦਾ ਹੈ। ਠੀਕ ਹੈ ਜੀ। ਹੈ। ਤੇ ਮੈਂ ਹੁਣ ਪੁੱਛਣ ਲੱਗੀ ਸੀਗੀ ਇੱਕ ਹੋਰ, ਤੇ ਜਿੱਦਾਂ ਸੇਕ ਨਿਕਲਦਾ, ਜਿੱਦਾਂ ਇੱਕਦਮ ਹੀ ਜਿੱਦਾਂ ਗਰਮੀ ਲੱਗਣ ਲੱਗ ਜਾਂਦੀ ਹੈ ਨਾ, ਸੀਨਾ ਆਉਣ ਆਪਣਾ ਸੇਕ ਨਿਕਲਣਾ ਆਪਣਾ, ਪਤਾ ਨਹੀਂ ਹੁਣ ਬਲੱਡ ਪ੍ਰੈਸ਼ਰ ਕਰਕੇ ਹੁੰਦਾ ਜਾਂ ਕਿੱਦਾਂ ਹੁੰਦੀ, ਇਹਦੇ ਬਾਰੇ ਕਿਸੇ ਨੂੰ ਪਤਾ ਹੋਵੇ ਤੇ ਆਂਟੀ ਹੁਣਾਂ ਨੂੰ ਜਾਂ ਜਸਵੀਰ ਅੰਕਲ ਹੁਣਾਂ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਜ਼ਰੂਰ, ਸੁਣਦੇ ਰਹੋ ਜੀ। ਥੈਂਕ ਯੂ ਤੁਹਾਡਾ ਟਾਈਮ ਦੇਣ ਦਾ ਬਹੁਤ ਬਹੁਤ। ਓਕੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਇਹ ਸਾਡੇ ਲਾਸਟ ਕਾਲਰ ਸੀਗੇ ਜੀ। ਇਸੇ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਆ। ਹੁਣ ਪ੍ਰੋਗਰਾਮ ਦੀ ਸਮਾਪਤੀ ਜੀ, ਜਿਨ੍ਹਾਂ ਨੇ ਕਾਲਾਂ ਕੀਤੀਆਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਫੀਡਬੈਕ ਜ਼ਰੂਰ ਦਿਆ ਕਰੋ ਜੀ। ਹੁਣ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।